ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜਿਹੜਾ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ ਉਸ ਦੀ ਗੱਲ ਕਰਦੇ ਹਾਂ। ਜਿਹੜੀਆਂ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਖਾ ਕੇ ਕਿਸ ਤਰ੍ਹਾਂ ਆਪਣੀ ਸਿਹਤ ਕਾਇਮ ਰੱਖਣੀ ਆ। ਇਹ ਬਿਮਾਰੀਆਂ ਤੋਂ ਲੱਗੀਆਂ ਤੇ ਨਹੀਂ ਹੁੰਦੀ ਚੀਜ਼ ਜਿਹੜੀ ਤੁਸੀਂ ਖਾਣੀ ਹੁੰਦੀ, ਜਿਨ੍ਹਾਂ ਦੀਆਂ ਅਸੀਂ ਗੱਲਾਂ ਕਰਦੇ ਹਾਂ। ਚਲੋ ਜਦੋਂ ਬਿਮਾਰੀ ਲੱਗ ਜਾਂਦੀ ਆ ਉਦੋਂ ਇਹ ਚੀਜ਼ਾਂ ਤੁਹਾਨੂੰ ਲੈਣੀਆਂ ਪੈਂਦੀਆਂ ਜਾਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਚੇਤਾ ਆ ਜਾਂਦਾ। ਪਰ ਜਦੋਂ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗੀ, ਤੁਸੀਂ ਠੀਕ ਠਾਕ ਹੈਗੇ ਆ, ਤਾਂ ਬਹੁਤ ਸਾਰੀਆਂ ਚੀਜ਼ਾਂ ਆ ਕਦੀ ਕਤਾਈ ਉਹ ਲੈ ਲੈਣੀਆਂ ਚਾਹੀਦੀਆਂ ਜਿਹੜੀਆਂ ਸਿਹਤ ਨੂੰ ਠੀਕ ਹੀ ਰੱਖਦੀਆਂ, ਸਿਹਤ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਕਰਦੀਆਂ। 408 272 5200 ਸਟੂਡੀਓ ਦਾ ਫੋਨ ਨੰਬਰ ਆ, ਉਸ 'ਤੇ ਕਾਲ ਕਰਕੇ ਤੁਸੀਂ ਕੋਈ ਵੀ ਜਿਹੜੀ ਬਿਮਾਰੀ ਆ ਉਹਦੇ ਬਾਰੇ ਪੁੱਛ ਸਕਦੇ ਆ। ਅਤੇ ਨਾਲ ਦੀ ਨਾਲ ਜੇ ਤੁਹਾਨੂੰ ਕਿਸੇ ਵੀ ਇਲਾਜ ਦਾ ਪਤਾ ਆ ਤਾਂ ਉਹ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। ਜਿਹੜੇ ਇਲਾਜ ਤੁਸੀਂ ਲਿਖੇ ਹੁੰਦੇ ਆ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ, ਜ਼ਰੂਰ ਅੱਗੇ ਤੋਂ ਅੱਗੇ ਦੱਸਿਆ ਕਰੋ। ਭਲੇ ਵਾਲਾ ਕੰਮ ਕਰ ਰਹੇ ਹੁੰਦੇ ਆ ਤੁਸੀਂ ਵੀ, ਅਤੇ ਉਸੇ ਦੇ ਨਾਲ ਤੁਸੀਂ ਜਿਹੜਾ ਫੀਡਬੈਕ ਆ, ਤੁਹਾਨੂੰ ਕੋਈ ਬਿਮਾਰੀ ਸੀ, ਤੁਸੀਂ ਕੋਈ ਚੀਜ਼ ਲਈ ਆ, ਉਹਦੇ ਬਾਰੇ ਤੁਸੀਂ ਦੱਸ ਕੇ ਕੋਈ ਨਾ ਕੋਈ ਜਿਹੜਾ ਇਲਾਜ ਆ ਉਹ ਦੱਸ ਸਕਦੇ ਆ, ਦੂਜਿਆਂ ਨੂੰ ਦੱਸ ਸਕਦੇ ਆ। ਕੋਈ ਜ਼ਰੂਰੀ ਨਹੀਂ ਬਿਮਾਰੀ ਵਾਲੀ ਗੱਲ ਕਰੀਏ, ਖਾਣ ਪੀਣ ਵਾਲੀਆਂ ਚੀਜ਼ਾਂ ਬਹੁਤ ਵਧੀਆ ਹੁੰਦੀਆਂ, ਵਧੀਆ ਚੀਜ਼ਾਂ ਵੀ ਹੁੰਦੀਆਂ ਜਿਨ੍ਹਾਂ ਨੂੰ ਖਾ ਪੀ ਕੇ ਤੁਸੀਂ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਆ। ਉਹਨਾਂ ਦੀ ਵੀ ਆਪਾਂ ਗੱਲਬਾਤ ਕਰਾਂਗੇ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਆ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਤੁਸੀਂ ਐਪ ਡਾਊਨਲੋਡ ਕੀਤੀ ਹੋਈ ਆ, ਜਾਂ ਉਸ ਦੇ ਨਾਲ ਤੁਸੀਂ ਪੰਜਾਬੀ ਰੇਡੀਓ USA ਨੂੰ ਕਿਸੇ ਹੋਰ ਤਰੀਕੇ ਦੇ ਨਾਲ, ਜਾਂ ਤੁਸੀਂ ਉਸ ਨੂੰ ਇੰਟਰਨੈੱਟ 'ਤੇ ਕੱਢ ਕੇ ਕਿਸੇ ਵੀ ਤਰ੍ਹਾਂ ਸੁਣਦੇ ਆ, YouTube ਆ ਉਸ ਨੂੰ ਲੇਟ ਸੁਣਦੇ ਆ। ਆਪ ਸਭ ਦਾ ਸਵਾਗਤ ਆ, ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਤੁਹਾਡੀਆਂ ਕਾਲਾਂ ਲੈਂਦੇ ਆ ਅਤੇ ਤੁਸੀਂ ਹੁਣ ਕਾਲ ਕਰ ਸਕਦੇ ਆ। ਤੁਸੀਂ ਐਂਡ ਦੇ ਵਿੱਚ ਬਹੁਤ ਕਾਲਸ ਕਰਦੇ ਆ, ਉਸ ਵੇਲੇ ਤੁਹਾਡੀ ਕਾਲ ਨਹੀਂ ਲੈ ਜਾਂਦੀ। ਸਾਰਿਆਂ ਨੂੰ ਦੱਸ ਦਈਏ ਮੰਗਲਵਾਰ ਨੂੰ ਇਹ ਪ੍ਰੋਗਰਾਮ ਹੁੰਦਾ ਆ, ਅਤੇ ਇਹ ਰੋਜ਼ ਨਹੀਂ ਹੁੰਦਾ ਕਿ ਜਦੋਂ ਤੁਸੀਂ ਰੋਜ਼ ਤੁਹਾਡਾ ਟਾਈਮ ਲੱਗਦਾ ਤੁਸੀਂ ਕਾਲ ਕਰਦੇ ਆ, ਉਸ ਵੇਲੇ ਇੱਥੇ ਕੋਈ ਡਾਕਟਰ ਨਹੀਂ ਹੁੰਦਾ। ਇਹ ਸਿਰਫ ਅਤੇ ਸਿਰਫ ਪ੍ਰੋਗਰਾਮ ਹੈ ਜਿਹੜਾ ਮੰਗਲਵਾਰ 4 ਤੋਂ ਲੈ ਕੇ 5:30 ਵਜੇ ਤੱਕ ਹੁੰਦਾ ਆ, ਅਤੇ ਉਸ ਦੇ ਵਿੱਚ ਅਸੀਂ ਤੁਹਾਡੀਆਂ ਕਾਲਸ ਲੈਂਦੇ ਹਾਂ। ਜਦੋਂ ਕਾਲਸ ਲੈਂਦੇ ਹਾਂ ਅਤੇ ਤੁਹਾਡਾ ਫੋਨ ਆ ਉਹ ਹੋਲਡ 'ਤੇ ਪਾ ਦਿੰਦੇ ਹਾਂ। ਬਹੁਤ ਵਾਰੀ ਸਾਡੇ ਕੋਲ ਨਾਂ ਵੀ ਤੁਹਾਡੇ ਆ ਜਾਂਦੇ ਆ, ਅਤੇ ਨਹੀਂ ਤਾਂ ਅਸੀਂ ਵਾਰੀ ਤੁਹਾਡੇ ਨਾਂ ਲੈ ਕੇ ਲਿਖ ਲੈਂਦੇ ਹਾਂ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਹੁਣ ਚੱਲਦੇ ਤੁਹਾਡੀਆਂ ਕਾਲਸ ਵੱਲ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਦੇਸੀ ਇਲਾਜ, ਮੈਨੂੰ ਮਹੀਨਾ ਕੁ ਹੋ ਗਿਆ ਥਾਈਰੋਇਡ ਨਿਕਲਿਆ ਮੇਰੀ ਰਿਪੋਰਟ 'ਚ ਹਾਈ ਆ, ਉਹਨੂੰ ਕੰਟਰੋਲ ਕਰਨਾ। ਤੁਸੀਂ ਕੋਈ ਦੇਸੀ ਇਲਾਜ ਜਗਵੀਰ ਭਾਜੀ ਜਾਂ ਕੋਈ ਹੋਰ ਵੀ ਦੱਸਣ ਸਰੋਤੇ। ਠੀਕ ਹੈ ਜੀ, ਮੈਂ ਲਿਖੂੰਗੀ ਹੈ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਤੇ ਜੀ ਜਿਹਨੂੰ ਵੀ ਪਤਾ ਹੁੰਦਾ ਆ ਇਲਾਜ ਦਾ ਉਹ ਜ਼ਰੂਰ ਦੱਸਦਾ। 408 272 5200 ਸਟੂਡੀਓ ਦਾ ਫੋਨ ਨੰਬਰ ਆ, ਉਸ ਦੇ ਉੱਤੇ ਤੁਸੀਂ ਸ਼ੇਅਰ ਕਰ ਸਕਦੇ ਆ। ਅਗਲੇ ਸਾਡੇ ਕਾਲਰ ਨੇ ਗੁਰਜੀਤ। ਹੈਲੋ ਗੁਰਜੀਤ, ਸਤਿ ਸ਼੍ਰੀ ਅਕਾਲ। ਗੁਰਜੀਤ ਕੌਰ ਜੀ। ਅਗਲੇ ਸਾਡੇ ਕਾਲਰ ਨੇ ਕਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ। ਉਹ ਮੈਂ ਪਿਛਲੀ ਵਾਰੀ ਤੁਹਾਨੂੰ ਪੁੱਛਿਆ ਸੀ ਨਾ ਹਿਜਕੀ ਦਾ, ਵੀ ਉਹ ਕਿਸੇ ਦੀ ਹਿਜਕੀ ਨਹੀਂ ਹਟਦੀ, ਉਹ ਮੈਂ ਫੀਡਬੈਕ ਦੇਣੀ ਸੀਗੀ ਵੀ ਉਹਦੀ ਠੀਕ ਹੋ ਗਈ ਸੀਗੀ। ਉਹਦੇ ਨਾਲ ਪਾਣੀ ਮੂੰਹ 'ਚ ਭਰ ਕੇ ਜਿੱਦਾਂ ਉਹ ਕਰੀਦਾ ਨਾ, ਇੱਧਰ ਤੁਹਾਨੂੰ ਦੱਸਿਆ ਸੀ ਧੌਣ ਥੱਲੇ ਨੂੰ ਸਿੱਟਣੀ ਜਿਹੜੀ। ਹਾਂਜੀ 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 ਹਾਂਜੀ, ਠੀਕ ਹੈ ਜੀ, ਠੀਕ ਹੈ। ਹਾਂ ਉਹ ਠੀਕ ਹੋ ਗਈ ਸੀ ਉਦੋਂ ਹੀ। ਫਿਰ ਮੈਂ ਚਲੋ ਮੈਂ ਫੀਡਬੈਕ ਦੇਵਾਂ, ਹੋਰ ਕਿਸੇ ਦਾ ਭਲਾ ਹੋ ਸਕਦਾ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਧੰਨਵਾਦ ਜੀ, ਧੰਨਵਾਦ ਜੀ। ਜ਼ਰੂਰ ਤੁਸੀਂ ਫੀਡਬੈਕ ਦਿਆ ਕਰੋ। ਕਈ ਵਾਰੀ ਜਿਹੜੇ ਨਹੀਂ ਲਿਖਦੇ ਉਹਨਾਂ ਨੂੰ ਯਾਦ ਭੁੱਲ ਜਾਂਦਾ ਹੈ ਵੀ ਕਿਹੜੀ ਗੱਲ ਤੋਂ ਕਿਹੜੀ ਚੀਜ਼ ਦੱਸੀ ਸੀਗੀ, ਉਹ ਚੇਤੇ ਭੁੱਲ ਜਾਂਦਾ ਹੈ। ਅਗਲੇ ਸਾਡੇ ਕਾਲਰ ਨੇ ਕੁਲਵੰਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਇਆ ਨਹੀਂ ਕਹਿੰਦੇ ਜਦੋਂ ਗੁਆਂਢਣੀਆਂ ਗਈਆਂ। ਹਾਂਜੀ ਕੁਲਵੰਤ ਜੀ, ਦੁਬਾਰਾ ਪੁੱਛੋ, ਤੁਹਾਡੀ ਆਵਾਜ਼ ਰੁਕ ਗਈ ਸੀ। ਹਾਂਜੀ, ਮੈਂ ਇਹ ਪਤਾ ਕਰਨਾ ਸੀ, ਮੇਰੀ ਪੋਤੀ ਹੈ 10 ਸਾਲ ਦੀ, ਤੇ ਉਹਦੀਆਂ ਅੱਖਾਂ ਤੇ ਗੁਆਂਢਣੀਆਂ ਹਟਦੀਆਂ ਨਹੀਂ ਹੈਗੀਆਂ। ਅਸੀਂ ਡਾਕਟਰ ਨੂੰ ਵੀ ਪਤਾ ਕੀਤਾ, ਉਹ ਕਹਿੰਦੇ ਨੈਚੁਰਲੀ ਹਟ ਜਾਣੀਆਂ, ਪਰ ਹੁਣ ਸਾਲ ਤੋਂ ਉੱਪਰ ਹੋ ਗਿਆ, ਹੋ ਜਾਂਦੀਆਂ, ਹਟ ਜਾਂਦੀਆਂ, ਤਾਂ ਠੀਕ ਨਹੀਂ ਹੋ ਰਹੀਆਂ। ਕਿੰਨੇ ਸਾਲਾਂ ਤੇ ਉਹਨਾਂ ਨੂੰ ਸਟਾਈਆਈਜ਼, ਉਹਨਾਂ ਨੂੰ ਸਟਾਈਆਈਜ਼ ਵੀ ਕਹਿੰਦੇ ਆ ਪਰ ਡਾਕਟਰ, ਪਰ ਮੈਨੂੰ ਮੈਂ ਕਿਹਾ ਆਪਣੇ ਕੋਈ ਸ਼ਾਇਦ ਦੇਸੀ ਇਲਾਜ ਮਿਲ ਜਾਏਗਾ। ਠੀਕ ਹੈ ਜੀ। ਕਿੰਨੇ ਸਾਲਾਂ ਦੀ ਹੈ? ਥੈਂਕ ਯੂ ਜੀ। 10 ਸਾਲ ਦੀ, ਸੌਰੀ। ਠੀਕ ਹੈ, ਓਕੇ, ਥੈਂਕ ਯੂ। ਥੈਂਕ ਯੂ ਜੀ। ਗੁਆਂਢਣੀਆਂ ਤੋਂ ਦੱਸਿਆ ਵੀ ਗਿਆ ਆ ਬਹੁਤ ਵਾਰੀ, ਪਲੀਜ਼ ਸ਼ੇਅਰ ਜ਼ਰੂਰ ਕਰ ਲਿਓ। ਬੱਚਾ ਆ ਸਤਨਾਮ ਸਿੰਘ ਜੀ। ਸਤਨਾਮ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਮੈਨੂੰ 3-4 ਵੀਕਾਂ ਤੋਂ ਚੱਕਰ ਬੜੇ ਆਉਂਦੇ ਆ। ਡਾਕਟਰ ਕਹਿੰਦੇ ਡਾਕਟਰਾਂ ਦੇ ਕੋਲ ਸਮਝ ਆਉਂਦਾ ਨਹੀਂ ਹੈ, ਤਾਂ ਮੇਰਾ ਬੁਰਾ ਹਾਲ ਹੋਇਆ। ਕੀ ਕੋਈ ਦੇਸੀ ਕੋਈ ਇਲਾਜ ਹੋਵੇ ਤਾਂ ਮੈਨੂੰ ਪਲੀਜ਼। ਡਾਕਟਰਾਂ ਨੂੰ ਸਮਝ ਨਹੀਂ ਆ ਰਹੀ ਨਾ। ਹਾਂਜੀ। ਤੇ ਜਿਹੜੇ ਉੱਠਦੇ ਆ ਤੁਸੀਂ ਉਸਲੇ ਆਉਂਦੇ ਆ ਜਾਂ ਆਈ ਜਾਂਦੇ? ਹਾਂਜੀ, ਅੱਗੇ ਤੁਰੇ ਫਿਰਦੇ ਉਹਨਾਂ ਨੂੰ ਬਾਥਰੂਮ ਜਾਣ ਤੇ ਵੀ ਤੰਗ ਸੀਗਾ। ਹੁਣ ਆਉਂਦੇ ਆ ਜਾਂ ਮੈਂ ਬੈੱਡ ਤੋਂ ਸਵੇਰ ਨੂੰ ਉੱਠਦਾ ਓਲੇ ਆਉਂਦੇ। ਠੀਕ ਆ। ਤੁਹਾਨੂੰ ਬਲੱਡ ਪ੍ਰੈਸ਼ਰ ਕੁਛ ਹੈਗਾ ਨਾ? ਨਹੀਂ ਹੈਗਾ, ਮੇਰਾ ਬਲੱਡ ਕੰਟਰੋਲ ਆ ਪੂਰਾ, ਸ਼ੂਗਰ ਵੀ ਹੈ, ਬਲੱਡ ਕੰਟਰੋਲ 'ਚ। ਠੀਕ ਆ। ਤੇ ਕੋਈ ਨਹੀਂ, ਕਿਸੇ ਨੇ ਦੱਸਿਆ ਤਾਂ ਸੀਗਾ ਤੇ ਆਪਾਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਜੇ ਕੋਈ ਦੁਬਾਰਾ ਦੱਸ ਦਊਗਾ। ਤੁਹਾਡੇ ਕੰਨਾਂ ਤੇ ਪਿਛਲੇ ਪਾਣੀ ਦਾ ਜ਼ਰੂਰ ਹੋਊਗਾ, ਆਪਾਂ ਪੁੱਛ ਲੈਂਦੇ ਹਾਂ ਜੀ। ਕੋਈ ਨਾ ਕੋਈ ਜੇ ਦੱਸ ਦੇਵੇ ਤਾਂ ਵਧੀਆ ਹੈਗਾ ਜੀ। ਹਰਵੰਸ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਮੇਰੀ ਵਾਈਫ ਦੇ ਜਿੱਦਾਂ ਖਾਜ ਬਹੁਤ ਜ਼ਿਆਦਾ ਹੁੰਦੀ ਹੈ ਤੇ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਹੈਗੀ। ਕਿਸੇ ਨੂੰ ਪਤਾ ਹੋਵੇ ਕੋਈ ਦਵਾਈ ਹੋਵੇ। ਬੋਡੀ ਤੇ ਖਾਜ ਹੁੰਦੀ? ਹਾਂਜੀ, ਪੂਰੀ ਬੋਡੀ ਤੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਠੀਕ ਹੈ ਜੀ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਵੈਸੇ ਦੱਸਿਆ ਤਾਂ ਬੜੀ ਵਾਰੀ ਕਿਹਾ ਹੈਗਾ ਕਿ ਜਦੋਂ ਤੁਹਾਡੀ ਬੋਡੀ ਤੇ ਖਾਜ ਹੋਈ ਜਾਂਦੀ ਆ ਤੇ ਉਸ ਵੇਲੇ ਤੁਸੀਂ ਕੀ ਕਰਨਾ ਆ, ਕੀ ਬੋਡੀ ਨੂੰ ਲਾਉਣਾ ਆ। ਉਹ ਤਾਂ ਫਿਰ ਇਸ ਤਰ੍ਹਾਂ ਹੁੰਦੀ ਆ ਕਿ ਤੁਹਾਡੀ ਜਾਨ ਕੱਢ ਦਿੰਦੀ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਆਪਣੀ ਫੀਡਬੈਕ ਤੇ ਹੋਰ ਇਲਾਜ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। ਪ੍ਰਿਤਪਾਲ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀ ਨਾ, ਮੇਰੇ 2 ਦੰਦ ਆ, ਦਾੜਾਂ ਨੇ ਉੱਪਰ ਵਾਲੀਆਂ, ਉਹਨਾਂ ਨੂੰ ਠੰਡਾ ਪਾਣੀ ਵੀ ਲੱਗਦਾ ਤੇ ਗਰਮ ਪਾਣੀ ਵੀ ਲੱਗਦਾ ਹੈ। ਠੰਡਾ ਤਾਂ ਕਿਸੇ ਨੂੰ ਪਤਾ ਹੋਵੇ। ਹਾਂ, ਰੋਟੀ ਖਾਂਦਾ ਗਰਮ ਮਾੜੀ ਜੀ ਤਾਂ ਵੀ ਲੱਗਦਾ, ਤੇ ਪਾਣੀ ਪੀਣਾ ਜਾਂ ਚਾਹ ਪੀਣਾ ਤਾਂ ਵੀ 2 ਦੰਦ ਨੇ ਉੱਪਰ ਵਾਲੇ ਦਾੜ, ਉਹਨਾਂ ਨੂੰ ਲੱਗਦਾ। ਤੇ ਕਿਸੇ ਨੂੰ ਪਤਾ ਹੋਵੇ ਕੋਈ ਦਵਾਈ ਸ਼ਵਾਈ ਤੇ ਦੱਸਿਓ। ਠੀਕ ਹੈ ਜੀ। ਓਕੇ, ਥੈਂਕ ਯੂ। ਇੱਕ ਵਾਰ ਤੇ ਦੰਦਾਂ ਦੀਆਂ ਇੰਨੀਆਂ ਚੀਜ਼ਾਂ ਦੱਸੀਆਂ ਸੀ ਵੀ ਮੈਨੂੰ ਲੱਗਦਾ ਸੀ ਫਿਰ ਡਾਕਟਰ ਕਹਿੰਦੇ ਵੀ ਅਸੀਂ ਕਦ ਲਈ ਬੈਠੇ ਹੈਗੇ ਹਾਂ। ਵੈਸੇ ਕਈ ਵਾਰੀ ਦੱਸਿਆ ਜਾਂਦਾ ਕਿ ਤੁਸੀਂ ਜਿਹੜੀ ਫਟਕੜੀ ਵਗੈਰਾ ਇਸ ਤਰ੍ਹਾਂ ਦਾ ਹੋਰ ਵੀ ਕੁਛ ਨਾ ਕੁਛ ਜ਼ਰੂਰ ਹੋਊਗਾ ਜੀ ਜਿਨ੍ਹਾਂ ਨੇ ਕੀਤਾ ਹੋਇਆ ਆ। ਤੁਸੀਂ ਜ਼ਰੂਰ ਸ਼ੇਅਰ ਕਰ ਲਓ। ਤੁਸੀਂ ਕੁਛ ਖਾ ਲੈਂਦੇ ਆ ਤਾਂ ਤੁਹਾਨੂੰ ਐਂ ਲੱਗਦਾ ਕਿ ਅਫਰੀਮਾ ਹੋਇਆ ਆ ਤੇ ਉਹ ਬਾਰੇ ਪੁੱਛਿਆ ਗਿਆ ਤੇ ਜ਼ਰੂਰ ਦੱਸਿਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਤੁਸੀਂ ਜ਼ਰੂਰ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਆ। ਕਸ਼ਮੀਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਪੁੱਛਣਾ ਸੀਗਾ, ਜਿੱਦਾਂ ਮੈਨੂੰ ਇਨਫੈਕਸ਼ਨ ਹੋ ਗਿਆ ਸੀ ਢਿੱਡ 'ਚ ਬਹੁਤ ਜ਼ਿਆਦਾ ਤੇ ਉਸ ਤੋਂ ਬਾਅਦ ਵਾਈਟ ਸੈੱਲ ਵੱਧ ਗਏ। ਅੱਛਾ ਜੀ। ਇਹਨਾਂ ਦਾ ਕੀ ਇਲਾਜ ਕਿੱਦਾਂ ਘਟਣਗੇ? ਵਾਈਟ ਸੈੱਲ ਹਾਂਜੀ ਵਧੇ ਹੋਏ ਹਨ? ਹਾਂਜੀ। ਠੀਕ ਹੈ ਜੀ। ਹਾਂਜੀ, ਦੱਸਿਓ ਜੇ ਕਿਸੇ ਨੂੰ ਪਤਾ ਹੋਏ। ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਵਾਈਟ ਸੈੱਲ ਵੱਧਦੇ ਆ ਜੇ ਕਿਸੇ ਨੂੰ ਕੁਝ ਸੌਖਾ ਤਰੀਕਾ ਆ ਤੇ ਉਹ ਜ਼ਰੂਰ ਦੱਸਦਾ। ਬਹੁਤ ਵਾਰੀ ਦੱਸਿਆ ਜਾਂਦਾ ਤੁਹਾਡੇ ਵਾਈਟ ਸੈੱਲ ਵਧੇ ਹੋਏ ਆ। ਸੁਰਿੰਦਰ ਕੌਰ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਦੱਸਣਾ ਸੀ ਉਹ ਵੀਰ ਜੀ ਕਹਿੰਦੇ ਸੀਗੇ ਕਿ ਮੇਰੇ ਬੋਡੀ ਤੇ ਖਾਜ ਆਉਂਦੀ ਆ ਤੇ ਮੇਰਾ ਐਕਸਪੀਰੀਅੰਸ ਆ। ਹਾਂਜੀ। ਕਿ ਮੇਰੇ ਵੀ ਆਉਂਦੀ ਸੀਗੀ, ਮੈਂ ਬਹੁਤ ਤੰਗ ਸੀਗੀ, ਤਾਂ ਮੈਂ ਕੀ ਕੀਤਾ ਕਿ ਸੀਟਾਫਿਲ ਦਾ ਹੀ ਸੋਪ ਲਾਉਣੀ ਆ ਤੇ ਸੀਟਾਫਿਲ ਦੀ ਕਰੀਮ ਲਾਉਣੀ ਨਾ ਕੇ। ਬਸ ਮੇਰੇ ਤਾਂ ਇੱਕ ਦਿਨ ਮੈਂ 2 ਦਿਨ ਯੂਜ਼ ਕੀਤੀ ਤਾਂ ਮੈਨੂੰ ਆਰਾਮ ਆ ਗਿਆ ਜਿੱਦਾਂ ਕਹਿ ਲਓ। ਫਿਰ ਮੈਂ ਕਿਹਾ ਮੈਂ ਵੀਰ ਜੀ ਨੂੰ ਦੱਸਦੀ ਹਾਂ ਕਿ ਇਹ ਯੂਜ਼ ਕਰਕੇ ਦੇਖ ਲੈਣਾ। ਜ਼ਰੂਰ ਜੀ, ਜ਼ਰੂਰ। ਥੈਂਕ ਯੂ। ਹਾਂਜੀ ਹਾਂਜੀ, ਓਕੇ ਜੀ ਭੈਣ ਜੀ, ਥੈਂਕ ਯੂ। ਹਾਂਜੀ, ਜਿਨ੍ਹਾਂ ਨੇ ਭਾਈ ਸਾਹਿਬ ਨੇ ਪੁੱਛਿਆ ਸੀ ਉਹਨਾਂ ਦੀ ਵਾਈਫ ਦੇ, ਉਹਨਾਂ ਨੂੰ ਦੱਸਿਆ ਗਿਆ ਆ ਕਿ ਜਿਹੜਾ ਸੀਟਾਫਿਲ, ਜਦੋਂ ਤੁਸੀਂ ਜਾਓਗੇ ਸਟੋਰ ਦੇ ਵਿੱਚ ਨਾ, ਉੱਥੇ ਪਿਆ ਹੁੰਦਾ ਲੋਸ਼ਨ, ਜਿੱਥੇ ਲੋਸ਼ਨ ਪਏ ਹੁੰਦੇ ਆ ਨਾ ਸੀਟਾਫਿਲ, ਉਹਦੇ ਤੁਸੀਂ ਉਹਨੂੰ ਲਿਆ ਕੇ ਉਹਨੂੰ ਯੂਜ਼ ਕਰਨਾ ਸ਼ੁਰੂ ਕਰ ਦਿਓ। ਹੋ ਸਕਦਾ ਤੁਹਾਨੂੰ ਇੱਕ ਰਾਤ ਵਿੱਚ ਨਾ ਫਰਕ ਪਵੇ, ਹੋ ਸਕਦਾ ਤੁਹਾਨੂੰ 2 ਦਿਨ ਲੱਗ ਜਾਣ, ਤੁਹਾਨੂੰ ਥੋੜਾ ਟਾਈਮ ਵੀ ਲੱਗ ਜਾਵੇ। ਸਾਡੇ ਅਗਲੇ ਕਾਲਰ ਨੇ ਹਰਪ੍ਰੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ 'ਚ 2 ਕੁਐਸਚਨ ਆ। ਇੱਕ ਤਾਂ ਮੈਂ ਪੁੱਛਣਾ ਜੀ, ਸੁਹਾਂਜਣੇ ਦੀ ਛਿੱਲ ਚੂਰਨ ਆ ਤੇ ਉਹ ਆਪਣੀ ਪੱਤਿਆਂ ਦਾ ਚੂਰਨ ਆ, ਤੇ ਇੱਕ ਹੈਗੀ ਅਰਜਨ ਦੀ ਛਿੱਲ ਦਾ ਛਿੱਲਾਂ ਲੈਂਦੇ ਮੀਡੀਆ ਮੰਗਵਾਈਆਂ, ਤੇ ਵੀ ਦੋਵੇਂ ਚੀਜ਼ਾਂ ਇੱਕ ਦਿਨ 'ਚ ਖਾ ਸਕਦੀਆਂ ਜਾਂ ਕਿੱਦਾਂ ਖਾਵਾਂ? ਦੋਵਾਂ ਚੀਜ਼ਾਂ ਵੱਖਰੀਆਂ ਵੱਖਰੀਆਂ। ਕਾਹ ਤੋਂ ਖਾਣੀਆਂ ਤੁਸੀਂ? ਇਹ ਗੋਡੇ ਗਿੱਟੇ ਬਹੁਤ ਖਰਾਬ ਹੋਇਆ ਜੀ, ਤੁਰਨ ਦਾ ਸਰੀਰ 'ਚ ਜਿੱਦਾਂ ਬਹੁਤੀ ਹੈ ਨਹੀਂ ਜਾਨ ਹਿੰਮਤ। ਅੱਛਾ ਅੱਛਾ। ਤੇ ਦੂਸਰੀ ਗੱਲ ਹੈ ਵੀ ਇੱਕ ਸਾਡੇ ਪਿੰਡ ਆਪਣੀ ਹੈਗੀ ਆ ਰਿਲੇਟਿਵ, ਉਹਨਾਂ ਦੇ ਜਿੱਦਾਂ ਪੈਰਾਂ ਦੇ ਵਿੱਚ ਕੀੜੀਆਂ ਬਹੁਤ ਜਲਾਉਂਦੀਆਂ, ਬੜੀ ਦੁਖੀ ਵਿਚਾਰੀ ਆ, ਸਿਆਣੀ ਜਿਹੀ ਆ। ਤੇ ਮੈਂ ਕਿਹਾ ਸੀ ਮੈਂ ਪੁੱਛ ਕੇ ਦੇਖੂੰਗੀ ਭਈ ਕੁਛ ਦੱਸਦੇ ਆ ਤਾਂ ਫਿਰ ਉਹ ਤੁਸੀਂ ਕਰਕੇ ਦੇਖਿਓ। ਪੈਰਾਂ 'ਚ ਕੀੜੀਆਂ ਤੁਰਦੀਆਂ ਨਾ, ਦਿਨੇ ਰਾਤ ਤੁਰਦੀਆਂ ਜਾਂ ਰਾਤ ਨੂੰ ਹੀ? ਰਾਤ ਨੂੰ ਸੌਣ ਲੱਗੀਆਂ ਤੁਰਦੀਆਂ। ਹੈ ਸਿਆਣੀ, ਕੰਮ ਕੁਮ ਸਾਰਾ ਕਰਦੀ, ਹੁਣ ਕੋਈ ਛੱਡਿਆ ਸਾਰੇ ਚੈੱਕ ਵੀ ਕਰਾਇਆ, ਕਈਆਂ ਡਾਕਟਰ ਕੋਲ ਜਾ ਆਈ, ਪਰ ਉਹ ਹਨਾ ਡੁੱਲੀ ਪਈ ਐ। ਐਸੇ ਮੈਂ ਦੱਸ, ਮੈਂ ਕਿਹਾ ਵਿਨੀਗਰ 'ਚ ਪੈਰ ਕਰਕੇ ਦੇਖੋ, ਕਾਲੀਆਂ ਮਿਰਚਾਂ ਏਦਾਂ ਕਰਕੇ ਦੇਖੋ, ਤੇ ਪਰ ਕੋਈ ਗੱਲ ਨਹੀਂ ਉਹਨਾਂ ਦੀ ਬਣੀ। ਬਹੁਤ ਜਰੀ ਰਾਤ ਨੂੰ ਤੜਫਦੀ ਜਦੋਂ ਮੈਂ ਏਦਾਂ ਸੁਣਦੀ ਨਾ। ਪੈਰਾਂ ਨੂੰ ਹੱਥ ਵੀ ਮਾਲਸ਼ ਵੀ ਨਹੀਂ ਕਰਨੀ ਹੁੰਦੀ, ਪੈਰਾਂ ਨੂੰ ਹੱਥ ਵੀ ਨਹੀਂ ਲਾਉਣ ਦਿੰਦੀ ਨਿਆਣੇ ਨੂੰ। ਪੈਰ ਦੋ
ਹਾਂਜੀ ਤਾਂ ਮੇਰਾ ਤਾਂ ਜ਼ਰੂਰ ਦੱਸਿਓ ਮੈਂ ਕਿੱਦਾਂ ਵੀ ਅਰਜਨਸ਼ੀਲਾ ਪਾਊਡਰ ਕਿੱਦਾਂ ਲੈ ਸਕਦੀ ਹਾਂ। ਕੋਈ ਮੈਂ ਕੇਲਾ ਨਹੀਂ ਪਾ ਸਕਦੀ, ਖਾ ਨਹੀਂ ਸਕਦੀ, ਕੋਈ ਰੋਟੀ ਵਾਧੂ ਕੋਈ ਚੀਜ਼ ਕੁਛ ਨਹੀਂ ਖਾਂਦੀ। ਤੁਹਾਡੇ ਕੋਲ ਇੱਕ ਅਰਜਨਸ਼ੀਲਾ, ਦੂਜਾ ਕੀ ਆ? ਇਹ ਆਪਣੇ ਸੁਹਾਂਜਣੇ ਦਾ ਪੂਰਾ ਚੂਰਨ ਆ ਤੇ ਪੱਤਿਆਂ ਦਾ ਚੂਰਨ, ਸੁਹਾਂਜਣੇ ਦੇ ਪੱਤਿਆਂ ਦਾ। ਠੀਕ ਹੈ, ਮੋਰਿੰਗਾ। ਠੀਕ ਹੈ। ਹਾਂਜੀ ਮੇਰੀ ਉਹ ਸਾਡੇ ਲਾਗੇ ਤੇ ਉੱਥੋਂ ਫਿਰ ਮੈਂ ਮੰਗਵਾਇਆ ਤੇ ਉਹਨੂੰ ਸੁਕਾ ਕੇ ਨਿਆਣਿਆਂ ਤੇ ਫਿਰ ਘੱਲਿਆ, ਨਾਲ ਪੱਤਿਆਂ ਦਾ ਚੂਰ ਬਣਾ ਕੇ ਘੱਲਿਆ। ਠੀਕ ਹੈ। ਤੇ ਬਈ ਮੁੜ ਕੇ ਫਿਰ ਪਾਣੀ ਫਿਰ ਸਿਰ ਨੂੰ ਪੀਵਾਂ, ਗੋਲੀ ਖਾਣੀ ਐਸਿਡ ਦਾ ਕੈਪਸੂਲ, ਤੇ ਫਿਰ ਮੈਂ ਉਹ ਇੱਕ ਕਲੌਂਜੀ ਵੀ ਸਿਰ ਨੂੰ ਖਾ ਲੈਂਦੀ ਕਈ ਵਾਰੀ। ਤੇ ਜੇ ਤੈਨੂੰ ਗੋਲੀ ਨਹੀਂ ਖਾਂਦੀ ਉਤਾਂ ਮੇਰੀ ਰੋਟੀ ਚਾਹ ਪਾਣੀ ਕੁਛ ਵੀ ਚਾਹ ਮੈਂ ਪੀ ਨਹੀਂ ਸਕਦੀ ਬਿਲਕੁਲ ਹੀ। ਕਾਲੀ ਚਾਹ ਪੀਣੀ, ਰਾਤ ਨੂੰ ਗ੍ਰੀਨ ਟੀ ਪੀਣੀ, ਦੁੱਧ ਨਹੀਂ ਪੀਣਾ, ਦਹੀਂ ਨਹੀਂ ਖਾਣਾ, ਡਰਦੀ ਨੇ। ਮੈਂ ਕਿਹਾ ਚੱਲ ਉਹੀ ਪੀ ਕੇ ਦੇਖ, ਜਿੱਦਾਂ ਕਹਿਣਗੇ ਉਦਾਂ ਫਿਰ ਕਰਕੇ ਦੇਖ ਲਵਾਂਗੀ। ਠੀਕ ਹੈ ਜੀ। ਹਾਂਜੀ ਹਾਂ, ਮੈਨੂੰ ਜ਼ਰੂਰ ਦੱਸਿਓ, ਤੁਹਾਡੀ ਬੜੀ ਮਿਹਰਬਾਨੀ ਹੋਵੇਗੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਹਾਂਜੀ ਜੀ, ਜੇ ਕਿਸੇ ਨੂੰ ਪਤਾ ਆ ਤੇ ਤੁਸੀਂ ਸ਼ੇਅਰ ਕਰ ਸਕਦੇ ਆ, ਦੱਸ ਸਕਦੇ ਆ। 408 272 5200 ਦਾ ਫੋਨ ਨੰਬਰ ਹੈ। ਗੁਰਜੀਤ ਥੋੜਾ ਪਾਣਾ ਸੀ ਤੇ ਨੰਬਰ ਮੇਰੇ ਖਿਆਲ ਦੇ ਵਿੱਚ ਤੁਹਾਡਾ ਰੀਡਾਇਲ ਲੱਗ ਜਾਂਦਾ ਗੁਰਜੀਤ ਜੀ, ਕਿਉਂਕਿ ਤੁਸੀਂ ਆਪਣੀਆਂ ਗੱਲਾਂ ਬਾਤਾਂ ਕਰਦੇ ਹੁੰਦੇ ਆ ਜਦੋਂ ਵੀ ਤੁਹਾਡੀ ਲਾਈਨ ਮਿਲਦੀ ਹੈ। ਮੇਜਰ ਸਿੰਘ ਜੀ। ਸਤਿ ਸ਼੍ਰੀ ਅਕਾਲ ਬਰਿੰਦਰ ਜੀ। ਸਤਿ ਸ਼੍ਰੀ ਅਕਾਲ ਬਰਿੰਦਰ ਜੀ। ਮੇਰੇ ਦੋ ਕੁਐਸਚਨ ਹੈ। ਇੱਕ ਤਾਂ ਮੇਰੇ ਨਾ ਢੂਈ ਤੇ ਖਾਜ ਬਹੁਤ ਆਉਂਦੀ ਹੈ ਤੇ ਕਈ ਵਾਰ ਜਦੋਂ ਮੈਨੂੰ ਖਾਜ ਛਿੜਦੀ ਆ ਤੇ ਫਿਰ ਮੈਂ ਕਈ ਵਾਰ ਦਬਾਰ ਦੇ ਨਾਲ ਰਗੜਦਾ, ਕਿਉਂ ਹੱਥ ਉੱਥੇ ਜਾਂਦਾ ਨਹੀਂ ਗਾ। ਤੇ ਦੂਜੀ ਮੇਰਾ ਹੈਗਾ, ਮੈਨੂੰ ਕੁੱਤੇ ਖੰਘ ਬਸ ਇਹੋ ਹੀ ਆ, ਆਉਂਦੀ ਨਹੀਂ, ਹੋਰ ਕੋਈ ਨਾਲ ਬਲਗਮ ਵਗੈਰਾ ਕੁਛ ਨਹੀਂ ਗੀ, ਖੰਘ ਹੈ। ਸੁੱਕੀ ਖੰਘ ਹੈ ਤੁਹਾਨੂੰ? ਹਾਂਜੀ ਹਾਂਜੀ ਹਾਂਜੀ, ਕਿਉਂਕਿ ਮੇਰੇ ਫੇਫੜਿਆਂ 'ਚ ਪਾਣੀ ਪੈ ਗਿਆ ਸੀਗਾ ਤੇ ਮੈਂ ਹਸਪੀਟਲ ਰਿਹਾ ਤਾਂ ਪਾਣੀ ਤੋਂ ਨਾ ਮੇਰਾ ਕੱਢ ਦਿੱਤਾ ਫੇਫੜਿਆਂ 'ਚ, ਪਰ ਹੁਣ ਮੈਨੂੰ ਖੰਘ ਆਈ ਨਹੀਂ। ਠੀਕ ਹੈ ਜੀ, ਠੀਕ ਹੈ। ਓਕੇ ਜੀ, ਸਤਿ ਸ਼੍ਰੀ ਸੁੱਕੀ ਖੰਘ ਦਾ ਆਪਾਂ ਪੁੱਛ ਲੈਣੇ ਹੈਗੇ। ਸੁੱਕੀ ਖੰਘ ਬਹੁਤਿਆਂ ਨੂੰ ਹੈਗੀ ਆ ਜੀ। ਉਹ ਹਾਂ, ਜਿਨ੍ਹਾਂ ਦੇ ਥੋੜ੍ਹਾ ਬਹੁਤਾ ਕਿਤੇ ਫੇਫੜਿਆਂ ਦੇ ਵਿੱਚ ਪ੍ਰੋਬਲਮ ਪੈ ਜਾਂਦੀ ਆ ਉਹਨਾਂ ਨੂੰ ਹੋ ਜਾਂਦੀ। ਸੋ ਸੁੱਕੀ ਖੰਘ ਤੋਂ ਵੀ ਦੱਸਿਆ ਗਿਆ ਬਹੁਤਾ ਕੁਛ। ਤੁਸੀਂ ਆਹ ਖਾਜ ਦਾ ਤਾਂ ਵੈਸੇ ਪਹਿਲਾਂ ਦੱਸੇ ਦਿੱਤਾ ਹੈਗਾ। ਜਿਨ੍ਹਾਂ ਦੇ ਖੁਰਕ ਹੁੰਦੀ ਆ ਉਹ ਕੀ ਕਰਨ? ਗੁਰਜੀਤ। ਗੁਰਜੀਤ ਕੌਰ ਜੀ। ਲਓ ਜੀ, ਇਸ ਤਰ੍ਹਾਂ ਦੇ ਵੀ ਆਪਾਂ ਹੁੰਦੇ ਆ ਕਿ ਜਦੋਂ ਤੁਹਾਡੀਆਂ ਲਾਈਨਾਂ ਮਿਲ ਜਾਂਦੀਆਂ ਤੁਸੀਂ ਗੱਲਾਂ ਹੀ ਕਰੀ ਜਾਂਦੇ ਆ, ਜਾਂ ਤੁਸੀਂ ਕੁਛ ਨਾ ਕੁਛ ਜਿਹੜਾ ਕੁੱਕ ਕਰੀ ਜਾਂਦੇ ਆ, ਜਾਂ ਤੁਹਾਡੇ ਰੀਡਾਇਲ ਲੱਗੇ ਹੋਏ ਆ। ਅਤੇ ਪਲੀਜ਼ ਤੁਸੀਂ ਜੇ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਗੱਲ ਕਰਨੇ ਦਾ ਤਾਂ ਤੁਸੀਂ ਪਲੀਜ਼ ਨਾ ਕਰੋ ਕਾਲ ਨੂੰ, ਕਿਉਂਕਿ ਫਿਰ ਦੂਸਰਿਆਂ ਦੀ ਵਾਰੀ ਵੀ ਤੁਸੀਂ ਲਾ ਲੈਂਦੇ ਹੈਗੇ ਆ। ਅਤੇ ਉਹਨਾਂ ਨੇ ਸੁੱਕੀ ਖੰਘ ਦਾ ਪੁੱਛਿਆ ਸੀਗਾ। ਕਈ ਵਾਰ ਦੱਸਿਆ ਵੀ ਜਾਂਦਾ ਹੈਗਾ ਕਿ ਜਿਹੜੀ ਸੁੱਕੀ ਖੰਘ ਹੈਗੀ ਆ ਉਹਦੇ ਲਈ ਕਈ ਤਾਂ ਕਾਲੀ ਚਾਹ ਉਹਦੇ ਵਿੱਚ ਘਿਓ ਪਾ ਕੇ, ਜਾਂ ਉਹਦੇ ਵਿੱਚ ਮੱਖਣ ਬਟਰ ਹੀ ਸਿੱਟ ਲੈਂਦੇ ਆ, ਉਹ ਵੀ ਪਾ ਲੈਂਦੇ ਆ, ਅਤੇ ਉਹ ਉਹਨਾਂ ਨੂੰ ਆਰਾਮ ਆਇਆ। ਉਸ ਦੀ ਵੀ ਜਿਹੜੀ ਆ ਫੀਡਬੈਕ ਕਈ ਵਾਰੀ ਆਈ ਹੈਗੀ ਆ। ਬਾਕੀ ਅਰਜਨਸ਼ੀਲ ਕਾਹਦੇ ਤੋਂ ਪੀਣੀ ਆ ਤੁਸੀਂ, ਜਾਂ ਸੁਹਾਂਜਣਾ ਜਿਹਨੂੰ ਮੋਰਿੰਗਾ ਕਹਿੰਦੇ ਆ, ਜੇ ਕਿਸੇ ਨੂੰ ਉਹਨਾਂ ਦੇ ਬਾਰੇ ਵੀ ਪਤਾ ਹੋਵੇ ਤੇ ਤੁਸੀਂ ਪਲੀਜ਼ ਜ਼ਰੂਰ ਸ਼ੇਅਰ ਕਰ ਲਿਆ। 408 272 5200। ਅਗਲੇ ਕਾਲਰ ਨੇ ਮਨਜੀਤ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਹੱਥੂ ਜਿਹਾ ਛਿੜਦਾ ਕਦੇ ਕਦੇ, ਇੱਕ ਠੰਡ ਲੱਗੀ ਜਾਂਦੀ ਆ, ਬੁਖਾਰ ਚੈੱਕ ਕਰਦੇ ਆ ਬੁਖਾਰ ਹੁੰਦਾ ਨਹੀਂ, ਉਹ ਕੰਮ ਬਾਜੇ ਲੱਗੀ ਆ। ਠੰਡ ਉਦਾਂ ਲੱਗਦੀ ਆ ਤੁਹਾਨੂੰ? ਹਾਂਜੀ। ਤੇ ਹੱਥੂ ਛਿੜਦਾ ਦਿਹਾੜੀ 'ਚ ਇੱਕ ਅੱਧੀ ਵਾਰ ਛੁੱਟਦਾ, ਜਮਾ ਹੀ ਢਿੱਡ ਇਕੱਠਾ ਕਰ, ਸੁੱਕਾ ਹੀ ਛਿੜਦਾ, ਕੋਈ ਖੰਘ ਨਹੀਂ, ਕੋਈ ਬਲਗਮ ਨਹੀਂ, ਕੁਛ ਨਹੀਂ। ਠੀਕ ਹੈ। ਹਾਂਜੀ ਠੀਕ ਆ, ਪੁੱਛਦੇ ਆ ਆਪਾਂ ਇਹਦੇ ਬਾਰੇ ਵੀ। ਹੁੱਥੂ ਛਿੜਦੇ ਦੀਆਂ 2-3 ਕਾਲਸ ਆ ਗਈਆਂ। ਜੇ ਕਿਸੇ ਨੂੰ ਪਤਾ ਹੋਵੇ ਹੁੱਥੂ ਛਿੜਦਾ ਆ ਜਿਹੜਾ, ਉਹ ਕਿਉਂ ਛਿੜਦਾ ਆ, ਤੇ ਉਹਦੇ ਬਾਰੇ ਤੁਸੀਂ ਜ਼ਰੂਰ ਦੱਸਿਓ ਕਿ ਜੇ ਕਿਸੇ ਨੂੰ ਉਹਦੇ ਇਲਾਜ ਬਾਰੇ ਪਤਾ ਆ ਵੀ ਹੁੱਥੂ ਛਿੜਦਾ। ਵੈਸੇ ਮੈਂ ਉਹਦੀ ਇੱਕ ਚਾਹ ਜਿਹੀ ਦੱਸੀ ਹੈਗੀ ਆ, ਜ਼ਰੂਰੀ ਨਹੀਂ ਗੀ ਕਿ ਜਿਹੜੀ ਚੀਜ਼ ਸੀ ਜਾਂਦੀ ਆ ਤੁਹਾਨੂੰ ਉਹ ਫਿੱਟ ਹੀ ਹੋਊਗੀ। ਦੰਦਾਂ ਬਾਰੇ ਪੁੱਛਿਆ ਸੀਗਾ ਕਿ ਜਿਹੜੇ ਦੰਦ ਆ ਕਿਸੇ ਦੇ, ਉਹਨਾਂ ਨੂੰ ਤੱਤਾ ਠੰਡਾ ਲੱਗਦਾ ਆ, ਉਹਦੇ ਬਾਰੇ ਵੀ ਦੱਸਿਆ ਗਿਆ ਸੀਗਾ ਕਿ ਜਿਹੜੇ ਦੰਦ ਜਿਨ੍ਹਾਂ ਨੂੰ ਤੱਤਾ ਠੰਡਾ ਲੱਗਦਾ ਆ, ਮੇਰੇ ਖਿਆਲ 'ਚ ਤਿਲਾਂ ਦਾ ਤੇਲ, ਨਾ ਅਲਸੀ ਦਾ ਤੇਲ ਸੀ ਸ਼ਾਇਦ, ਉਹਦੀ ਉਹਨੂੰ ਕਿਹਾ ਸੀਗਾ ਕਿ ਤੁਸੀਂ ਉਹਦੀ ਕਰੂਲੀ ਕਰਨੀ। ਸੋ ਪਰ ਹੋ ਸਕਦਾ ਕਿ ਇਸ ਦੇ ਇਲਾਜ ਆ ਜਿਹੜੇ ਉਹ ਹੋਰ ਵੀ ਹੋਣ, ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਆ ਜੇ ਕੋਈ ਹੋਰ ਵੀ ਕਿਸੇ ਕੋਲ ਇਲਾਜ ਹੈਗਾ ਆ। ਅਤੇ ਪਿਛਲੇ ਵੀਕ ਤੋਂ ਪਿਛਲੇ ਵੀਕ ਵੀ ਇਹ ਦੱਸਿਆ ਗਿਆ ਸੀਗਾ ਜਿਨ੍ਹਾਂ ਨੂੰ ਚੱਕਰ ਆਉਂਦੇ ਹੈਗੇ ਆ, ਜਿਹਨੂੰ ਵੀ ਪਤਾ ਆ ਅਤੇ ਉਹ ਤੁਸੀਂ ਦੱਸ ਸਕਦੇ ਆ। ਅਤੇ ਆਪਾਂ ਅਗਲੇ ਕਾਲਰਸ ਵੱਲ ਵੀ ਚੱਲਦੇ ਹਾਂ। 408 272 5200। ਕਸ਼ਮੀਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਬਲਵਿੰਦਰ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਮੇਰਾ ਬੇਟਾ ਇੰਡੀਆ, ਉਹਦੇ ਸਿਰ 'ਚ ਜ਼ਖਮ ਜਿਹੇ ਹੁੰਦੇ, ਖਰਿੰਡ ਜਿਹੇ ਬਣ ਕੇ। ਅੱਛਾ।
ਉਹ ਕੋਈ ਇਲਾਜ ਕੋਈ ਭੈਣ ਭਰਾ ਦੱਸਣ ਵੀ ਕਿੱਦਾਂ ਹਟ ਸਕਦੇ ਆ? ਗਰਮੀਆਂ 'ਚ ਹੁੰਦੇ ਜਾਂ ਸਦਾ ਹੀ ਹੁੰਦੇ ਰਹਿੰਦੇ? ਨਹੀਂ, ਹੁਣ ਹੋਏ ਉਹ ਜਿੱਦਾਂ ਉਹਨਾਂ ਦੇ ਅੱਗੇ ਤਾਂ ਨਹੀਂ ਹੋਏ ਕਦੇ, ਪਹਿਲੀ ਵਾਰੀ ਹੋਏ ਏਦਾਂ। ਠੀਕ ਆ। ਹਾਂਜੀ ਹਾਂਜੀ ਠੀਕ ਹੈ ਉਹ ਭੈਣ ਜੀ ਮੈਂ ਇੱਕ ਉਹ ਨਾ ਹਲਦੀ ਵਾਲਾ ਪਾਣੀ ਪੀਂਦੀ ਜਦੋਂ ਸੁੰਡ ਹਲਦੀ ਅਚਪੁਰਨ ਦਾ, ਉਹ ਪਹਿਲਾਂ ਪਾ ਕੇ ਰੱਖਣਾ ਬੋਤਲ 'ਚ ਕੁਛ ਦਿਨ ਕਿ ਜਦੇ ਪੀ ਲੈਣਾ? ਪਾਣੀ ਤਾਂ ਨਹੀਂਗਾ ਉਹ, ਤੁਸੀਂ ਸੁਣਿਆ ਨਹੀਂ ਠੀਕ ਨਾਲ ਮੈਨੂੰ ਲੱਗਦਾ। ਹਾਂਜੀ ਹਾਂਜੀ ਕੋਈ ਨਹੀਂ, ਮੈਂ ਫਿਰ ਦੱਸ ਦਿੰਦੀ ਤੁਹਾਨੂੰ ਬ੍ਰੇਕ ਤੋਂ ਬਾਅਦ। ਓਕੇ ਓਕੇ ਠੀਕ ਹੈ ਜੀ, ਠੀਕ ਆ। ਜਦੋਂ ਤੁਹਾਨੂੰ ਨਹੀਂ ਪਤਾ ਲੱਗਦਾ ਕਿਸੇ ਚੀਜ਼ ਦਾ, ਤੁਸੀਂ ਪਲੀਜ਼ ਉਸ ਨੂੰ ਦੁਬਾਰਾ ਸੁਣ ਲਿਆ ਕਰੋ। ਦੁਬਾਰਾ ਸੁਣ ਕੇ ਉਹਨੂੰ ਤੁਸੀਂ ਫਿਰ ਉਹਨਾਂ ਚੀਜ਼ਾਂ ਨੂੰ ਉਸੇ ਤਰ੍ਹਾਂ ਵਰਤ ਲਿਆ ਕਰੋ। ਬਲਵਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ, ਬਹੁਤ ਲੋਕਾਂ ਨੂੰ ਆਰਾਮ ਆਉਂਦਾ। ਤੇ ਜਿਹੜੀ ਉਹ ਗੁਹਾਰਨੀ ਬਾਰੇ ਪੁੱਛਿਆ ਨਾ, ਇੱਥੇ ਆਪਣੇ ਰੇਡੀਓ ਤੇ ਦੱਸਿਆ ਸੀ। ਹਾਂਜੀ, ਕੋਈ ਇਮਲੀ ਦਾ ਬੀ ਕਾਸੇ 'ਚ ਘਸਾ ਕੇ ਜਾਂ ਕੋਈ ਉਹ ਮਿੱਟੀ ਦੀ ਠੂਠੀ ਜੀ ਲੈ ਲੈਣ, ਉਹਦੇ 'ਚ ਘਸਾ ਕੇ ਤੇ ਉਹ ਲੇਪ ਲਾਉਣ ਉਹਦੇ। ਗੁਆਂਢਣੀ ਜਿਹੜੀ ਕਹਿੰਦੇ ਆ ਨਾ। ਠੀਕ ਆ। ਹਾਂਜੀ ਠੀਕ ਆ। ਹਾਂਜੀ, ਤੇ ਜਿਨ੍ਹਾਂ ਨੇ ਦੰਦਾਂ ਦਾ ਪੁੱਛਿਆ, ਉਹ ਹਲਦੀ ਤੇ ਨੂਣ ਮਲਣ ਜੀ ਬੁੱਟਾਂ ਨੂੰ। ਉਹਨਾਂ ਦੇ ਬੁੱਟਾਂ 'ਚ ਠੰਡਾ ਤੱਤਾ ਲੱਗਦਾ ਨਾ, ਤੇ ਉਹ ਬੁੱਟ ਵੀ ਖਰਾਬ ਹੋਣੇ ਆ ਨਾਲ। ਉਹ ਮਲਣ ਦੰਦਾਂ ਤੇ ਹਲਦੀ ਤੇ ਨੂਣ। ਠੀਕ ਹੈ। ਹਾਂਜੀ, ਫੜਕੜੀ ਦੀਆਂ ਕੋਲੀਆਂ ਵੀ ਕਰ ਲੈਣ ਤੇ ਹਲਦੀ ਤੇ ਨੂਣ 2 ਟਾਈਮ ਮਲਣ ਜ਼ਰੂਰ। ਠੀਕ ਹੈ। ਉਹਦੇ ਨਾਲ ਤੱਤਾ ਠੰਡਾ ਲੱਗਣੋਂ ਹਟ ਜਾਊਗਾ। ਹਾਂਜੀ, ਥੈਂਕ ਯੂ ਜੀ। ਹਾਂਜੀ, ਧੰਨਵਾਦ ਜੀ, ਧੰਨਵਾਦ। ਜਦੋਂ ਤੁਸੀਂ ਕੋਈ ਇਲਾਜ ਪੁੱਛਦੇ ਆ ਨਾ, ਦੂਸਰਾ ਬੰਦਾ ਤੁਹਾਨੂੰ ਇਲਾਜ ਦੱਸਦਾ, ਉਹ ਕਿੰਨਾ ਚਿਰ ਹੋਲਡ ਕਰਕੇ ਰੱਖਦਾ ਤੇ ਫਿਰ ਇਲਾਜ ਦੱਸਦਾ ਆ, ਉਹਨੂੰ ਸੁਣ ਵੀ ਲਿਆ ਕਰੋ ਦੁਬਾਰਾ। ਗੁਰਜੀਤ ਕੌਰ ਜੀ। ਗੁਰਜੀਤ ਕੌਰ ਜੀ, ਅਗਲੇ ਕਾਲਰ ਨੇ ਸਾਡੇ ਸਰਜੀਤ। ਸਰਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਰੇਡੀਓ ਹੌਲੀ ਕਰ ਲਓ। ਹਾਂਜੀ, ਮੈਂ ਨਾ ਉਹ ਦੱਸਦੀ ਆ ਵੀ ਜਿਹੜੇ ਦੰਦ ਕਹਿੰਦੇ ਆ ਵੀ ਦੁਖਦੇ ਆ, ਵੀ ਪਾਣੀ ਲੱਗਦਾ ਆ, ਤਾਂ ਉਹ ਨਾ ਫਟਕੜੀ ਪਾ ਕੇ ਗਰਮ ਕਰਕੇ ਉਹਦੀਆਂ ਕਬੂਲੀਆਂ ਕਰਨ ਮੂੰਹ 'ਚ ਏਦਾਂ ਥੋੜ੍ਹਾ ਜਿਹਾ ਰੱਖ ਕੇ। ਠੀਕ ਹੈ। ਹਾਂਜੀ, ਉਹਦੇ ਨਾਲ ਠੀਕ ਹੋ ਜਾਂਦੀ। ਇੱਕ ਮੈਂ ਕੁਐਸਚਨ ਪੁੱਛਣਾ, ਮੇਰੀ ਧੌਣ ਬਹੁਤ ਦੁਖਦੀ ਆ, ਮੋਢੇ ਬਹੁਤ ਦੁਖਦੇ, ਇਹਦੇ ਬਾਰੇ ਦੱਸਿਓ। ਆਕੜ ਪਈ ਆ? ਹਾਂਜੀ ਹਾਂਜੀ ਠੀਕ ਆ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਗੁਰਮੇਜ ਕੌਰ ਜੀ। ਗੁਰਮੇਜ ਕੌਰ ਜੀ, ਸਾਡੇ ਅਗਲੇ ਕਾਲਰ ਨੇ ਰਿਸ਼ਪਾਲ ਕੌਰ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀਗਾ, ਜਿਹੜੀ ਹੈ ਨਾ ਕਹਿੰਦੇ ਖੰਘ ਆਉਂਦੀ ਆ। ਹਾਂਜੀ, ਅਦਰਕ ਕੁੱਟ ਕੇ ਹੈ ਨਾ ਥੋੜਾ ਜਿਹਾ, ਤੇ ਇਹਦੇ ਵਿੱਚ ਸ਼ਹਿਦ ਪਾ ਲੈਣ। ਅਦਰਕ 'ਚ? ਅਦਰਕ 'ਚ ਉਹਦੇ ਪਾਣੀ 'ਚ ਸ਼ਹਿਦ ਪਾ ਕੇ ਤੇ ਫਿਰ ਉਹ ਥੋੜਾ ਜਿਹਾ ਮਾੜਾ ਜਿਹਾ ਨਿੰਬੂ ਨਿਚੋੜ ਲੈਣ। 3-4 ਵਾਰੀ ਕਰ ਲੈਣ, ਨਾਲ ਖੰਘ ਨਹੀਂ ਕਦੇ। ਠੀਕ ਹੈ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੌਖਾ ਤਰੀਕਾ ਹੈ ਜੀ, ਦੱਸ ਕੇ ਗਏ ਜਿਹੜਾ। ਅੱਗੇ ਸਾਡੇ ਕਾਲਰ ਨੇ ਜਸਵੰਤ। ਸਤਿ ਸ੍ਰੀ ਅਕਾਲ ਵੀਰ ਭੈਣ ਜੀ। ਸਤਿ ਸ਼੍ਰੀ ਅਕਾਲ। ਉਹ ਮੈਂ ਦੱਸਣਾ ਸੀ, ਜਿਹੜੀ ਭੈਣ ਹੁਣ ਕਹਿ ਕੇ ਗਈ ਨਾ ਮੇਰੇ ਮੁੰਡੇ ਦੇ ਸਿਰ ਤੇ ਖਰਿੰਡੇ ਜ਼ਖਮ ਹੋ ਜਾਂਦੇ ਆ, ਮੇਰੇ ਬੇਟੇ ਦੇ ਵੀ ਏਦਾਂ ਸੀਗੇ ਤੇ ਬਹੁਤ ਜ਼ਿਆਦਾ ਹੀ ਸੀਗੇ, ਜਿੱਦਾਂ ਏਡੇ ਗੋਲ ਗੋਲ ਜ਼ਖਮ ਹੋ ਜਾਣੇ, ਤੇ ਜਦੋਂ ਟਰੱਕ ਜਦੋਂ 5-7 ਜਾਣਾ ਏਦਾਂ ਹੋਣਾ ਜਿੱਦਾਂ ਖੂਨ ਵਿੱਚੋਂ ਨਿਕਲਣਾ ਹਨਾ। ਤੇ ਪਹਿਲਾਂ ਮੈਂ ਬਹੁਤ ਕੁਛ ਕੀਤਾ, ਤੇ ਇੱਥੇ ਨਾਰੀਅਲ ਦੇ ਤੇਲ 'ਚ ਉਹ ਮੁਸ਼ਕਪੁਰ ਪਾ ਕੇ ਕਈ ਕੁਛ, ਫਿਰ ਇੱਥੇ ਰੇਡੀਓ ਤੇ ਕਿਸੇ ਨੇ ਦੱਸਿਆ ਸੀ ਵੀ ਨਿੰਮ ਦਾ ਤੇਲ। ਹਾਂਜੀ, ਨਿੰਮ ਦੇ ਤੇਲ ਦੇ ਵਿੱਚ ਮੈਂ ਥੋੜਾ ਸਰੋਂ ਦਾ ਤੇਲ ਪਾ ਕੇ ਮੈਨੂੰ 4 ਮਹੀਨੇ ਲਾਉਂਦੇ ਨੂੰ ਐਨ ਸਿਰ ਪੱਧਰਾ ਹੋ ਗਿਆ, ਜਿਹੜਾ ਨਹੀਂ ਹੁਣ ਹੈਗਾ, ਸਾਰਾ ਕੁਝ ਠੀਕ ਹੋ ਗਿਆ। ਅੱਛਾ ਜੀ। ਨਹੀਂ ਤਾਂ ਹਾਂਜੀ, ਨਹੀਂ ਤਾਂ ਬਹੁਤ ਬੁਰਾ ਹਾਲ ਸੀਗਾ ਵੀ ਜਦੋਂ ਗਰਮੀਆਂ ਟਰੱਕ 'ਚ ਉਹਨਾਂ ਦੇ ਕਹਿਣਾ ਮੇਰਾ ਦਿਲ ਘਟਦਾ, ਇੰਨੀ ਖਾਜ ਵੀ ਬਹੁਤ ਹੁੰਦੀ ਸੀ। ਖਾਜ ਬਹੁਤ ਹੁੰਦੀ ਆ। ਏਡੇ ਏਡੇ ਘੜੇਪੇ ਪਾ ਜਾਣੇ ਜਿੱਦਾਂ ਰੁਪਈਏ ਦੇ ਟੇੜੇ, ਤੇ ਉਹਦੇ ਵਿੱਚੋਂ ਖੂਨ ਨਿਕਲਣਾ। ਠੀਕ ਆ। ਉਹ ਸਰੋਂ ਦਾ ਤੇਲ ਨਾ ਤੇ ਨਿੰਮ ਦਾ ਤੇਲ ਇੱਥੇ ਦੱਸਿਆ ਸੀ, ਮੈਂ ਉਹ ਲਾਇਆ, ਉਹਨੂੰ 4 ਮਹੀਨੇ ਹੋਏ ਲਾਉਂਦੀ, ਐਨ ਠੀਕ ਹੋ ਗਿਆ ਹੁਣ। ਠੀਕ ਆ। ਹਾਂਜੀ, ਚਲੋ ਚੰਗਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਕਿਰਨ। ਹੈਲੋ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ। ਤੇ ਮੈਂ ਹੁਣ ਦੱਸਣ ਲੱਗੀ। ਹਾਂਜੀ, ਵੈਲਕਮ ਜੀ। ਡਾਕਟਰ ਸਾਹਿਬ ਅੱਜ ਅਰਲੀ ਆ ਗਏ? ਹਾਂਜੀ, ਅੱਜ ਪਹਿਲੇ ਹੀ ਆ ਗਏ ਨਾ, ਪਹਿਲੇ ਆ ਜੀ, ਰੋਜ਼ ਹੀ ਲੇਟ ਹੋ ਜਾਂਦੀ ਆ। ਥੈਂਕ ਯੂ ਜੀ। ਅੱਛਾ ਜੀ, ਮੈਂ ਦੱਸਣ ਲੱਗੀ ਦੰਦਾਂ ਤੋਂ ਜਿਹੜਾ ਠੰਡਾ ਤੱਤਾ ਲੱਗਦਾ, ਜੇ ਤਾਂ ਉਹ ਨਾ ਵੀ ਮਾਇੰਡ ਨਹੀਂ ਕਰਦੇ ਨਾ, ਜਿਹੜਾ ਸ਼ਰਾਬ ਵਿਸਕੀ ਹੁੰਦੀ ਆ ਕੋਈ ਵੀ ਹੈ ਨਾ, ਛੋਟੀ ਹੁੰਦੀ ਆ, ਤੇ ਉਹਦਾ ਇੱਕ ਢੱਕਣ ਲੈਣਾ ਆ ਤੇ ਇੱਕ ਸਰੋਂ ਦਾ ਤੇਲ ਲੈਣਾ, ਦੋਨਾਂ ਨੂੰ ਮਿਕਸ ਕਰਕੇ ਨਾ ਇੱਕ ਤੂੰਬਾ ਲਗਾਉਣਾ ਜਿੱਥੇ ਵੀ ਠੰਡਾ ਤੱਤਾ ਲੱਗਦਾ ਦੰਦਾਂ ਦੇ ਵਿੱਚ, ਤੇ ਮੁੜ ਕੇ ਲੱਗੂਗਾ ਹੀ ਨਹੀਂ ਜੀ। ਸਿਰਫ ਉਹਨੂੰ ਏਦਾਂ ਪੀਣਾ ਨਹੀਂ ਆ, ਵਿਸਕੀ ਨੂੰ ਪੀਣਾ ਨਹੀਂ ਹੈ, ਸਿਰਫ ਉਹਦੇ ਵਿੱਚ ਮਿਕਸ ਕਰਕੇ ਨਾ। ਉਹਦਾ ਨੁਕਸਾਨ ਹੁੰਦਾ ਜੇ ਪੀ ਲੈਣ ਤੇ? ਹਾਂਜੀ, ਜੇ ਪੀ ਲਓਗੇ ਤਾਂ ਮੈਨੂੰ ਤਾਂ ਕੁਛ ਨਹੀਂ ਹੈਗਾ, ਘਰਦਿਆਂ ਨੂੰ ਪੁੱਛ ਲੈਣ।
ਠੀਕ ਆ। ਘਰਦਿਆਂ ਨੂੰ ਪੁੱਛਣਾ, ਉਹਨਾਂ ਤੋਂ ਪਰਮਿਸ਼ਨ ਲੈ ਨਾ ਵੀ ਪੀ ਸਕਦੇ ਕਿ ਨਹੀਂ ਪੀ ਸਕਦੇ ਨਾ। ਠੀਕ ਆ। ਅੱਛਾ ਫਿਰ ਦੂਸਰਾ, ਹਾਂਜੀ ਹੋਰ ਦੱਸਣ ਲੱਗੀ ਆ, ਜਿਹੜੀਆਂ ਅੱਖਾਂ ਤੇ ਕਹਿੰਦੇ ਗੁਆਂਢਣੀਆਂ ਹੁੰਦੀਆਂ ਨਾ, ਤਾਂ ਮੇਰੀ ਬੇਟੀ ਦੇ ਵੀ ਹੁੰਦੀਆਂ ਸੀਗੀਆਂ, ਤੇ ਉਹ ਆਪਣੇ ਦੱਸਿਆ ਸੀ ਕਿਸੇ ਨੇ ਇੱਥੇ ਆਪਣੇ ਰੇਡੀਓ ਤੇ ਦੱਸਿਆ ਸੀ, ਤੇ ਇਹਦੀ ਮੈਂ ਫੀਡਬੈਕ ਹੀ ਦੇਣ ਲੱਗੀ ਆ, ਕਿਉਂਕਿ ਮੈਂ ਨਹੀਂ, ਇਹ ਕਿਸੇ ਨੇ ਦੱਸਿਆ ਸੀ ਇੱਥੇ ਹੀ। ਤੇ ਉਹ ਨਾ ਆਪਣਾ ਲਸਣ ਜਿਹੜਾ ਆ ਉਹਨੂੰ ਛਿੱਲ ਕੇ ਉਹਦਾ ਜਿਹੜਾ ਪਾਣੀ ਹੈ ਨਾ ਕੱਢ ਕੇ, ਤੇ ਉਹ ਗੁਆਂਢਣੀ ਦੇ ਉੱਤੇ ਲਾਉਣ ਦੇ ਨਾਲ ਬਹੁਤ ਫਰਕ ਪੈਂਦਾ, ਕਿਉਂਕਿ ਮੇਰੀ ਬੇਟੀ ਦੇ ਦੁਬਾਰਾ ਨਹੀਂ ਹੋਈਆਂ, ਉਹੀ ਲਗਾਇਆ ਸੀ। ਇਹ ਸਾਰਿਆਂ ਨਾਲੋਂ ਵਧੀਆ ਤਰੀਕਾ ਆ, ਜਿਹਨੇ ਵੀ ਦੱਸਿਆ ਸੀ ਉਹਨਾਂ ਦਾ ਥੈਂਕ ਯੂ ਬਹੁਤ। ਤੇ ਇਹ ਜ਼ਰੂਰ ਲਗਾ ਲੈਣ, ਤੇ ਕਿਉਂਕਿ ਇਹ ਫੀਡਬੈਕ ਆ, ਇਹ ਸਭ ਤੋਂ ਵਧੀਆ। ਤੇ ਇੱਕ ਮੈਂ ਦੱਸਣ ਲੱਗੇ ਹੋਰ, ਤੇ ਪੇਟ ਵਿੱਚ ਜਿਹੜੀ ਗੈਸ ਹੁੰਦੀ ਹੈ ਨਾ, ਤੇ ਉਹਦੇ ਲਈ ਹਾਂਜੀ ਸਰੋਂ ਦੇ ਤੇਲ ਦੇ ਨਾਲ ਧੁੰਨੀ ਭੰਨਣੀ ਹੈ ਇੱਕ ਤਾਂ, ਤੇ ਦੂਸਰਾ ਇਹ ਆਪਣੇ ਜਿੱਦਾਂ ਹੁੰਦਾ ਨੀ ਹੈਗਾ ਜਿਹੜਾ ਪੁੱਠੇ ਹੋ ਕੇ ਪੈਣਾ ਆ, ਪੇਟ ਭਾਨੇ ਨਾ। ਜੇ ਸਰੋਂ ਦਾ ਤੇਲ ਨਹੀਂ ਹੈਗਾ ਉਹਨਾਂ ਦੇ ਕੋਲ, ਤੇ ਪੇਟ ਭਾਨੇ ਪੈ ਜਾਣਾ, ਜਿੰਨਾ ਮਰਜੀ ਰੋਟੀ ਖਾਧੀ ਆ, ਜਦੋਂ ਕਹਿੰਦੇ ਨੀ ਫਾਰਾ ਪੈ ਜਾਂਦਾ ਕਿਸੇ ਨੂੰ ਹਨਾ, ਤੇ ਗੈਸ ਭੱਜ ਜਾਂਦੀ ਆ, ਤੇ ਰੋਟੀ ਖਾਣ ਨੂੰ ਨਹੀਂ ਦਿਲ ਕਰਦਾ, ਮੁੜ ਕੇ ਕੱਚਾ ਦਿਲ ਹੁੰਦਾ ਨਾ, ਉਹ ਸਾਰਾ ਕੁਛ ਜੀ ਇਹ ਗੈਸ ਦੀ ਪ੍ਰੋਬਲਮ ਨਾਲ ਹੁੰਦਾ ਆ। ਤੇ ਬਲੱਡ ਪ੍ਰੈਸ਼ਰ ਵੀ ਹਾਈ ਹੁੰਦਾ ਇਹਦੇ ਨਾਲ। ਇਹ ਸਾਰੀਆਂ ਚੀਜ਼ਾਂ, 3-4 ਚੀਜ਼ਾਂ ਦਾ ਇਲਾਜ ਇੱਕੋ ਹੀ ਆ। ਤੇ ਪੇਟ ਭਾਨੇ ਪੈ ਜਾਣ, ਤੇ ਜੇ ਉਹਦੇ ਨਾਲ ਪੈਣ ਦੇ ਨਾਲ ਵੀ ਫਰਕ ਪੈਣਾ, ਤੇ ਜੇ ਸਰੋਂ ਦਾ ਤੇਲ ਹੈਗਾ ਤਾਂ ਉਹ ਧੁੰਨੀ ਜ਼ਰੂਰ ਭਰ ਦਿਆ ਕਰਨ, ਰੋਜ਼ ਦੀ ਰੋਜ਼ 3-4 ਦਿਨ ਭਰ ਦੇਣਾ, ਉਹਨੇ ਕਾਫੀ ਫਰਕ ਪਊਗਾ ਜੀ। ਤੇ ਨਾਲੇ ਇਹਦਾ ਇੱਕ ਹੋਰ ਇਲਾਜ ਆ, ਤੇ ਜਿਹੜੀ ਖਾਰਿਸ਼ ਹੁੰਦੀ ਬੋਡੀ ਤੇ ਉਹ ਵੀ ਹਟ ਜੂਗੀ ਜਿਹਨਾਂ ਦੀ। ਤੇ ਇੱਕ ਬੋਡੀ ਦੀ ਖਾਰਿਸ਼ ਵਾਸਤੇ ਵੀ ਮੈਂ ਸਰੋਂ ਦੇ ਤੇਲ ਦੀ ਮਸਾਜ ਹੀ ਕਹੂੰਗੀ ਵੀ ਉਹ ਕਰਨ, ਤੇ ਉਹਦੇ ਨਾਲ ਬਹੁਤ ਫਰਕ ਪੈਂਦਾ। ਜਿੰਨੀ ਮਰਜ਼ੀ ਖਾਰਿਸ਼ ਹੁੰਦੀ ਹੈ, ਕਿਉਂਕਿ ਆਪਣੀ ਖੁਸ਼ਕੀ ਹੁੰਦੀ ਹੈ ਨਾ ਬੋਡੀ ਵਿੱਚ, ਤੇ ਉਹਦੇ ਨਾਲ ਆਪਣੀ ਖਾਰਿਸ਼ ਜ਼ਿਆਦਾ ਹੁੰਦੀ ਜੀ। ਤੇ ਜਿਹੜੀਆਂ ਹਾਂਜੀ ਹੁਣ ਹੋਰ ਦੱਸਣ ਲੱਗੀ, ਸੌਰੀ, ਪੈਰ 'ਚ ਜਿਹੜੀਆਂ ਕੀੜੀਆਂ ਤੁਰਦੀਆਂ ਕਹਿੰਦੇ ਹਨਾ, ਉਹਨਾਂ ਦਾ ਜੀ ਜਿੱਦਾਂ ਉਹਨਾਂ ਨੂੰ ਬਲੱਡ ਦੀ ਹੋ ਸਕਦਾ, ਉਹਨਾਂ ਦੀ ਬਲੱਡ ਦੀ ਕਮੀ ਹੋਣ ਕਰਕੇ ਹੋ ਸਕਦਾ। ਤੇ ਜੇ ਉਹਨਾਂ ਦੀ ਇੱਕ ਤਾਂ ਇਹ ਕਰਨਾ ਆ, ਆਪਣੇ ਜਿਹੜੀ ਗਾਜਰਾਂ ਦੀ ਖੀਰ ਮੈਂ ਦੱਸਦੀ ਹੁੰਦੀ ਹਾਂ, ਗਾਜਰਾਂ ਉਬਾਲ ਲੈਣੀਆਂ, ਇੱਕ ਗਾਜਰ ਲੈਣੀ ਆ, ਇੱਕ ਦੁੱਧ ਦਾ ਗਲਾਸ ਲੈ ਕੇ ਉਹਦੇ ਵਿੱਚ ਕਾੜਨਾ ਆ ਚੰਗੀ ਤਰ੍ਹਾਂ। ਜੇ ਤਾਂ ਦੁੱਧ ਨੂੰ ਚੰਗੀ ਤਰ੍ਹਾਂ ਕਾੜ ਕੇ ਖੀਰ ਬਣਾਉਣੀ ਆ, ਉਹ ਖੀਰ ਵੀ ਬਣਾ ਕੇ ਖਾ ਸਕਦੇ। ਜੇ ਨਹੀਂ ਖੀਰ ਬਣਾਉਣੀ ਤੇ ਉਹਨੂੰ ਪੁਣ ਕੇ ਵੀ ਪੀ ਸਕਦੇ ਆ। ਤੇ ਸ਼ੂਗਰ ਜਿੰਨੀ ਕਿ ਲੈਣੀ ਚਾਹੁੰਦੇ ਉਨੀ ਲੈ ਸਕਦੇ ਆ। ਇਹਦੇ ਨਾਲ ਬਹੁਤ ਹੀ ਫਰਕ ਪੈਂਦਾ। ਮੈਨੂੰ ਆਲਮੋਸਟ ਕਰਦੀ ਨੂੰ ਹੈਗੇ ਇਹ 10 ਸਾਲ ਹੀ ਹੋ ਚੱਲੇ ਆ, ਪਰ ਆਪਾਂ ਨੂੰ ਬਹੁਤ ਫਰਕ ਪੈਂਦਾ। ਜਿਨ੍ਹਾਂ ਨੂੰ ਵੀ ਮੈਂ ਦੱਸਿਆ ਉਹਨਾਂ ਨੂੰ ਬਹੁਤ ਫਰਕ ਪਿਆ। ਤੇ ਇੱਕ ਇਹਦਾ ਹੋਰ ਇਲਾਜ ਆ, ਇੱਕ ਕੀੜੀਆਂ ਤੋਂ ਜਿਨ੍ਹਾਂ ਦੀ ਵੀ ਹੈ ਨਾ ਹੁੰਦੀ ਆ, ਇੱਕ ਦੁੱਧ ਦੇ ਵਿੱਚ ਆਪਣੀ ਦੂਸਰੀ ਖਾਣੀ ਆ, ਛੁਹਾਰੇ ਵੀ ਕੱਢ ਕੇ ਪੀ ਸਕਦੇ ਆ। ਤੇ ਜੇ ਇਹ ਵੀ ਨਹੀਂ ਪੀਣੀ ਤੇ ਇੱਕ ਚਕੰਦਰ ਦਾ ਜੂਸ ਪੀ ਸਕਦੇ ਆ, ਤੇ ਅਨਾਰ ਦਾ ਜੂਸ ਪੀ ਸਕਦੇ, ਉਹਦੇ ਨਾਲ ਵੀ ਕਾਫੀ ਫਰਕ ਪੈਂਦਾ। ਤੇ ਇੱਕ ਹੋਰ ਦੱਸਣ ਲੱਗੀ ਆ, ਸੌਰੀ ਤੁਹਾਡਾ ਟਾਈਮ ਲੈ ਲਿਆ, ਸੁੱਕੀ ਖੰਘ ਦਾ ਇਲਾਜ ਹੈ ਨਾ। ਇਹ ਆਲੂ ਬੁਖਾਰਾ ਵੀ ਖਾ ਸਕਦੇ, 5-6 ਆਲੂ ਬੁਖਾਰੇ ਵੀ ਖਾ ਸਕਦੇ, ਜਿਹਨਾਂ ਨੂੰ ਨਾ ਜਿੱਦਾਂ ਕਹਿੰਦੇ, ਪਤਾ ਨੀ ਇੱਕ ਅੰਕਲ ਕਹਿੰਦੇ ਸੀ, ਪਤਾ ਨੀ ਕੁੱਤਾ ਖੰਘ ਕਿਹੜੀ ਕਹਿੰਦੇ, ਸੁੱਕੀ ਖੰਘ, ਹਾਂਜੀ ਕੁੱਤੇ ਖੰਘ, ਸੁੱਕੀ ਖੰਘ ਹੈ ਨਾ। ਤੇ ਮਤਲਬ ਇਹ ਸਾਰੀਆਂ ਚੀਜ਼ਾਂ ਦਾ ਇਲਾਜ ਆ। ਤੇ ਜੇ ਇੱਕ 2 ਇਲਾਜ ਆ ਇਹਦੇ, ਇੱਕ ਆਲੂ ਬੁਖਾਰੇ ਖਾਣੇ ਆ, 5-6 ਆਲੂ ਬੁਖਾਰੇ ਖਾਣ, 3-4 ਦਿਨ ਲਗਾਤਾਰ ਖਾਣ, ਉਹਦੇ ਨਾਲ ਕਾਫੀ ਫਰਕ ਪਊਗਾ। ਤੇ ਦੂਜਾ ਇਹਦਾ ਇਲਾਜ ਆ, ਤੇ ਜਿਹੜਾ ਆਪਣੇ ਆਟੇ ਦਾ ਕੜਾਹ ਨਾ, ਸਰੋਂ ਦੇ ਤੇਲ ਵਿੱਚ ਪੋਲਾ ਬਣਾ ਕੇ ਨਾ, ਜਿੱਦਾਂ ਸੌਫਟ ਜਿਹਾ ਬਣਾ ਕੇ ਉਹਨੂੰ ਜਿੱਦਾਂ ਪੀਣਾ ਆ, ਮਤਲਬ ਖਾਣਾ ਨਹੀਂ ਪੀਣਾ ਆ, ਠੀਕ ਹੈ ਜੀ। ਇਹ ਜ਼ਰੂਰ ਕਰ ਲੈਣ। ਤੇ ਇੱਕ ਕਹਿੰਦੇ ਸੀਗੇ ਪਤਾ ਨੀ ਦੂਸਰਾ ਬੋਡੀ ਵਿੱਚ ਕੀ ਹੁੰਦਾ ਆ, ਚੱਕਰ ਆਉਂਦੇ ਆ, ਸੌਰੀ ਹੈ ਨਾ, ਚੱਕਰ ਆਉਂਦੇ ਆ, ਤੇ ਹਾਂਜੀ ਚੱਕਰ ਆਉਂਦੇ ਆ ਨਾ। ਤੇ ਉਹ ਚੱਕਰਾਂ ਦਾ ਇਲਾਜ ਹੈ, ਉਹ ਜਿਹੜੇ ਆਪਣੇ ਕੰਨਾਂ ਦੇ ਪਿੱਛੇ ਜਿਹੜੇ ਪੁਆਇੰਟ ਹੁੰਦੇ ਆ ਨਾ, ਹੱਡੀ ਜਿਹੜੀ ਵਧੀ ਹੁੰਦੀ ਹੈ ਨਾ, ਤੇ ਉਹਦੇ ਤੇ ਪੁਆਇੰਟ ਲਾਉਣ, ਤੇ ਦੂਸਰਾ ਗਰਮ ਪਾਣੀ ਹੈ ਨਾ ਕਰਕੇ ਬੋਤਲ ਦੇ ਨਾਲ ਉੱਥੇ ਸੇਕ ਦੇਣ, ਤੇ ਮਸਾਜ ਜ਼ਰੂਰ ਕਰਨ। ਇੱਕ ਧੋਣ ਵਾਲੇ ਵੀ, ਜਿਹੜੇ ਧੋਣ ਦਰਦ ਹੁੰਦੀ ਕਹਿੰਦੇ ਉਹ ਵੀ, ਤੇ ਚੱਕਰਾਂ ਵਾਲੇ, ਇਹ ਦੋਨੇ ਹੈ ਨਾ ਗਰਮ ਕੋਸਾ ਜਿਹਾ ਕਰਕੇ, ਜਿੱਦਾਂ ਘਿਓ ਜਾਂ ਤੇਲ ਹੈ ਨਾ ਕਰਕੇ, ਤੇ ਉਹਦੇ ਨਾਲ ਹੈ ਨਾ ਮਸਾਜ ਜ਼ਰੂਰ ਕਰਨਾ। ਤੇ ਜਿਹਨਾਂ ਦੀ ਧੌਣ ਆਕੜੀ ਉਹ ਵੀ ਠੀਕ ਹੋ ਜਾਊਗੀ, ਤੇ ਚੱਕਰ ਆਉਣੇ ਵੀ ਠੀਕ ਹੋ। ਓਕੇ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਜੋਗੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਨਾ ਜੀ, ਮੇਰੀ ਉਮਰ 33-34 ਸਾਲ ਆਈ, ਤੇ ਮੇਰੇ ਕੂਹਣੀਆਂ ਦੇ ਜੋੜ ਤੇ ਗੋਡਿਆਂ ਦੇ ਜੋੜ ਆਕੜ ਜਾਂਦੇ ਆ ਜੀ ਹੁਣੇ। ਹਾਂਜੀ ਠੀਕ ਆ। ਤੇ ਮੇਰਾ ਕੋਈ ਵਜਨ ਵੀ ਬਾਹਲਾ ਨਹੀਂ ਹੈ, ਮਤਲਬ 60-65 ਕਿਲੋ ਵਜਨ ਹੋਊਗਾ ਜੀ। ਠੀਕ ਆ। ਆਕੜ ਜਾਂਦੇ, ਦੁਖਦੇ ਨਹੀਂ ਨਾ? ਨਹੀਂ ਦੁਖਦੀ ਨਹੀਂ ਹੈ, ਮਤਲਬ ਫਿਰ ਜੋ ਸਿੱਧੇ ਕਰਦੇ ਆ ਉਦੋਂ ਫਿਰ ਮਤਲਬ ਉਦੋਂ ਤਕਲੀਫ ਹੁੰਦੀ ਹੈ, ਉਦੋਂ ਤਾਂ ਹੋਣਾ ਹੀ ਆ। ਠੀਕ ਹੈ। ਹਾਂਜੀ। ਤੇ ਇੱਕ ਕਈ ਵਾਰੀ ਧੌਣ ਵੀ ਦੁਖਣ ਲੱਗ ਜਾਂਦੀ ਹੈ ਜੀ। ਅੱਛਾ, ਠੀਕ ਆ।
ਹਾਂਜੀ ਜੇ ਕੋਈ ਹੋਵੇ ਤਾਂ ਜ਼ਰੂਰ ਦੱਸਿਓ ਜੀ। ਜ਼ਰੂਰ ਜੀ, ਮੈਂ ਸੁਣਦਾ ਹੀ ਪ੍ਰੋਗਰਾਮ। ਥੈਂਕ ਯੂ ਜੀ, ਥੈਂਕ ਯੂ। ਐਕਸਰਸਾਈਜ਼ ਤਾਂ ਬਹੁਤ ਜ਼ਰੂਰੀ ਆ। ਤੁਹਾਡਾ ਜਿਹੜੀਆਂ ਬੋਡੀ ਆਪੋ ਆਪਣੀ ਆ, ਤੁਹਾਨੂੰ ਥੋੜ੍ਹਾ ਜਿਹੜਾ ਨਾ ਇਹ ਖਿੱਚ ਖੁੱਚ ਜਿਹੀਆਂ ਹੋ ਜਾਂਦਾ ਵਿੱਚੋਂ, ਇਹਨੂੰ ਰਿਲੈਕਸ ਕਰਨਾ ਵੀ ਬਹੁਤ ਜ਼ਰੂਰੀ ਹੈਗਾ। ਕੋਈ ਨਾ ਕੋਈ ਜ਼ਰੂਰ ਦੱਸੂਗਾ ਜੀ। ਪ੍ਰੀਤ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਹੈ ਜੀ। ਮੈਂ ਪੁੱਛਣਾ ਸੀਗਾ, ਮੇਰੇ ਚਾਚਾ ਜੀ ਦੇ ਨਾ ਸੈੱਲ ਘੱਟ ਹੋ ਜਾਂਦੇ ਆ ਤੇ ਦਵਾਈ ਲੈਂਦੇ ਆ, ਥੋੜਾ ਠੀਕ ਹੋ ਗਏ ਸੀਗੇ ਤੇ ਕੀਵੀ ਵਗੈਰਾ ਵੀ ਖਾਂਦੇ ਆ ਤੇ ਪਰ ਹੁਣ ਫੇਰ ਉਹਨਾਂ ਦੇ ਕਾਫੀ ਘਟ ਗਏ ਆ। ਰੈੱਡ ਸੈੱਲ ਘਟਦੇ? ਮੈਨੂੰ ਇਹਨਾਂ ਨਹੀਂ ਪਤਾ, ਮੈਨੂੰ ਲੱਗਦਾ ਬਲੱਡ ਦੇ ਵਿੱਚ ਕੋਈ ਨਹੀਂ, ਤੁਸੀਂ ਪੁੱਛ ਲਓ, ਜੇ ਆਪਣਾ ਘੰਟਾ ਹੈਗਾ ਕੋਈ ਨਾ ਕੋਈ ਜ਼ਰੂਰ ਦੱਸ ਦੂਗਾ। ਹਾਂਜੀ, ਤੇ ਉਹ ਮੈਨੂੰ ਸਾਰੇ ਸੈੱਲ ਬਾਰੇ ਵੀ ਜਿਹੜੇ ਬਲੱਡ 'ਚ ਹੁੰਦੇ ਆ ਵੀ ਉਹ ਕਿਉਂ, ਉਹਦੇ ਲਈ ਕੋਈ ਇਲਾਜ ਹੋਵੇ। ਠੀਕ ਹੈ ਜੀ। ਤੇ ਜੇ ਕਿਸੇ ਦੇ ਵੈਸੇ ਹੀ ਘੱਟ ਆ, ਇਹ ਜਸ ਨਾਰਮਲ ਹੀ ਹੁੰਦਾ ਆ, ਜੇ ਘੱਟ ਆ ਤਾਂ ਤੇ ਕਿ ਉਦਾਂ ਘੱਟ ਆ ਇਹਦੇ? ਨਹੀਂ, ਬੋਡੀ ਆਪੋ ਆਪਣੀ। ਹਾਂਜੀ ਠੀਕ ਆ। ਠੀਕ ਆ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਧੰਨਵਾਦ ਜੀ, ਧੰਨਵਾਦ। ਤੇ ਸਰੋਤਿਓ, ਇੱਕ ਬ੍ਰੇਕ ਦਾ ਟਾਈਮ ਹੁੰਦਾ ਆ, ਆਪਾਂ ਇੱਕ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਆਣ ਕੇ ਇਸੇ ਤਰ੍ਹਾਂ ਹੋਲਡ ਤੇ ਬਣੇ ਰਹੋ ਤੇ ਤੁਹਾਡੀਆਂ ਕਾਲਾਂ ਲਈਆਂ ਜਾਂਦੀਆਂ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਜਵਾਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜਿਹੜਾ ਪੰਜਾਬੀ ਰੇਡੀਓ ਜਵਾਸੇ ਨਾਲ ਸਿਹਤ ਸੰਭਾਲ ਪ੍ਰੋਗਰਾਮ ਹੈ, ਜਿਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ। ਸਾਡੇ ਸਰੋਤੇ ਮਰੀਜ਼ ਹੁੰਦੇ ਆ, ਸਰੋਤੇ ਹੀ ਡਾਕਟਰ ਹੁੰਦੇ ਆ। ਸਿਰਫ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ, ਉਹਨਾਂ ਨੂੰ ਕਿਸ ਤਰ੍ਹਾਂ ਵਰਤਣਾ ਆ, ਉਸ ਦੀ ਆਪਾਂ ਗੱਲਬਾਤ ਕਰਦੇ ਹਾਂ। ਬਹੁਤ ਸਾਰੇ ਹਜ਼ਾਰਾਂ ਲੋਕਾਂ ਨੂੰ ਆਰਾਮ ਵੀ ਆਏ ਆ, ਪਰ ਜਿਹੜੀ ਚੀਜ਼ ਤੋਂ ਤੁਹਾਨੂੰ ਆਰਾਮ ਆਇਆ ਤਾਂ ਉਹਨੂੰ ਸ਼ੇਅਰ ਜ਼ਰੂਰ ਕਰ ਲਿਆ ਕਰੋ, ਫੀਡਬੈਕ ਜ਼ਰੂਰ ਦਿਆ ਕਰੋ। ਪੰਜਾਬੀ ਰੇਡੀਓ ਜਵਾਸੇ ਦੇ ਨਾਲ ਤੁਸੀਂ ਜੁੜੇ ਹੋ, ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਤੁਸੀਂ ਐਪ ਡਾਊਨਲੋਡ ਕੀਤੀ ਆ, ਕਿਸੇ ਵੀ ਤਰ੍ਹਾਂ ਤੁਸੀਂ ਜੁੜੇ ਹੋਏ ਹੋ, ਆਪ ਸਭ ਦਾ ਹੀ ਸਵਾਗਤ ਹੈ। ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ, ਵਰਜੀਨੀਆ, ਪ੍ਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ, ਓਹਾਇਓ, ਤਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਪੈਂਸ, ਸਟਰਲਿਕ, ਗਰਮੀਤ ਸਿੰਘ ਚੱਲੀ, ਐਸਕਲੋਨ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਟ, ਸੈਲਮਾ, ਗੁਰਚਰਨ ਸਿੰਘ, ਬੇਕਰਸਫੀਲਡ, ਬਹਾਦਰ ਸਿੰਘ ਪੋਲਟ। ਉਹਨਾਂ ਦਾ ਫੋਨ ਨੰਬਰ 5594920513। ਉਹਨਾਂ ਤੋਂ ਤੁਸੀਂ ਹੋਮੋਪੈਥੀ ਤੇ ਅਜਬੈਤੀ ਜਿਹੜੀ ਇਨਫੋਰਮੇਸ਼ਨ ਆ ਤੁਸੀਂ ਲੈ ਸਕਦੇ ਹੈਗੇ ਆ। ਅਤੇ ਚੱਲਦੇ ਹਾਂ ਹੁਣ ਅਸੀਂ ਤੁਹਾਡੀਆਂ ਕਾਲਸ ਵੱਲ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਹੋਏ ਨੇ ਜੀ ਸਰਬਜੀਤ। ਸਤਿ ਸ਼੍ਰੀ ਅਕਾਲ ਸਰਬਜੀਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੈਂ ਪੁੱਛਣਾ ਸੀਗਾ, ਮੇਰੇ ਭਰਾ ਆ ਇੰਡੀਆ ਤੇ ਉਹਦੇ ਨਾ ਅੱਖ 'ਚ ਰੜਕ ਬਹੁਤ ਪੈਂਦੀ ਹੈਗੀ ਆ। ਠੀਕ ਆ। ਨਾ ਬੰਦ ਕਰਦਾ ਆ, ਝਮਕਦਾ ਆ, ਉਹਦੇ ਇੰਨੀ ਜ਼ਿਆਦਾ ਰੜਕ ਪੈਂਦੀ। ਡਾਕਟਰ ਕੋਲ ਵੀ ਗਏ ਸੀਗੇ ਤੇ ਦਵਾਈ ਨਾਲ ਇੰਨਾ ਫਰਕ ਨਹੀਂ ਪਿਆ ਹੈਗਾ। ਅੱਖ 'ਚ ਪਾਉਣ ਨੂੰ ਦਵਾਈ ਦਿੱਤੀ ਸੀਗੀ ਉਹਨੇ। ਠੀਕ ਹੈ ਜੀ। ਤੇ ਦੂਸਰਾ ਕੁਐਸਚਨ ਸੀਗਾ ਮੇਰਾ ਵੀ ਜਿਹੜੀ ਧਰਨ ਵਾਸਤੇ ਦਵਾਈ ਦੱਸੀ ਸੀ ਪਿਛਲੇ ਵੀਕ ਵੀ, ਪੀਲਾ ਨਿੰਬੂ ਲੈ ਕੇ ਤੇ ਬਰਾਊਨ ਕਰਨਾ, ਸਿਰਫ ਤਵੇ ਤੇ ਥੋੜਾ ਜਿਹਾ ਬਰਾਊਨ ਕਰਨਾ ਹੈ ਨਾ ਉਹਨੂੰ, ਏਦਾਂ। ਹਾਂਜੀ, ਉਹਨੂੰ ਵੈਸੇ ਜਦੋਂ ਤੁਹਾਨੂੰ ਨਹੀਂ ਸਮਝ ਲੱਗਦੀ ਨਾ, ਪ੍ਰੋਗਰਾਮ ਨੂੰ ਦੁਬਾਰਾ ਸੁਣ ਸਕਦੇ ਆ ਤੁਸੀਂ। ਹਾਂਜੀ, ਥੋੜਾ ਜਿਹਾ ਤਾਂ ਦੱਸ ਦੂੰਗੇ ਬਰਾਊਨ ਕਰਕੇ, ਫਿਰ ਕਹਿੰਦੇ ਅੱਧਾ ਕੱਟ। ਕੋਈ ਨਹੀਂ ਦੱਸੂਗਾ, ਜਿਹਨੇ ਵੀ ਦੱਸਿਆ ਸੀਗਾ ਨਾ ਉਹ ਕੋਈ ਨਾ ਕੋਈ ਜ਼ਰੂਰ ਦੱਸੂ। ਓਕੇ ਭੈਣ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸਾਡੇ ਅਗਲੇ ਕਾਲਰ ਨੇ ਗਰਮੇਜ ਕੌਰ ਜੀ। ਗਰਮੇਜ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਬਲਿੰਦਰ ਜੀ। ਮੈਂ ਨਾ ਰੋਟੀ ਖਾ ਲੈਂਦੀ, ਮੈਂ ਤਾਂ ਬੜਾ ਹੀ ਫਰੇਮ ਆ ਜਾ, ਤੇ ਜਿਵੇਂ ਧਰਨ ਜੀ ਵਾਂਗੂ, ਤੇ ਹੋਰ ਬਹੁਤ ਹੀ ਜਾਨ ਜੀ ਔਖੀ ਹੁੰਦੀ ਹੈ, ਪਤਾ ਨਹੀਂ ਕਿਉਂ। ਠੀਕ ਆ, ਠੀਕ ਆ, ਆਪਾਂ ਪੁੱਛਦੇ ਹਾਂ ਫਰੇਮੇ ਦੀਆਂ। ਵੈਸੇ ਅੱਜ ਸਾਨੂੰ 2 ਕਾਲਾਂ ਆ ਗਈਆਂ, ਆਪਾਂ ਪੁੱਛਦੇ ਹੈਗੇ ਆ। ਸ਼ਰਨਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬੜਾ ਵਧੀਆ ਚੱਲਣ ਡਿਆ ਜੀ। ਧੰਨਵਾਦ। ਤੇ ਮੈਂ ਨਾ ਪੁੱਛਣਾ ਆਪਣੇ ਮੂੰਹ ਦਾ। ਮੈਂ ਨਾ ਇੱਕ ਵਾਰ ਤੁਹਾਨੂੰ ਦੱਸਿਆ ਸੀ, ਉਦੋਂ ਮੈਂ ਗਰਮ ਪਾਣੀ ਪੀ ਲਿਆ ਸੀ, ਬਹੁਤ ਤੱਤਾ, ਹਨਾ। ਤੇ ਉਦੋਂ ਤੇ ਹਟ ਗਿਆ, ਤੇ ਹੁਣ ਮਹੀਨੇ ਕੁ ਪਿੱਛੋਂ ਜਾਂ ਮਹੀਨੇ 'ਚ ਇੱਕ ਵਾਰੀ ਤੇ ਜ਼ਰੂਰ ਮੇਰੇ ਗਾੜੀਓ ਮੂੰਹ ਜਿਵੇਂ ਨਾ ਜ਼ਬਾਨ ਥੱਲਿਓਂ ਚੁੰਝਦਾ, ਛਾਲਾ ਜਿਹਾ ਵੀ ਨਹੀਂ ਹਟਦਾ ਇੱਕ, ਤੇ ਇੱਕ ਉੱਥੋਂ ਕਰਿਓ ਥੋੜੀ ਜਿਹੀ ਉੱਤੋਂ ਜ਼ਬਾਨ ਏਦਾਂ ਵੀ ਜਿਵੇਂ ਅੱਡੀਆਂ ਵਿਆਹੀਆਂ ਨਹੀਂ ਪਾੜ ਜਾਂਦੀਆਂ, ਏਦਾਂ ਹੋਈ ਪਈ ਆ। ਤੇ ਕੀ ਕਰ ਸਕਦੇ ਮੈਂ? ਫਿਰ ਕੁੜੀਆਂ ਨਹੀਂ ਤੇ ਕਿਤੇ ਹੋਰ ਚੰਗੇ ਡਾਕਟਰ ਨੂੰ ਪੁੱਛੇ ਵੀ ਕਿਉਂ ਏਦਾਂ ਹੁੰਦਾ। ਤੇ ਮੈਂ ਕਿਹਾ ਪਹਿਲਾਂ ਮੈਂ ਭੈਣ ਜੀ ਨਾਲ ਗੱਲ ਕਰਨੀ, ਆਪੇ ਕੋਈ ਦੱਸੂ ਭੈਣ ਭਰਾ। ਇਹ ਜ਼ਰੂਰ ਹਰ ਮਹੀਨੇ 'ਚ ਇੱਕ ਵਾਰ ਹੁੰਦਾ ਏਦਾਂ, ਤੇ ਫਿਰ ਕਿੰਨੇ ਦਿਨ ਨਹੀਂ ਹਟਦਾ। ਠੀਕ ਹੈ ਜੀ। ਖਾਧਾ ਜਾਂਦਾ ਜ਼ਬਾਨ ਦੇ ਲੂਣ ਮਿਰਚ, ਨਾ ਤੱਤਾ ਕੋਈ ਠੰਡਾ। ਹਾਂ, ਕੋਈ ਨਹੀਂ, ਪੁੱਛਦੇ ਆਪਾਂ। ਕੋਈ ਨਾ ਕੋਈ ਚੀਜ਼ ਵੀ ਖਾਧੀ ਜਾਂਦੀ ਆ, ਤੇ ਜਾਂ ਫਿਰ ਕਈ ਵਾਰੀ ਦਵਾਈਆਂ ਜਿਹੜੇ ਵਾਲੇ ਖਾ ਲੈਂਦੇ। ਨਿਰਮਲ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਨਾ ਜਿੱਥੇ ਨਾੜਾ ਬੰਦਾ, ਮੈਂ ਤਾਂ ਇਹਦੇ ਦੋਹੀਂ ਪਾਸੇ ਨਾੜਾ ਆ,
ਹੁੰਦੀਆਂ ਤਾਂ ਸੱਜੇ ਪਾਸੇ ਆਈ ਨਾੜ ਦੇ ਵਿੱਚ ਨੂੰ ਉੱਪਰੋਂ ਜਿੱਦਾਂ ਰਸੌਲੀ ਹੁੰਦੀ ਹੈ ਤਾਂ ਉੱਤਰਦੀ ਹੈ ਕੋਈ ਚੀਜ਼, ਠੀਕ ਆ, ਉਹ ਜਿਵੇਂ ਦੱਬ ਦੇਣਾ ਤਾਂ ਉੱਤੇ ਨੂੰ ਹੋ ਜਾਂਦੀ ਹੈ, ਤਾਂ ਨਹੀਂ ਤਾਂ ਫਿਰ ਜਿਹੜੇ ਵਿੱਚ ਆ ਜਾਂਦੀ ਹੈ ਫਿਰ ਦਰਦ ਹੋਣ ਲੱਗ ਪੈਂਦਾ। ਠੀਕ ਆ, ਜੇ ਇਹਦਾ ਕੋਈ ਪਤਾ ਹੋਵੇ ਕਿਸੇ ਨੂੰ ਤਾਂ ਜ਼ਰੂਰ ਦੱਸੇ। ਜ਼ਰੂਰ ਜੀ। ਤਾਂ ਇੱਕ ਆ ਜਿਹੜੀ ਖੰਘ ਬਾਰੇ ਪੁੱਛਿਆ ਨਾ ਕਿਸੇ ਨੇ, ਖੰਘ ਆਉਂਦੀ ਅੱਜ ਤੱਕ ਕੁੱਤੇ ਖੰਘ ਹੁੰਦੀ ਆ ਜਾਂ ਉਹਦਾ ਉੱਤਰੀ ਸ਼ਹਿਰ ਦਾ, ਇਹ ਸ਼ਹਿਦ ਦਾ ਇੱਕ ਚਮਚਾ ਲੈ ਕੇ ਨਾ, ਹਾਂਜੀ, ਤਾਂ ਅੱਧੀ ਗਲਾਸੀ ਪਾਣੀ ਦੀ ਕਰਕੇ ਗਰਮ ਪਾਣੀ ਦੀ, ਉਹਦੇ ਵਿੱਚ ਘੋਲ ਜਿਹੜੇ ਆਪਾਂ ਰੋਟੀ ਖਾ ਕੇ ਸੌਣਾ ਨਾ, ਹਾਂਜੀ, ਉਸ ਵੇਲੇ ਸੌਣ ਲੱਗੇ ਉਹ ਪੀ ਲੈਣਾ। ਠੀਕ ਹੈ ਜੀ। ਤੇ ਮੇਰੇ ਨਾਲ ਵੀ ਇਸ ਤਰ੍ਹਾਂ ਹੁੰਦੀ ਆ, ਫਿਰ ਮੈਂ ਏਦਾਂ ਕਿਤੇ ਮੈਂ ਪੀ ਲੈਂਦਾ ਹੁਣ, ਉਹ ਠੀਕ ਹੋ ਜਾਂਦਾ। ਠੀਕ ਹੈ ਜੀ। ਹਾਂਜੀ, ਇਹ ਬਹੁਤ ਵਧੀਆ ਇਲਾਜ ਹੈ ਇਹਦੇ ਵਾਸਤੇ। ਇਹਦੇ ਬਾਰੇ ਮੈਨੂੰ ਦੱਸਣ ਜੇ ਕੋਈ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਜੀ। ਹਾਂਜੀ, ਜੇ ਸੌਰੀ ਉਤਰਦੀ ਹੈ ਤਾਂ ਇਹ ਕੀ ਚੀਜ਼ ਵਾ, ਹਨਾ? ਜ਼ਰੂਰ ਜੀ, ਜ਼ਰੂਰ ਆਪਾਂ ਪੁੱਛਦੇ ਹਾਂ। ਥੈਂਕ ਯੂ ਜੀ। ਇਹ ਮੇਰਾ ਖਿਆਲ ਅੱਗੇ ਵੀ ਇੱਕ ਵਾਰੀ ਇਸ ਤਰ੍ਹਾਂ ਪੁੱਛਿਆ ਸੀਗਾ ਕਿਸੇ ਨੇ। ਗੁਰਜੀਤ ਕੌਰ ਜੀ। ਗੁਰਜੀਤ ਕੌਰ ਜੀ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਪੈਰਾਂ 'ਚ ਦਰਦ ਬਹੁਤ ਪੈਂਦਾ। ਇਹ ਦਿਨੇ ਵੀ ਪੈਂਦਾ ਰਹਿੰਦਾ ਜਾਂ ਸੌਣ ਲੱਗੇ ਆ? ਦਿਨੇ ਵੀ ਪੈਂਦਾ ਰਹਿੰਦਾ। ਅੱਛਾ, ਦੁਖਦੇ ਰਹਿੰਦੇ ਪੈਰ ਤੁਹਾਡੇ? ਹਾਂਜੀ। ਠੀਕ ਹੈ ਜੀ, ਠੀਕ ਹੈ। ਆਪਾਂ ਪੁੱਛਦੇ ਹਾਂ ਕਿਸੇ ਨੂੰ, ਤੁਸੀਂ ਸੁਣਦੇ ਜ਼ਰੂਰ ਰਹੇ ਹੋ। ਪਰਮਿੰਦਰ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ। ਮੈਂ ਤਾਂ 2-3 ਫੀਡਬੈਕ ਦੇਣੀ ਆ ਤਾਂ ਜਿਹੜੇ ਕਹਿੰਦੇ ਆ, ਹਾਂਜੀ, ਜਿਹੜੇ ਕਹਿੰਦੇ ਆ ਮੇਰੇ ਦੰਦਾਂ 'ਚ ਦਰਦ ਆ, ਹਨਾ, ਉਹਨਾਂ ਦੇ ਦੰਦਾਂ ਦਾ ਦਰਦ ਤਾਂ ਨਹੀਂ ਮੈਂ ਕਹਿ ਸਕੂੰਗੀ, ਉਹਨਾਂ ਦੇ ਗਮ 'ਚ ਪ੍ਰੋਬਲਮ ਆ, ਹਨਾ। ਉਹਨਾਂ ਨੂੰ ਕੀ ਚਾਹੀਦਾ ਗਾ, ਆਪਣੇ ਵੀਰਵਾਰ ਵਾਲੇ ਪ੍ਰੋਗਰਾਮ 'ਚ ਦੱਸਿਆ ਸੀਗਾ, ਕਾਲੀ ਮਿਰਚ ਤੇ ਲੌਂਗ ਦਾ ਪਾਊਡਰ, ਕਾਲੀ ਮਿਰਚ ਦਾ ਪਾਊਡਰ ਤੇ ਲੌਂਗ ਦਾ ਪਾਊਡਰ ਉਹ ਬਰਾਬਰ ਲੈ ਲੈਣ, ਚਮਚਾ ਲੈ ਲੈਣ, 2 ਚਮਚੇ ਲੈ ਲੈਣ। ਤੇ ਜਿਹੜਾ ਠੀਕਰੀ ਨਸ਼ਾਦਰਾ, ਉਹ ਜੇ 1 ਚਮਚਾ ਉਹ ਲਿਆ ਤਾਂ ਉਹਦੇ 'ਚ ਉਹ ਮੇਰੇ ਹਿਸਾਬ ਨਾਲ ਅੱਧਾ ਕੁ ਚਮਚਾ ਪਾ ਲੈਣ, ਅੱਧੇ ਤੋਂ ਥੋੜਾ ਘੱਟ ਪਾ ਲੈਣ। ਜੇ ਉਹਨਾਂ ਨੂੰ ਵੀ ਮਤਲਬ ਐਂ ਲੱਗਿਆ ਵੀ ਥੋੜਾ ਵੀ ਘੱਟ ਆ, ਉਹ ਨਮਕੀਨ ਜਾਂ ਘੱਟ ਲੱਗਦਾ ਤਾਂ ਥੋੜਾ ਵੱਧ ਪਾ ਲੈਣ। ਤੇ ਉਹਨਾਂ ਨੂੰ ਉਹ ਰਾਤ ਨੂੰ ਦਿਨੇ ਵੀ ਰਾਤ ਨੂੰ ਵੀ ਡੇਲੀ ਆਪਦੇ ਗਮਸ ਤੇ ਵੀ ਮਤਲਬ ਮਲ ਕੇ ਬਾਹਰ ਪਾਣੀ ਕੱਢਣਾ ਗਾ, ਉਹਦੇ ਬਾਅਦ ਕੁੱਲੀ ਕਰ ਲਿਆ ਕਰਨ। ਤਾਂ ਮੇਰੇ ਅਕੋਰਡਿੰਗ 2 ਦਿਨਾਂ 'ਚ ਉਹਨਾਂ ਦਾ ਬਿਲਕੁਲ ਠੀਕ ਹੋ ਜਾਊਗਾ। ਪਰ ਉਹ ਇਹ ਛੱਡਣ ਨਾ। ਮੈਨੂੰ ਸੁਣੇ ਨੂੰ ਇੱਥੋਂ ਮੈਨੂੰ ਲੱਗਦਾ ਰੇਡੀਓ ਤੋਂ 1.5-2 ਸਾਲ ਹੋ ਗਏ, ਟੱਚਵੁੱਡ ਮੈਂ ਕਦੇ ਡਾਕਟਰ ਦੇ ਨਹੀਂ ਗਈ ਤੇ ਮੈਂ ਬਹੁਤ ਵਧੀਆ ਹਾਂ। ਗਮ 'ਚ ਪ੍ਰੋਬਲਮ ਹੁੰਦੀ ਆ। ਹਾਂਜੀ, ਨੰਬਰ 2 ਤੇ ਕਿਸੇ ਨੇ ਪੁੱਛਿਆ ਸੀ ਸੁੱਕੀ ਖੰਘ ਬਾਰੇ। ਖੰਘ ਚਾਹੇ ਕੋਈ ਮਰਜ਼ੀ ਹੋਵੇ, ਉਹ ਵੀ ਮੈਂ ਆਪਣੇ ਰੇਡੀਓ ਤੋਂ ਹੀ ਸੁਣਿਆ ਸੀਗਾ। ਉਹਦੇ 'ਚ ਕੀ ਆ, ਤੁਸੀਂ ਕਾਲੀ ਮਿਰਚ ਤੇ ਸੁੰਡ ਤੇ ਮਗਾ, ਇਹ ਤਿੰਨੋਂ ਦਾ ਪਾਊਡਰ ਬਰਾਬਰ ਲੈ ਕੇ ਮਿਕਸ ਕਰਕੇ ਰੱਖ ਲਓ। ਇਹਨੂੰ ਤੁਸੀਂ ਸ਼ਹਿਦ ਨਾਲ, ਮੈਂ ਨਹੀਂ ਕਹੂੰ ਚਮਚਾ, ਅੱਧਾ ਚਮਚਾ, ਚਾਹੇ ਚਮਚੇ ਦੀ ਡੰਡੀ ਪਿਛਲੀ ਲਵੇੜ ਕੇ ਇੱਕ ਨਾ ਉਹਦੇ ਨਾਲ ਸ਼ਹਿਦ ਨਾਲ ਉਹਨੂੰ ਉਹਦੇ ਵਿੱਚ ਮਿਕਸ ਕਰਕੇ ਤੁਸੀਂ ਉਹ ਰੋਜ਼ ਸਵੇਰੇ ਤੇ ਸ਼ਾਮ ਨੂੰ ਲੈ ਲਓ। ਮਗਰੋਂ ਗਰਮ ਪਾਣੀ ਪੀ ਲਓ, ਨਹੀਂ ਪੀਣਾ ਨਾ ਪੀਓ, ਗਰਮ ਦੁੱਧ ਪੀ ਲਓ। ਤੁਹਾਡੀ ਖੰਘ 2 ਦਿਨਾਂ 1 ਦਿਨ 'ਚ ਮੈਂ ਕਹੂੰਗੀ ਸ਼ਾਮ ਨੂੰ ਤੁਹਾਨੂੰ ਪਤਾ ਲੱਗ ਜਾਊਗਾ ਵੀ ਹਾਂ ਖੰਘ ਚਾਹੇ ਗਿੱਲੀ ਆ, ਸੁੱਕੀ ਆ, ਕੁਛ ਨਹੀਂ। ਤੇ ਇੱਕ ਤੁਸੀਂ ਚਮਨਪ੍ਰਾਸ਼ ਜ਼ਰੂਰ, ਕੋਈ ਵੀ ਇਨਸਾਨ ਆ, ਚਾਹੇ ਬੱਚਾ, ਬੁੱਢਾ, ਯੰਗ ਆ, ਉਹਨੂੰ ਚਮਨਪ੍ਰਾਸ਼ ਜ਼ਰੂਰ ਲੈਣਾ ਚਾਹੀਦਾ ਇਹਨਾਂ ਦਿਨਾਂ 'ਚ, ਖੰਘ ਨਹੀਂ ਹੋਊਗੀ। ਤੀਜੀ ਚੀਜ਼, ਕਿਸੇ ਨੇ ਥਾਇਰੋਇਡ ਬਾਰੇ ਪੁੱਛਿਆ ਸੀ। ਹੁਣ ਥਾਇਰੋਇਡ ਚਾਹੇ ਕੋਈ ਮਰਜ਼ੀ ਹੋਵੇ, ਵੱਧਦਾ ਹੋਵੇ, ਘਟਦਾ ਹੋਵੇ, ਉਹਨੂੰ ਨੰਬਰ 1 ਤੇ ਤਾਂ ਮੂੰਗਫਲੀ ਛੱਡ ਦੇਣੀ ਚਾਹੀਦੀ ਆ। ਮੂੰਗਫਲੀ ਕਿਸੇ ਨੇ ਨਹੀਂ ਖਾਣੀ, ਨਾ ਮੂੰਗਫਲੀ ਤੋਂ ਬਣੀ ਕੋਈ ਚੀਜ਼ ਜਿਵੇਂ ਪੀਨਟ ਬਟਰ ਹੁੰਦਾ, ਜੋ ਵੀ ਆ। ਇੱਕ ਬ੍ਰੈਡ, ਪੀਜ਼ਾ, ਪੀਨਟ ਬਟਰ, ਇਹ ਤਿੰਨਾਂ ਚੀਜ਼ਾਂ ਬਿਲਕੁਲ ਨਾ ਖਾਵੋ। ਤੇ ਬਾਕੀ ਤੁਸੀਂ ਆਪਣਾ ਜਿਹੜਾ ਹੋਰ ਆ ਜਿਵੇਂ ਫਰੂਟ ਦਾ ਇੱਦਾਂ ਦਾ ਇਸਤੇਮਾਲ ਜ਼ਰੂਰ ਕਰੋ। ਤੇ ਮੈਂ ਕਹੂੰਗੀ ਤੁਸੀਂ ਬਿਲਕੁਲ ਹੀ ਠੀਕ ਹੋ ਜਾਓਗੇ, ਹੈ ਨਾ। ਪਰ ਗੋਲੀ ਠੀਕ ਆ, ਗੋਲੀ ਤੁਹਾਡੀ ਨੋਰਮਲ ਰਹਿ ਜੂਗੀ। ਓਕੇ ਦੀਦੀ, ਥੈਂਕ ਯੂ ਜੀ। ਥੈਂਕ ਯੂ ਜੀ, ਧੰਨਵਾਦ ਜੀ, ਬਹੁਤ ਧੰਨਵਾਦ ਹੈ ਜੀ। ਕਾਫੀ ਇਲਾਜ ਦੱਸ ਗਏ। ਚਰਨਜੀਤ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ, ਮੈਂ ਸ਼ੂਗਰ ਬਾਰੇ ਪੁੱਛਣਾ। ਸ਼ੂਗਰ ਹੋਈ ਆ? ਹਾਂਜੀ। ਉਹਦਾ ਇਲਾਜ ਪੁੱਛਣਾ? ਹਾਂਜੀ। ਕੋਈ ਨਹੀਂ, ਸੁਣਦੇ ਰਹੋ, ਕੋਈ ਨਾ ਕੋਈ ਜ਼ਰੂਰ ਦੱਸ ਦਿਓ। ਬਲਵਿੰਦਰ ਕੌਰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਮੈਂ ਦੁਬਾਰਾ ਆਈ ਹਾਂ। ਇੱਕੋ ਵੀਰ ਨੇ ਪੁੱਛਿਆ ਸੀਗਾ ਵੀ ਮੇਰੇ ਗੋਡਿਆਂ 'ਚ ਬਈ ਮੁੜਦੇ ਨੀ ਗੇ, ਵੀ ਮੈਂ ਜਦੋਂ ਵੀ ਮੈਨੂੰ ਖਿਆਈ। ਹਾਂਜੀ, ਉਹਦੇ ਵਾਸਤੇ ਦੱਸਣਾ ਸੀ। 100 ਗ੍ਰਾਮ ਤਾਂ ਅਖਰੋਟ, 100 ਗ੍ਰਾਮ ਭਖੜਾ ਲੈ ਲੈਣ ਤੇ 100 ਗ੍ਰਾਮ ਮੇਥੇ। ਅੱਛਾ ਜੀ। ਤੇ 100 ਗ੍ਰਾਮ ਲੈ ਲੈਣ ਉਹ ਨਾਰੀਅਲ ਦਾ ਬਰਾਦਾ। 50 ਗ੍ਰਾਮ ਅਸ਼ਵਗੰਧਾ। ਇਹ ਸਾਰੀਆਂ ਚੀਜ਼ਾਂ ਪੀਸ ਕੇ ਕੁੱਟ ਕੇ ਦੁੱਧ ਨਾਲ ਅੱਧੇ ਚਮਚੇ ਤੋਂ ਸ਼ੁਰੂ ਕਰ ਲੈਣ। ਜੇ ਉਹਨਾਂ ਨੂੰ ਚਮਚਾ ਪਚਦਾ, ਚਮਚਾ 2 ਟਾਈਮ ਲੈਣ ਰੋਜ਼।
ਅੱਛਾ, ਤੁਸੀਂ ਅਖਰੋਟ, ਪਖੜਾ, ਮੇਥੇ, ਨਾਰੀਅਲ ਦਾ ਪਾਊਡਰ ਆ ਤਾਂ 50 ਗ੍ਰਾਮ ਕੀ ਦੱਸਿਆ ਸੀ? 50 ਗ੍ਰਾਮ 50 ਗ੍ਰਾਮ ਅਸ਼ਵਗੰਧਾ। ਅਸ਼ਵਗੰਧਾ, ਠੀਕ ਹੈ ਜੀ। ਹਾਂਜੀ ਹਾਂਜੀ, ਇਹ ਰਲਾ ਕੇ ਸਾਰੀਆਂ ਚੀਜ਼ਾਂ ਤੇ ਦੁੱਧ ਨਾਲ ਲੈਣੀਆਂ ਸ਼ੁਰੂ ਕਰ ਦੇਣ। ਇਹ ਇਹਨਾਂ ਦੇ ਨਾਲ ਹੀ ਠੀਕ ਹੋ ਜਾਣਾ ਹੈਗਾ। ਉਹਨਾਂ ਦੇ ਮੈਨੂੰ ਲੱਗਦਾ ਸਰੀਰ 'ਚ ਕਮਜ਼ੋਰੀ ਹੈ, ਬੈ ਵੀ ਆ ਉਹਨਾਂ ਨੂੰ। ਮੇਥੇ ਜਿਹੜੇ ਬਹੁਤ ਚੰਗੇ ਹੁੰਦੇ ਆ ਤੇ ਭਖੜਾ ਇਹਨਾਂ ਚੀਜ਼ਾਂ ਵਾਸਤੇ। ਠੀਕ ਹੈ, ਹਾਂਜੀ, ਥੈਂਕ ਯੂ ਜੀ। ਥੈਂਕ ਯੂ ਬਲਵਿੰਦਰ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਮੈਨੂੰ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਨਾ ਯੂਟਰਸ ਦੀ ਪ੍ਰੋਬਲਮ ਆ ਤੇ ਉਹ ਨਾ ਮੈਂ ਥੈਰੇਪੀ ਤੇ ਵੀ ਗਈ ਹਾਂ ਤੇ ਪਰ ਮੈਨੂੰ ਇੰਨਾ ਜ਼ਿਆਦਾ ਫਰਕ ਨਹੀਂ ਪਿਆ ਤੇ ਉਹ ਨਾ ਹੇਠਾਂ ਜਿੱਦਾਂ ਫੀਲਿੰਗ ਹੁੰਦੀ ਆ, ਹੇਠਾਂ ਆ ਜਾਂਦਾ ਜਿੱਦਾਂ, ਤੇ ਉਹ ਫਿਰ ਜਿਵੇਂ ਮੈਂ ਬਾਥਰੂਮ ਜਾਂਦੀ ਹਾਂ ਉਹ ਫਿਰ ਅਪ ਐਂਡ ਡਾਊਨ ਲਾਈਕ ਦੈਟ। ਜਦੋਂ ਮੈਂ ਤੁਰਦੀ ਹਾਂ ਤੇ ਉਹ ਫੀਲਿੰਗ ਵੀ ਹੁੰਦੀ, ਕਦੀ ਕਦੀ ਆਪੇ ਠੀਕ ਹੋ ਜਾਂਦਾ ਵਾ। ਤੇ ਪਲੀਜ਼ ਮੈਨੂੰ ਕੋਈ ਹੋਮ ਰੈਮਡੀ ਦੱਸੋ, ਮੈਂ ਜਾਣਾ ਨਹੀਂ ਚਾਹੁੰਦੀ ਉਹ ਡਾਕਟਰ ਕੋਲ। ਠੀਕ ਹੈ ਜੀ, ਠੀਕ ਹੈ। ਤੇ ਕੋਈ ਚੰਗਾ, ਕੋਈ ਵਧੀਆ ਕਿਸੇ ਦਾ, ਬਹੁਤ ਬਹੁਤ ਮਿਹਰਬਾਨੀ ਜੇ ਕੋਈ ਦੱਸ ਦੇ। ਥੈਂਕ ਯੂ ਜੀ, ਥੈਂਕ ਯੂ। ਗੁਰਦੀਪ ਕੌਰ ਜੀ। ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਵੇਂ ਤੇ ਬਹਿਣ ਤੇ ਫਰਕ ਆਪਣੀ 14 ਚੀਜ਼ਾਂ ਖਾਣ ਤੇ ਉਹ ਜਿਹੜਾ ਉੱਥੇ ਹੋ ਜਾਏਗਾ। ਫਰਕੜੀ ਖਾਦਿਆ ਖੁਸ਼ਕ ਹੋ ਕੇ ਨਾ ਮਾਸ ਜਾਂ ਫਿਰ ਰੁਕ ਜਾਂਦਾ। ਤੇ ਭਾਵੇਂ ਤੇ ਬਹਿਣ ਕਿਸੇ ਚੀਜ਼ ਦੇ ਭਾਵੇਂ ਤੇ ਜਿਨ੍ਹਾਂ ਨੇ ਖਰਚ ਦੱਸੀ ਸੀ ਨਾ, ਐਲੋਵੇਰਾ ਦਾ ਪੱਤਾ ਲੈ ਕੇ ਨਾ, ਹਾਂਜੀ, ਤੇ ਹਰਾ ਨਿੰਬੂ ਤੇ ਅਦਰਕ ਕਹਿੰਦੀ ਪੇਸਟ ਬਣਾ ਲੈਣ, ਵਾਹਵਾ ਸਾਰੀ ਬਣਾ ਕੇ ਡੱਬੇ 'ਚ ਪਾ ਲੈਣ। ਤੇ ਜਦੋਂ ਨਹਾਉਣਾ ਹੈ ਨਾ, ਖੱਟਾ ਦਹੀਂ ਪਾ ਕੇ ਸਾਰੀ ਬਾਡੀ ਤੇ ਮਲ ਕੇ 20 ਮਿੰਟ ਬਾਥਰੂਮ 'ਚ ਬੈਠੇ ਰਹਿਣ। ਸੋਪ ਤੇ ਸਾਬਣ ਤੇ ਲੋਸ਼ਨ ਲਾਸ਼ਨ ਬੰਦ ਕਰ ਦੇਣ। ਜਿਨ੍ਹਾਂ ਦਿਨ ਖੁਰਕ ਨਹੀਂ ਹਟਦੀ ਉਹਨੇ ਫਿਰ ਬਾਅਦ 'ਚ ਹੈ ਫਿਰ ਕਰਨ। ਜੇ ਥੋੜੀ ਡਰਾਈ ਲੱਗੇ ਤਾਂ ਫਿਰ ਕੋਕੋਨਟ ਤੇਲ ਰਾਤ ਨੂੰ ਮਾਲਿਸ਼ ਕਰਕੇ ਸੌਂ ਜਾਂਦੇ, ਹਟ ਜਾਏਗੀ। ਜਿਹੜੇ ਜਿਬ ਦੱਸ ਗਏ ਨਾ, ਇੱਥੇ ਤੁਹਾਡੇ ਮਿਲਦੀ ਏ ਸ਼ਰਦ ਚੀਨੀ ਤੇ ਮਿਸ਼ਰੀ ਪੀਸ ਕੇ ਨਾ ਤੇ ਦੁੱਧ 'ਚ ਘੋਲ ਕੇ ਮੂੰਹ 'ਚ ਰੱਖ ਲੈਣ 3 ਡੰਗ ਤੇ ਫਿਰ ਝੱਟ ਆਰਾਮ ਆ ਜਾਣਾ ਉਹਨਾਂ ਨੂੰ। ਬਿਲਕੁਲ ਕਿਸੇ ਦੇ ਹੱਥੋਂ ਪੱਕਿਆ ਪਿਆ ਸੀ ਐਵੇਂ ਚੀਰ ਤੇ ਆਰਾਮ ਆ ਗਿਆ। ਜਿਹੜੇ ਉਹਨੇ ਰੋਟੀ, ਮੈਂ ਤਾਂ ਅੱਜ ਜਿਹੜੇ ਸੁਣੇ ਨੇ ਉਹੀ ਦੱਸਦੀ ਵੀ ਲਿਖੇ ਤੇ ਮੇਰੇ ਗੋਡਿਆਂ ਤੇ ਪਏ ਨੇ ਪੇਪਰ ਜੇ। ਤੇ ਜਿਹੜੇ ਪੇਟ ਕਹਿੰਦੇ ਨੇ ਉਹ ਆਪਣਾ ਐਪਲ ਸਾਈਡਰ 1 ਚਮਚ ਹਰੇ ਨਿੰਬੂ ਦਾ ਰਸ ਪਾਣੀ 'ਚ ਘੋਲ ਕੇ ਨਾ ਗੁਣਗੁਣਿਆਂ 'ਚ ਘੁੱਟ ਕਰਕੇ ਬਹਿ ਕੇ ਪੀਣ ਤੇ 15 ਮਿੰਟਾਂ ਬਾਅਦ ਰੋਟੀ ਖਾਣਾ ਫਰੇਵਾ ਹਟ ਜਾਏਗਾ। ਜਦੋਂ ਰੋਟੀ ਖਾ ਲੈਣਗੇ, ਜਵੈਣ ਤੇ ਸੌਂਫ ਥੋੜਾ ਜਿਹਾ ਵਿੱਚ ਕਾਲਾ ਨਮਕ ਪਾ ਕੇ ਚਿੱਟ ਕੇ ਖਾ ਕੇ ਤੇ ਉੱਤੇ ਪਾਣੀ ਕੋਸਾ ਪੀਣ, ਪਤਾ ਹੀ ਨਹੀਂ ਲੱਗਣਾ ਰੋਟੀ ਖਾਧੀ ਹੈ ਕਿ ਨਹੀਂ। ਜਿਹਨਾਂ ਨੇ ਕਹਿੰਦੇ ਠੰਡ ਲੱਗਦੀ ਏ, ਇੱਕ ਤਾਂ ਫਰਕੜੀਆਂ 2-3 ਚੁਟਕੀਆਂ ਪਾ ਕੇ ਗਰਮ ਚਾਹ ਤਰ੍ਹਾਂ ਪਾਣੀ ਪੀ ਕੇ ਬਿਸਤਰੇ ਪੈਣਾ, ਉਹਨਾਂ ਦੀ ਠੰਡ ਹਟ ਜਾਏਗੀ। ਜੇ ਠੰਡ ਲੱਗ ਕੇ ਬੁਖਾਰ ਚੜ੍ਹਾ ਤਾਂ ਵੀ ਹਟੇਗਾ। ਤੇ ਜੇ ਬੁਖਾਰ ਜ਼ਿਆਦਾ ਚੜ ਜਾਂਦਾ ਹੈ ਤੇ ਫਿਰ ਗਲੋ ਤੇ ਤੁਲਸੀ, ਮਿਸ਼ਰੀ, ਸੌਂਫ ਉਬਾਲ ਕੇ ਨਾ ਐਵੇਂ ਹੀ ਪਾਣੀ ਪੀ ਕੇ ਤੇ ਫਿਰ ਫਰਕੜੀ ਵਾਲਾ ਕਰਕੇ ਸੌਂ ਜਾਣ ਤੇ ਬੜਾ ਠੀਕ ਹੋ ਜਾਏਗਾ। ਜਿਹਨਾਂ ਨੇ ਦੰਦਾਂ ਵਾਸਤੇ ਦੱਸਿਆ ਸੀ ਨਾ, ਇੱਕੋ ਹੀ ਇਲਾਜ ਹੈਗਾ ਜੇ ਅਦਰਕ ਦਾ ਚਮਚਾ 1 ਰਸ ਤੇ ਲਸਣ ਦਾ ਚਮਚਾ ਰਸ 1 ਤੇ 1 ਸ਼ਹਿਦ ਤੇ ਹਲਦੀ ਰਲਾ ਕੇ ਸੀਸੀ 'ਚ ਰੱਖ ਲਓ। ਹੁਣੇ ਹੀ ਲਾਓਗੇ, ਥੋੜੀ ਦੇਰ ਨੂੰ ਪਤਾ ਲੱਗੇਗਾ ਸਾਨੂੰ ਆਰਾਮ ਆ ਚੱਲਿਆ। ਰੋਜ਼ ਹੀ ਭਾਵੇਂ ਲਾ ਲਿਆ ਕਰੋ, ਕਦੀ ਦੰਦ ਨਹੀਂ ਦੁਖਣਗੇ, ਕੀੜਾ ਨਹੀਂ ਲੱਗੇਗਾ ਤੇ ਕਦੀ ਠੰਡਾ ਤੱਤਾ ਵੀ ਨਹੀਂ ਲੱਗੇਗਾ ਉਹਨਾਂ ਨੂੰ, ਜਿਹੜੇ ਹੁਣ ਕਹਿੰਦੇ ਪਏ ਸਾਨੂੰ ਹੋਏ। ਤੇ ਜਿਹੜੇ ਅਸੀਂ ਨਾ ਆਪਣੀ ਕਿਰਨ ਕਹਿੰਦੇ ਸੀ ਨਾ, ਪੀਣਾ ਨਹੀਂ, ਤੇਲ ਜ਼ਿਆਦਾ ਪਾ ਕੇ ਆਟਾ ਦੱਬ ਕੇ ਬਰਾਊਨ ਕਰ ਲਓ ਸਰ੍ਹੋਂ ਦੇ ਤੇਲ 'ਚ, ਫਿਰ ਸ਼ੱਕਰ ਪਾ ਕੇ ਤੇ ਪਾਣੀ ਪਾ ਕੇ ਤੇ ਤੇਲ ਜ਼ਿਆਦਾ ਪਾਏਗਾ, ਜਿਵੇਂ ਥਿੰਦਾ ਜਿਹਾ ਬਣ ਜਾਏਗਾ ਪਤਲਾ। ਉਹਨੂੰ ਮੂੰਹ 'ਚ ਰੱਖ ਕੇ ਨਾ, ਸੰਘ 'ਚ ਰੱਖ ਕੇ ਤੇ ਫਿਰ ਉਹਨੂੰ ਅਗਾ ਲਗਾਉਣਾ ਹੈ। ਉਹ ਸੁੱਕੀ ਖੰਘ ਹਟ ਜਾਏਗੀ। ਤਾਂ ਕਾਲੀ ਮਿਰਚ ਮਲੱਠੀ ਤਾਂ ਪੀਸ ਕੇ ਨਾ ਸ਼ਹਿਦ ਨਾਲ ਭਾਵੇਂ ਸਾਰਾ ਦਿਨ 2 ਵਾਰੀ ਚੱਟ ਲੈਣ ਕਰਨੇ, ਇਹਦੇ ਨਾਲ ਹੀ ਉਹਨਾਂ ਨੂੰ ਬੜਾ ਫਰਕ ਪੈ ਜਾਣਾ। ਤੇ ਮੈਂ ਤੁਹਾਨੂੰ ਜਿਹੜੇ ਮੇਰਾ ਲਿਖਿਆ ਸੁਣਿਆ ਉਹ ਮੈਂ ਤੁਹਾਨੂੰ ਦੱਸ ਦਿੰਦੀ ਹੁਣ। ਤੇ ਜਿਹੜੀ ਧਰਨ ਕਹਿੰਦੇ ਸੀ ਨਾ, ਸੌਖਾ ਕੰਮ ਹੈ। ਸਵੇਰੇ ਨਿਰਣੇ ਕਾਜ ਇਹਨੂੰ ਧੁੰਨੀ 'ਚ ਦੇ ਕੇ ਤੇ ਪੁੱਠੇ ਪੈ ਜਾਣ, ਸੱਜੇ ਪਾਸੇ ਥੱਲੇ ਪੁੱਠੇ ਪੈਣਾ, 15-20 ਮਿੰਟ ਪੈ ਰਹਿਣ। ਉਹ ਖਿਸਕ ਕੇ ਧੁੰਨੀ ਥੱਲੇ ਆ ਜਾਏਗੀ ਤੇ ਉੱਠ ਕੇ ਨਾ ਸਿੱਧੇ ਸੱਜੇ ਪਾਸੇ ਉੱਠ ਕੇ ਤੇ 2 ਡੋਰਾਂ ਦੀਆਂ ਬਣਾ ਕੇ ਧਾਗੇ ਦੀਆਂ ਦੋਨਾਂ ਅੰਗੂਠਾਂ ਨੂੰ ਬੰਨ ਲੈਣੇ। ਉਹ ਅਸੀਂ ਖਿਸਕੇਗੀ ਨਾ। ਫਿਰ ਦੋਨੋਂ ਪੈਰਾਂ ਦੇ ਅੰਗੂਠਿਆਂ ਨੂੰ ਬੰਨ ਲਓ, ਧਾਗਾ ਜਿਹਾ ਮੋਟਾ ਜਿਹਾ, ਥੋੜੀ ਡੋਰ ਬਣਾ ਕੇ ਪਤਲੀ ਜਿਹੀ। 1 ਛੋਟੀ ਇਲਾਚੀ, ਤਵਾ ਚੀਰ ਤੇ ਮਿਸ਼ਰੀ ਪੀਸ ਕੇ ਇਹ ਵੀ ਠੰਡੇ ਦੁੱਧ ਨਾਲ ਲੈਣ। ਐਲੋਵੇਰਾ ਦਾ ਜੂਸ ਜਿਹੜਾ ਉਹ ਵੀ ਪੀਣ ਠੰਡਾ। ਇਹਦੇ ਨਾਲ ਧਰਨ ਹਟ ਜਾਂਦੀ। ਇਹ ਨੁਕਸੇ ਤਾਂ ਕਾਫੀ ਲਿਖੇ ਨੇ, ਬਸ ਇਹ 2-3 ਹੀ ਕਰ ਲੈਣ। ਜਦੋਂ ਅੰਗੂਠਿਆਂ ਨੂੰ ਬੰਨਣਗੇ ਨਾ, ਜਿਹੜੀ ਉਹ ਖਿਸਕਦੀ ਉਹ ਖਿਸਕੇਗੀ ਨਹੀਂ। ਫਿਰ ਜਿਹੜੇ ਮੈਂ 3 ਨੁਕਸੇ ਦੱਸੇ ਨਾ, 1 ਇਲਾਚੀ ਵਾਲਾ ਤੇ ਤਵਾ ਚੀਰ ਤੇ ਮਿਸ਼ਰੀ ਵਾਲਾ, ਇਹ ਵੀ ਠੰਡੇ ਦੁੱਧ ਨਾਲ ਲੈਣ, ਉਹਨਾਂ ਨੂੰ ਬਹੁਤ ਫਰਕ ਪਏਗਾ। ਉਹਦੇ ਕਹਿੰਦੇ ਸੀ ਵੀ ਆਪਣਾ ਚਿੱਟੇ ਵਾਲ ਉਮਰ ਤੋਂ ਪਹਿਲਾਂ ਹੋ ਗਏ ਨੇ, ਇੱਕ ਤਾਂ ਕੱਚੇ ਔਲੇ ਖਾਣ, ਇੱਕ ਔਲਾ ਪਾਊਡਰ ਜਿਹੜਾ ਨਾ ਦਹੀਂ 'ਚ ਮਿਕਸ ਕਰਕੇ ਨਾ ਸਿਰ 'ਚ ਲਾ ਦੇਣ, ਲੱਗਾ ਰਹਿਣ ਦੇ 20-25 ਮਿੰਟ ਤੇ ਫਿਰ ਉਸ ਤੋਂ ਪਿੱਛੇ ਜਾ ਕੇ ਤੇ ਫਿਰ ਨਹਾ ਲੈਣ ਕਰਨ। ਇੱਕ ਬਦਾਮਾਂ ਤੇ ਡੱਬ ਵਾਲੇ ਸ਼ੈਂਪੂ ਨਾਲ ਨਹਾਉਣ ਤੇ ਹਫ਼ਤੇ 2 ਵਾਰੀ ਘਿਓ ਦੀ ਮਸਾਜ ਕਰਨ ਤੇ ਉਹਨਾਂ ਦੇ ਵਾਲ ਕਾਲੇ ਹੋਣ ਲੱਗ ਪੈਣਗੇ। 50 ਸਾਲ ਤੱਕ ਹੋਣ ਲੱਗ ਪੈਂਦੇ ਨੇ।
ਇੱਕ ਉਹਨਾਂ ਨੇ ਕਿਹਾ ਸੀ ਪਸੀਨੇ ਚੋਂ ਪਸੀਨਾ ਬੜਾ ਉਹ ਆਪਣੀ ਓਲੀਵ ਓਇਲ ਨਿਕਲਦਾ ਤੇਲ ਪਿੰਡੇ ਚੋਂ ਛੋਲਿਆਂ ਆਪਣਾ ਚੌਲ ਪੀਸ ਕੇ ਨਾ ਪਾਊਡਰ ਬਣਾ ਲੈਣ ਬੜਾ ਬਰੀਕ ਜਿਹਾ ਤੇ ਉਹਨੂੰ ਦਹੀਂ ਚ ਪਾ ਕੇ ਨਾ ਮਲ ਕੇ 20 ਮਿੰਟ ਬੈਠੇ ਰਹਿਣ ਬਾਥਰੂਮ ਦੇ ਫਿਰ ਥੋੜਾ ਗੁਣਗਣੇ ਜਿਹੇ ਪਾਣੀ ਨਾਲ ਨਹਾਉਣ ਕਰਨ। ਇਹ ਨਾ ਹੋਵੇ ਮਲੀ ਚੱਲੇ ਮਲੀ ਫਿਰ ਡਰਾਈ ਦਾ ਪੁੱਛਣ ਲੱਗ ਪਿਆ ਡਰਾਈ ਹੋ ਜਾਵੇ। ਜਦੋਂ ਵੇਖਾਂਗੇ ਸਾਡੀ ਸਕਿਨ ਠੀਕ ਹੋ ਗਈ ਹੈ ਉਹਦਾ ਫਿਰ ਜਾ ਕੇ ਤੁਹਾਨੂੰ ਛੱਡ ਦੇਣ ਆਪਾਂ ਆਰਾਮ ਹੀ ਲੈਣਾ। ਇੱਕ ਜਿਹੜੇ ਭੈਣ ਕਹਿੰਦੀ ਸੀ ਮੇਰੀ ਭੈਣ ਦੀ ਕਈ ਵਾਰੀ ਖੜੇ ਖੜੇ ਲੈਟਰਨ ਦੀ ਪ੍ਰੋਬਲਮ ਆ ਜਾਂਦੀ ਹੈ। ਇੱਕ ਤਾਂ ਉਹ ਹਿੰਗ ਲੈ ਕੇ ਨਾ ਤੇ ਘੋਲ ਕੇ ਥੋੜੀ ਧੁੰਨੀ ਚ ਪਾਉਣ ਤੇ ਥੋੜਾ ਲਾਮਾ ਤੇ ਲੇਪ ਕਰਨ ਤੇ ਪਾਣੀ ਕੋਸੇ ਨਾਲ ਲੈਣ। ਇੱਕ ਕਾਲਾ ਨਮਕ ਤੇ ਜਵੈਣ ਤੇ ਸੌਂਫ ਰੋਟੀ ਤੋਂ ਮਗਰੋਂ ਜ਼ਰੂਰ ਲੈਣ। ਇਹ ਮੈਂ ਵਰਤਿਆ ਸੀ ਥੋੜਾ ਜਿਹਾ ਤੇ ਮੈਨੂੰ ਪ੍ਰੋਬਲਮ ਜੀ ਆਉਣ ਲੱਗੀ ਤੇ ਉਹ 2 ਦਿਨਾਂ 'ਚ ਹੀ ਠੀਕ ਹੋ ਗਿਆ ਇਹਦੇ ਨਾਲ। ਤੇ ਜੇ ਉਹਦੇ ਨਾਲ ਜੇ ਸੁੰਡ ਤੇ ਹਿੰਗ ਤੇ ਜੀਰਾ ਭੁੰਨ ਕੇ ਪਾ ਕੇ ਨਾ ਕਾਲਾ ਨਮਕ ਪਾ ਕੇ ਇਹ ਵੀ ਅੱਧਾ ਚਮਚਾ ਲੈਣ। ਇਹਦੇ ਨਾਲ ਬਿਲਕੁਲ ਆਰਾਮ ਆ ਜਾਏਗਾ। ਸੌਖਾ ਜਿਹਾ ਇਲਾਜ ਹੈ। ਤੇ ਇੱਕ ਜਿਹਨਾਂ ਕਿਹਾ ਸੀ ਨਾ ਸੋਜ ਹੈ ਇੱਥੇ ਕਿਸੇ ਦੀ ਬੜੀ ਸੋਜ ਸੀ ਲੱਤਾਂ ਗੋਡੇ ਗਿੱਟੇ ਸੁੱਜੇ ਪਏ ਤੇ ਮੈਂ ਉਹਨੂੰ ਮਿਰਚਾਂ ਦੱਸੀਆਂ ਨਿੰਬੂ ਵਾਲੀਆਂ ਤੇ ਇੱਕ ਮੈਂ ਫਰਕੜੀ ਦੱਸੀ ਉਹਦੇ ਬਿਲਕੁਲ ਗਿੱਟੇ ਦੇ ਗੁੱਟੇ ਸਾਰੀ ਸੋਜ ਸ਼ਾਇਦ ਉਹਦੀ 10-12 ਦਿਨਾਂ 'ਚ ਠੀਕ ਹੀ ਹੋ ਗਈ। ਤੇ ਉਹਨੇ ਕਈਆਂ ਨੂੰ ਆ ਕੇ ਦੱਸਿਆ ਸੌਖਾ ਇਲਾਜ ਹੈ। ਨਿੰਬੂ ਵਾਲੀਆਂ ਮਿਰਚਾਂ ਖਾ ਲਓ 4 ਮਿਰਚਾਂ ਰੋਜ਼ ਤੇ ਫਟਕੜੀ ਪੰਜੀਰੀ ਖਾ ਲਓ ਤੇ ਕਰੇਲੇ ਦਾ ਜੂਸ ਵੀ ਨਿੰਬੂ ਨਿਚੋੜ ਕੇ ਪੀ ਸਕਦੇ ਨੇ। ਤਾਰ ਪੀਣ ਦਾ ਤੇਲ ਵੀ ਮਲ ਸਕਦੇ ਨੇ। 1-2 ਨੁਸਖੇ ਵਰਤ ਲਏ ਇਹਨਾਂ ਨਾਲ ਬੜਾ ਆਰਾਮ ਉਹਨਾਂ ਨੂੰ ਆ ਜਾਣਾ। ਤੇ ਇੱਕ ਜਿਹੜੀ ਨਾ ਮੈਂ ਤੈਨੂੰ ਦੱਸਣ ਲੱਗੀ ਸਾਂ ਥੋੜਾ ਜਿਹਾ ਨੁਕਸਾ ਮੇਰਾ ਰਹਿੰਦਾ ਸੀ ਪਿੱਛੇ ਮੈਂ ਸਵੇਰੇ ਜਿਹੜੇ ਉਦਣ ਵਾਲੇ ਲਿਖੇ ਸੀ ਚਿੱਟਾ ਮੋਤੀਆ ਰੋਜ਼ ਇੱਕ ਭਾਈ ਸਾਹਿਬ ਬੋਲਦੇ ਨੇ ਇੱਕ ਭੈਣ ਜੀ ਬੋਲਦੀ ਜਾ ਕੇ ਤੁਸੀਂ ਸਰਜਰੀ ਕਰਾਓ। ਕਿਉਂ ਕਰਾਓ? ਚਿੱਟਾ ਮੋਤੀਆ ਜਿਹੜਾ ਹੈ 2 ਸਾਲਾਂ ਦਾ ਮੈਂ ਦੱਸਣ ਲੱਗੀ ਹਾਂ ਪਿਆਜ਼ ਦਾ ਪਾਣੀ ਕੱਢ ਲਓ ਚਿੱਟੇ ਦਾ ਚਾਂਦੀ ਦਾ ਸੁਰਮ ਚ ਵਿੱਚ ਸੁਨਿਆਰਿਆਂ ਕੋਲੋਂ ਮਿਲ ਜਾਏਗਾ। ਉਹਨੂੰ ਵਿੱਚ ਘੁਮਾਈ ਜਾਓ 2-2 3-3 ਵਾਰੀ ਅੱਖਾਂ ਵਿੱਚ 2 ਵਾਰੀ ਇੱਧਰ ਪਾਇਆ ਸ਼ਾਮੀ ਫੇਰ ਪਾਇਆ। ਇਹ ਚਿੱਟੇ ਮੋਤੀਏ ਦਾ। ਜਿਹੜੀ ਛੋਟੀ ਜਿਹੀ ਕੁੜੀ ਜੀ ਕਹਿੰਦੀ ਸੀ ਨਾ ਨਿਗਾਹ ਹੈ ਕਿ ਉਹਨੂੰ ਮੋਤੀਆ ਹੈ। ਮੋਤੀਆ ਜਦੋਂ ਆਏਗਾ ਤੁਹਾਡਾ ਪਾਣੀ ਵਗੇਗਾ ਧੁੰਦਲਾ ਜਿਹਾ ਤੇ ਤੁਹਾਨੂੰ ਅੱਖਾਂ ਕੇ ਕਾਲਾ ਕਾਲਾ ਦਿਸੇਗਾ। ਉਹ ਮੋਤੀਆ ਕਾਲਾ ਹੁੰਦਾ ਉਹਨੂੰ ਨਿਗਾਹ ਕਰਦੀ ਉਹਨੂੰ ਕਹਿੰਦੇ ਨੇ ਮੋਤੀਆ ਡਾਕਟਰ ਕੋਲੋਂ ਕਰਾ ਲਓ ਜਾ ਕੇ। ਐਵੇਂ ਨਹੀਂ ਕਰਨਾ ਚਾਹੀਦਾ। ਬੱਚਾ ਹੈ ਉਹਨੂੰ ਕਿੰਨਾ ਵੀ ਹੋ ਸਕਦਾ ਪ੍ਰੋਬਲਮ ਆ ਸਕਦੀ ਅੱਖਾਂ ਨੇ। ਤੇ ਇੱਕ ਮੈਂ ਦੱਸਿਆ ਵੀ ਜਿੰਨਾ ਸੋਡੀਅਮ ਕਰਦਾ ਨੇ ਕਈ ਵਾਰੀ ਦੱਸਿਆ ਆਪਣਾ ਕੋਕੋਨਟ ਵਾਟਰ ਪੀਣ ਖਾਂ ਤੇ ਝੱਟ ਆਰਾਮ ਆ ਜਾਂਦਾ। ਤੜਕਣ ਵਾਲੇ ਇੱਕ ਤਾਂ ਵੇਸਣ ਦੀ ਫਰਕੜੀ ਜਿਹੜੀ ਹੈ ਨਾ ਹਾਰਟ ਵਾਸਤੇ ਤਾਂ ਇੰਨੀ ਚੰਗੀ ਜੇ ਬਹੁਤ। ਔਲੇ ਦਾ ਮੁਰੱਬਾ ਖਾ ਲਓ ਪਪੀਤਾ ਸਵੇਰੇ ਨਿਰਣੇ ਕਾਲਜੇ ਖਾ ਲਓ। ਇਹਨਾਂ ਚੀਜ਼ਾਂ ਨਾਲ ਇੱਕ ਜਿੰਨਾ ਕਿਹਾ ਸੀ ਨਾ ਪੇਪਰ 'ਚ ਬਾਂਸੇ ਦਾ ਪੱਤਾ ਕਿਤੋਂ ਮਿਲ ਜਾਣ ਨਾ ਇਹ ਸਾਡਾ ਵਰਤਿਆ ਨੁਕਸਾ ਹੈ। ਬਾਂਸਾ ਨਹੀਂ ਹੁੰਦਾ ਬਾਂਸ ਦੀਆਂ ਜਿਹੜੀਆਂ ਡਾਂਗਾਂ ਬਾਂਸੇ ਦੇ ਪੱਤੇ ਨੂੰ ਪਾਣੀ 'ਚ ਉਬਾਲ ਕੇ ਨਾ ਮਿਸ਼ਰੀ ਪਾ ਕੇ ਵਿੱਚ ਉਹ ਪੀਂਦੇ ਰਹਿਣ ਨਾ ਜਿੰਨਾ ਵੀ ਉਹਨਾਂ ਦਾ ਪਾਣੀ ਲੰਘ ਜਾਏਗਾ ਨਾ ਉਹ ਸਾਰਾ ਸੁੱਕ ਜਾਏਗਾ। ਕਿ ਜੇ ਪੱਕੀਆਂ ਫਲੀਆਂ ਜੰਡ ਦੀਆਂ ਮਿਲ ਜਾਣ ਜਾਂ ਪਾਊਡਰ ਵੀ ਮਿਲ ਜਾਏ ਨਾ ਉਹ ਵੀ ਇੱਕ ਚਮਚਾ ਗਰਮ ਪਾਣੀ ਨਾਲ ਲੈਂਦੇ ਰਹਿਣ ਨਾ ਤੇ ਉਹਨਾਂ ਨੂੰ ਕਾਫੀ ਫਰਕ ਪਏਗਾ। ਇੱਕ ਪਿੱਤ ਪਾਪੜਾ ਜਿਨ੍ਹਾਂ ਦੇ ਫੇਫੜਿਆਂ ਪਾਣੀ ਨਾ ਖੁਸ਼ਕੀ ਹੋ ਜਾਂਦਾ ਪਿੱਤ ਪਾਪੜਾ ਜ਼ਰੂਰੀ ਪੀਂਦੇ ਰਹਿਣ ਆਰਾਮ ਆ ਜਾਏਗਾ। ਓਕੇ ਬੇਟੇ ਸਤਿ ਸ਼੍ਰੀ ਅਕਾਲ। ਹੈਲੋ ਜੀ 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 ਕਿੱਥੇ ਚਲੇ ਗਏ ਸੀ? ਇੱਥੇ ਅੱਛਾ ਚਲੋ ਵੀ ਸਤਿ ਸ਼੍ਰੀ ਅਕਾਲ। ਫਿਰ ਸੁਣੋ ਤੁਸੀਂ ਹੋਰ ਬਾਤ। ਥੈਂਕ ਯੂ ਜੀ ਥੈਂਕ ਯੂ। ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਪੌਲ ਚਾਲ ਜੀ। ਹਾਂਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਪਹਿਲਾਂ ਆਪਾਂ ਜਿਹੜਾ ਹੈ ਨਾ ਉਹ ਜਿਹੜੇ ਵੀਰ ਜੀ ਨੇ ਆਪਾਂ ਨੂੰ ਕਾਲ ਕੀਤੀ ਸੀ ਕਿ ਸੁੱਕੀ ਖੰਘ ਬਾਰੇ। ਹਾਂਜੀ ਹਾਂਜੀ ਜੀ ਹਾਂ ਸੁੱਕੀ ਖੰਘ ਦੇ ਜਿਹੜੇ ਹੈ ਨਾ ਕਈ ਉਹਦੇ ਨੁਸਖੇ ਹੈਗੇ ਨੇ। ਪਹਿਲਾਂ ਤਾਂ ਸੌਖਾ ਤਾਂ ਇਹ ਹੈਗਾ ਕਿ ਜਿਹੜੀ ਮਲੱਠੀ ਹੈਗੀ ਹੈ ਮਲੱਠੀ ਲੈ ਲੈਣ ਵਿੱਚ ਥੋੜ੍ਹੀ ਜਿਹੀ ਅਲਸੀ ਪਾ ਲੈਣ ਤੇ ਥੋੜ੍ਹੀ ਜਿਹੀ ਮੇਥੀ ਪਾ ਲੈਣ ਤੇ ਇਹਦੇ ਵਿੱਚ ਥੋੜ੍ਹਾ ਜਿਹਾ ਬੇਸ਼ੱਕ ਹਨੀ ਪਾ ਲੈਣ ਤੇ ਇਹਨੂੰ ਖਾਣ। ਇਹ ਜਿਹੜੀ ਹੈ ਨਾ ਸੁੱਕੀ ਖੰਘ ਉਹਦੇ ਵਾਸਤੇ ਬਹੁਤ ਲਾਹੇਵੰਦ ਰਹੇਗੀ। ਪਰ ਜਿਹੜੀ ਕਲਾਸੀਕਲ ਜਿਹੜੀ ਚੀਜ਼ ਹੈ ਨਾ ਉਹਨੂੰ ਕੋਲਡ ਸਪੁੱਟ ਕਹਿੰਦੇ ਨੇ COLTSFOOT ਕੋਲਡ ਸਪੁੱਟ। ਉਹ ਉਹਨਾਂ ਨੂੰ ਜਾਣੀ ਕਿ ਵੀ ਹਰਬ ਲੈਣੀ ਪਏਗੀ ਇੰਟਰਨੈਟ ਤੋਂ ਜਾਂ ਫਿਰ ਉਹ ਐਲਡਰਬੈਰੀ ਲੈ ਸਕਦੇ ਨੇ। ਐਲਡਰਬੈਰੀ ਵੀ ਜਿਹੜੀ ਹੈ ਵਾਇਰਲ ਇਨਫੈਕਸ਼ਨ ਵਾਸਤੇ ਤੇ ਖੰਘ ਦੇ ਵਾਸਤੇ ਜਿਹੜੀ ਹੈ ਨਾ ਬਹੁਤ ਲਾਹੇਵੰਦ ਹੈ। ਇੱਕ ਜਿਹੜੀ ਹੈਗੀ ਜੀ ਮੈਂ ਗੁਸਤਾਖੀ ਦੀ ਮਾਫੀ ਚਾਹੁੰਦਾ ਜੀ ਕਿ ਇਹ ਜਿਹੜਾ ਮੇਰੇ ਕੋਲ ਸਾਰੀਆਂ ਅੰਗਰੇਜ਼ੀ ਦਵਾਈਆਂ ਆ ਰਹੀਆਂ ਨੇਗੀਆਂ ਹਰਬਸ ਆ ਰਹੀਆਂ ਨੇ ਕਿ ਇੱਕ ਮਿਊਲਨ ਨਾਂ ਦੀ ਚੀਜ਼ ਹੈਗੀ MULLEIN ਕਿ ਉਹਦੇ 'ਚ ਕੀ ਹੁੰਦਾ ਨਹੀਂ ਉਹਦੇ 'ਚ ਬਹੁਤ ਜ਼ਿਆਦਾ ਮਿਸਲੇਜ ਹੁੰਦੀ ਹੈ ਕਿ ਜਿਵੇਂ ਜਾਲੇ ਜਿਹੇ ਹੁੰਦੇ ਨੇ ਜੀ ਉਸ ਤਰ੍ਹਾਂ ਦੇ। ਤੇ ਉਹ ਫਿਰ ਗਲੇ ਤੇ ਫੇਫੜਿਆਂ ਜਾ ਕੇ ਉਹ ਲੇਸ ਕਰਦੀ ਹੈ। ਫਿਰ ਉੱਥੇ ਜਿਹੜੀ ਇਹਨੇ ਸੁੱਕੀ ਖੰਘ ਨਾ ਫਿਰ ਘਟਣੀ ਸ਼ੁਰੂ ਹੋ ਜਾਂਦੀ। ਉੱਥੇ ਇੱਕ ਤਹਿ ਜਿਹੀ ਬਣਾ ਦਿੰਦੀ ਹੈ ਤੇ ਫਿਰ ਸੁੱਕੀ ਖੰਘ ਨਾ ਫਿਰ ਘਟ ਜਾਂਦੀ ਹੈ। ਅੱਛਾ ਤੇ ਇੱਕ ਹੈਗਾ ਜੀ ਕਿ ਵੀ ਆਪਣੇ ਜਿਹੜੇ ਸੰਤਰਿਆਂ ਦੀ ਜਿਹੜੀ ਛਿੱਲ ਹੈਗੀ ਉਹਦੇ ਵਿੱਚ ਥੋੜਾ ਜਿਹਾ ਹਨੀ ਮਿਲਾ ਕੇ ਤੇ ਨਾਲ ਵਿੱਚ ਸੇਜ ਤੇ ਥਾਈਮ SAGE ਆਪਣੇ ਪੁਦੀਨੇ ਵਰਗਾ ਹੁੰਦਾ ਤੇ ਇੱਕ ਥਾਈਮ THYME ਇਹ ਵੀ ਉਸ ਤਰ੍ਹਾਂ ਦੀ ਕੋਈ ਪੱਤੇ ਵਾਲੀ ਉਹ ਹੈਗੀ ਹੈ
ਹਰਬ ਹੈਗੀ ਹੈ, ਤੇ ਇਹਨੂੰ ਖਾਣਾ ਤੇ ਇਹਦੇ ਨਾਲ ਵੀ ਜਿਹੜਾ ਹੈਗਾ ਉਹ ਸੁੱਕੀ ਖੰਘ ਉਹਨਾਂ ਦੀ ਠੀਕ ਹੋਏਗੀ। ਜਿਹੜੀ ਹੈਗੀ ਹੈ ਜੀ ਐਸੀ ਚੀਜ਼ ਜਿਹੜੀ ਕਿ ਟੂਬਰਕਲੋਸਿਸ ਤੱਕ ਵੀ ਵਰਤੀ ਜਾਂਦੀ ਹੈਗੀ ਹੈ, ਉਹਨੂੰ ਕਹਿੰਦੇ ਸਟਿੰਗਿੰਗ ਨੈਟਲਸ। ਉਹ ਕੋਈ ਵੀ ਐਲਰਜੀ ਹੋਵੇ ਸਰੀਰ ਦੇ ਵਿੱਚੋਂ ਸਾਰੀ ਕੱਢ ਦਿੰਦੀ ਹੈ। ਮੈਂ ਉਹਦਾ ਸਪੈਲਿੰਗ ਕਰਦਾ, ਸਟਿੰਗਿੰਗ STINGING ਨੈਟਲ NEETLE। ਇਹ ਸ਼ਾਇਦ ਮੇਰਾ ਖਿਆਲ ਜਿਸ ਤਰ੍ਹਾਂ ਆਪਣੇ ਭੈਣ ਜੀ ਆਪਣੇ ਪਿੰਡਾਂ 'ਚ ਹੁੰਦਾ ਸੀ ਨਾ, ਖੇਤਾਂ 'ਚ ਲੇਹਾ ਹੁੰਦਾ ਸੀ ਨਾ ਜੀ ਜੀ, ਜਿਹੜਾ ਕੱਪੜਿਆਂ ਨੂੰ ਚਿੰਬੜ ਜਾਂਦਾ ਹੁੰਦਾ ਸੀਗਾ, ਇਹ ਇਸ ਤਰ੍ਹਾਂ ਦੀ ਚੀਜ਼ ਹੈਗੀ ਜਿਹੜੀ ਸਟਿੰਗਿੰਗ ਨੈਟਲ ਹੈਗੀ ਹੈ, ਤੇ ਇਹ ਬਹੁਤ ਹੀ ਜ਼ਿਆਦਾ ਲਾਹੇਵੰਦ ਹੈਗੀ ਹੈ। ਹਾਂਜੀ, ਤੇ ਦੂਸਰਾ ਜਿਹੜੇ ਹੈਗੇ ਨੇ ਆਪਾਂ ਨੂੰ ਇਹ ਜਿਹੜਾ ਵੀਰ ਜੀ ਉਹਨਾਂ ਨੇ ਕਾਲ ਕੀਤਾ ਸੀਗਾ ਕਿ ਐਲਰਜੀ ਬਾਰੇ ਜੀ, ਵੀ ਉਹ ਖੁਰਕ ਹੁੰਦੀ ਹੈਗੀ ਉਹਨਾਂ ਨੂੰ, ਖੁਰਕ ਉਹਦੀ ਉਹਨਾਂ ਦੀ ਜਿਹੜਾ ਹੈ ਨਾ ਤਕਰੀਬਨ ਐਲਰਜੀ ਕਰਕੇ ਹੈਗੀ ਹੈ। ਉਹਦੇ ਵਾਸਤੇ ਇੱਕ ਤਾਂ ਉਹ ਸੌਖਾ ਜਿਹਾ ਕਿ ਉਹ ਵਸਾਬੀ ਜਿਹੜੀ ਹੈਗੀ ਆ ਉਹ ਜਾਮਣੀ ਰੰਗ ਦੀ ਜੈਪਨੀਜ਼ ਰੈਸਟੋਰੈਂਟ 'ਚ ਮਿਲ ਜਾਂਦੀ ਹੈ, ਜਿਹੜੀ ਕਿ ਗਲੇ ਨੂੰ ਜਾਂ ਨੱਕ ਨੂੰ ਬਹੁਤ ਚੜ੍ਹਦੀ ਹੈਗੀ ਹੈ। ਉਹ ਖਾਣ, ਉਹਦੇ ਨਾਲ ਜਿਹੜੀ ਹੈ ਨਾ ਐਲਰਜੀ ਤੇ ਖੁਰਕ ਜਿਹੜੀ ਘਟਣੀ ਸ਼ੁਰੂ ਹੋਏਗੀ। ਇਹ ਜਾਂ ਫਿਰ ਇੱਕ ਬਹੁਤ ਹੀ ਅਲੀਸ਼ਾਨ ਜਿਹੜੀ ਹੈਗੀ ਹੈ ਜੀ ਹਰਬ ਹੈਗੀ ਹੈ, ਉਹਨੂੰ ਫੀਵਰਫਿਊ। ਉਹ ਆਮ ਕਰਕੇ ਵੈਸੇ ਜਿਨ੍ਹਾਂ ਨੂੰ ਮਾਈਗ੍ਰੇਨ ਹੋਣ ਉਹਨਾਂ ਵਾਸਤੇ ਵੀ ਵਰਤੀ ਜਾਂਦੀ ਹੈ, ਪਰ ਇੱਥੇ ਖੁਰਕ ਵਾਸਤੇ ਵੀ ਉਹ ਲਈ ਜਾ ਸਕਦੀ ਹੈ। ਫੀਵਰਫਿਊ FEVERFEW। ਇਹ ਜੇ ਉਹਨਾਂ ਨੂੰ ਨਾਮ ਮਿਲੇ ਤਾਂ ਕਮ ਸੇ ਕਮ ਜਿਹੜੀ ਚਾਹ ਤਾਂ ਬੜੀ ਈਜ਼ਲੀ ਮਿਲ ਜਾਂਦੀ ਹੈ ਆਹ ਆਪਣੇ ਲੱਕੀ ਸਟੋਰ ਤੋਂ ਜਾਂ ਜਿਹੜੇ ਹੈਗੇ ਨੇ ਆਪਣੇ ਸੇਫਵੇਅਰ ਵਗੈਰਾ ਤੋਂ, ਉਹ ਬਣੀ ਬਣਾਈ ਉਹਨਾਂ ਨੂੰ ਚਾਹ ਮਿਲ ਜੇਗੀ ਫੀਵਰਫਿਊ ਦੀ। ਉਹ ਕੋਸ਼ਿਸ਼ ਕਰ ਲੈਣ। ਤੇ ਇੱਕ ਜਿਹੜਾ ਹੈ ਜੀ ਉਹ ਕੈਮੋਮਿਲ ਦੀ ਟੀ ਵੀ ਜ਼ਰੂਰ ਲੈਣ। ਉਹ ਵੀ ਜਿਹੜਾ ਹੈ ਨਾ ਨਰਵਸ ਸਿਸਟਮ ਨੂੰ ਥੋੜ੍ਹਾ ਜਿਹਾ ਕੂਲ ਡਾਊਨ ਕਰਦੀ ਹੈਗੀ ਹੈ, ਜਿਹਦੇ ਕਰਕੇ ਇਹ ਚੀਜ਼ ਜਿਹੜੀ ਖੁਰਕ ਘਟਦੀ ਹੈਗੀ ਹੈ। ਪੈਪਰਮਿੰਟ ਟੀ ਜਿਹੜੀ ਹੈਗੀ ਜੀ ਆਪਣਾ ਬਿਲਕੁਲ ਦੇਸੀ ਤਰੀਕਾ ਹੈਗਾ, ਜਿਵੇਂ ਆਪਣੇ ਇਹ ਜਿਹੜਾ ਹੈਗਾ ਜੀ ਪੁਦੀਨਾ ਹੈ ਨਾ, ਪੁਦੀਨੇ ਦੇ ਨਾਲ ਹੀ ਮਿਲਦਾ ਜੁਲਦਾ, ਪੁਦੀਨੇ ਨੂੰ ਆਪਾਂ ਸਪੀਅਰਮਿੰਟ ਕਹਿੰਦੇ ਹਾਂ। ਉਹਦੇ ਕਜ਼ਨ ਬ੍ਰਦਰ ਜਿਹੜਾ ਹੈਗਾ ਉਦੋਂ ਜ਼ਿਆਦਾ ਥੋੜ੍ਹਾ ਜਿਹਾ ਸੰਘਣਾ ਹੈਗਾ, ਉਦੋਂ ਜ਼ਿਆਦਾ ਉਹਦੀ ਜਿਹੜੀ ਖੁਸ਼ਬੂ ਤੇਜ਼ ਹੁੰਦੀ ਉਹ ਪੈਪਰਮਿੰਟ ਹੈ। ਉਹਦੀ ਚਾਹ ਲੈ ਲੈਣ ਜਾਂ ਉਹਦੀ ਚਟਨੀ ਬਣਾ ਕੇ ਖਾਣਾ ਸ਼ੁਰੂ ਕਰ ਦੇਣ। ਬਾਕੀ ਜਿਹੜਾ ਹੈਗਾ ਜੀ ਆਪਣਾ ਜਿਹੜਾ ਜਿੰਜਰ ਹੈਗਾ, ਆਪਣਾ ਅਦਰਕ ਹੈਗਾ, ਉਹਦਾ ਲੇਪ ਬਣਾ ਕੇ ਸਰੀਰ ਦੇ ਉੱਤੇ ਲਾਉਣ ਜਿੱਥੇ ਵੀ ਖਾਜ ਹੁੰਦੀ ਹੈ। ਉਸ ਤੋਂ ਬਾਅਦ ਫਿਰ ਨਾ ਕੈਮੋਮਿਲ ਟੀ ਦੇ ਨਾਲ ਉਹਨੂੰ ਧੋ ਲੈਣ, ਜਾਣੀ ਕਿ ਦੋਨੇ ਜਿਹੜੀਆਂ ਬੂਟੀਆਂ ਚਲੀ ਜਾਣਗੀਆਂ। ਪਹਿਲਾਂ ਅਦਰਕ ਦਾ ਲੇਪ ਤੇ ਫਿਰ ਕੈਮੋਮਿਲ ਦੀ ਜਿਹੜੀ ਚਾਹ ਹੈਗੀ ਉਹਦੇ ਨਾਲ ਧੋ ਲੈਣਾ ਹੈਗਾ। ਤੇ ਹੋਰ ਸੌਖਾ ਜਿਹਾ ਤਰੀਕਾ ਇਹ ਹੈਗਾ ਜੀ, ਹੋਰ ਦੇਖੋ ਪਾਈਨਐਪਲ ਖਾਣ, ਅਨਾਨਾਸ ਖਾਣ, ਤੇ ਜਿਹੜੀ ਉਹਦੀ ਪੀਲ ਹੈ ਨਾ, ਜਿਹੜਾ ਉਹਦੇ ਛਿੱਲੜ ਹੈਗੇ ਨੇ, ਉਹਦਾ ਜਿਹੜਾ ਅੰਦਰਲਾ ਹਿੱਸਾ ਨਾ ਉਹਨੂੰ ਚਮੜੀ ਦੇ ਉੱਤੇ ਘਸਾਉਣਾ ਜਿੱਥੇ ਵੀ ਖਾਜ ਹੋ ਰਹੀ ਹੈ ਨਾ, ਕਿਉਂਕਿ ਉਹਦੇ ਵਿੱਚ ਕੁਛ ਐਸੇ ਐਲੀਮੈਂਟ ਹੈਗੇ ਨੇ, ਕੁਛ ਜਿਹੜੇ ਕਿ ਨਾ ਉਹਦੇ 'ਚ ਐਂਜ਼ਾਈਮਸ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਕੈਮੀਕਲਸ ਹੁੰਦੇ ਨੇ, ਉਹ ਜਿਹੜਾ ਨਾ ਪ੍ਰੋਟੀਨ ਵਗੈਰਾ ਨੂੰ ਉਹ ਡਿਜ਼ੋਲਵ ਕਰ ਲੈਂਦੇ ਨੇ। ਇਸ ਕਰਕੇ ਉਹ ਬਹੁਤ ਹੀ ਸ਼ਾਨਦਾਰ ਚੀਜ਼ ਹੈਗੀ ਹੈ ਉਹ ਅਨਾਨਾਸ ਖਾਣ, ਤੇ ਉਹਦੇ ਜਿਹੜੇ ਹੈਗੇ ਨੇ ਛਿੱਲੜ ਜਿਹੜੀ ਹੈ ਅੰਦਰੋਂ ਉਹ ਖੁਰਕ ਵਾਲੀ ਜਗ੍ਹਾ ਤੇ ਮਸਲ ਲੈਣ, ਹੈ ਨਾ। ਤੇ ਇੱਕ ਜਿਹੜਾ ਆਪਣਾ ਐਵੋਕਾਡੋ ਹੈਗਾ ਜੀ, ਜਿਹੜਾ ਕਿ ਆਂਡੇ ਦੀ ਸ਼ੇਪ ਦਾ ਹੁੰਦਾ ਹੈ, ਸ਼ਕਲ ਦਾ ਹੁੰਦਾ, ਤੇ ਵਿੱਚ ਜਿਹੜਾ ਹੈਗਾ ਜੀ ਉਹਦਾ ਜਿਹੜਾ ਗੁੱਦਾ ਹੁੰਦਾ ਹੈਗਾ ਉਹ ਬੜਾ ਫੈਟੀ ਜਿਹਾ ਹੁੰਦਾ ਹੈਗਾ, ਬੜਾ ਚੰਗਾ ਹੁੰਦਾ ਖਾਣ ਵਾਸਤੇ, ਬੜਾ ਅੱਛਾ ਮੁਲਾਇਮ ਹੁੰਦਾ ਹੈ। ਉਹਦਾ ਵੀ ਜਿਹੜਾ ਹੈਗਾ ਉਹ ਆਪਣਾ ਉੱਤੇ ਸਰੀਰ ਦੇ ਉੱਤੇ ਉਹਦਾ ਲੇਪ ਕਰ ਸਕਦੇ ਨੇ, ਉਹ ਵੀ ਲਾਹੇਵੰਦ ਹੋਏਗਾ। ਇੱਕ ਬਹੁਤ ਹੀ ਜ਼ਿਆਦਾ ਨਾ ਸ਼ਾਨਦਾਰ ਚੀਜ਼ ਜਿਹੜੀ ਨਾ, ਇਹਨੂੰ ਤਾਂ ਕਹਿੰਦੇ ਨੇ ਵੀ ਇਹ ਤਾਂ ਬਣਾਈ ਪ੍ਰਮਾਤਮਾ ਨੇ ਜਿਵੇਂ ਨਾ ਚਮੜੀ ਦੇ ਵਾਸਤੇ ਬਣਾਈ ਹੁੰਦੀ ਹੈ, ਉਹਨੂੰ ਕਹਿੰਦੇ ਕਲੈਂਜੂਲਾ। ਜਿਸ ਤਰ੍ਹਾਂ ਆਪਣਾ ਗੇਂਦੇ ਦਾ ਫੁੱਲ ਹੁੰਦਾ ਨਾ ਭੈਣ ਜੀ, ਹਾਂਜੀ ਹਾਂਜੀ, ਹਾਂ ਉਸ ਤਰ੍ਹਾਂ ਦੀ ਇਹ ਕਲੈਂਜੂਲਾ ਹੁੰਦੀ ਹੈ। ਇਹਦੀਆਂ ਬਹੁਤ ਕਰੀਮਾਂ ਹੋਣਗੀਆਂ, ਜੇ ਤੁਸੀਂ ਜਾ ਕੇ ਦੇਖੋਗੇ ਨਾ ਉੱਥੇ ਇਹਦੇ 'ਚ ਫਾਰਮੇਸੀ ਦੇ ਵਿੱਚ ਇਹਦੀਆਂ ਕਲੈਂਜੂਲਾ ਦੀਆਂ ਬਹੁਤ ਕਰੀਮਾਂ ਹੋਣਗੀਆਂ। ਕੀ ਕਰੋ ਤੁਸੀਂ ਕਲੈਂਜੂਲਾ ਦੇ ਫੁੱਲ ਲੈ ਆਓ ਕਿਸੇ ਪਾਸੋਂ ਜਿੱਥੋਂ ਵੀ ਖਰੀਦ ਸਕਦੇ ਹੋ, ਤੇ ਉਹਨਾਂ 'ਚ ਕੋਈ ਵੀ ਜਿਵੇਂ ਕੋਕੋਨਟ ਆਇਲ ਨਾ ਉਹਦੇ 'ਚ ਪਾ ਕੇ ਰੱਖ ਦਿਓ, ਤੇ ਘੰਟੇ 2 ਘੰਟੇ ਬਾਅਦ ਉਹਨੂੰ ਜਿਹੜਾ ਹੈਗਾ ਚਮੜੀ ਦੇ ਉੱਤੇ ਲਾਓ, ਤੇ ਉਹ ਜਿਹੜਾ ਬਹੁਤ ਹੀ ਜ਼ਿਆਦਾ, ਬਲਕਿ ਉਹ ਤਾਂ ਜਿਹੜਾ ਹੈ ਨਾ ਚਮੜੀ ਨੂੰ ਵੀ ਬਹੁਤ ਮੁਲਾਇਮ ਕਰ ਦਿੰਦਾ ਹੈ। ਅੱਛਾ ਜੀ, ਆਪਣਾ ਇੱਕ ਭੈਣ ਨੇ ਕਾਲ ਕੀਤੀ ਸੀ ਵੀ ਇੱਦਾਂ ਕਰਕੇ ਵੀ ਉਹਨਾਂ ਦਾ ਜਿਹੜਾ ਹੈ ਨਾ ਕਿ ਯੂਟਰਸ ਨੂੰ ਡ੍ਰੌਪ ਹੁੰਦਾ ਹੈਗਾ। ਹਾਂ ਭੈਣ ਜੀ, ਇਹ ਜਿਹੜਾ ਹੈਗਾ ਤੁਹਾਡਾ ਇਹ ਯੂਟਰਸ ਦਾ ਹੋ ਤਾਂ ਸਕਦਾ ਹੈ ਇਹ, ਪਰ ਥੋੜ੍ਹਾ ਜਿਹਾ ਇਹ ਕੰਮ ਇਹ ਥੋੜ੍ਹਾ ਉਹ ਹੈਗਾ, ਲੰਬਾ ਹੈਗਾ। ਇਹਦੇ 'ਚ ਉਹੀ ਚੀਜ਼ਾਂ ਹੈਗੀਆਂ ਨੇ, ਉਹੀ ਜਿਹੜੀਆਂ ਬੂਟੀਆਂ ਵਰਤੀਆਂ ਜਾਂਦੀਆਂ ਜਿਹੜੀਆਂ ਕਿ ਵੈਰੀਕੋਜ਼ ਵੇਨ 'ਚ ਵਰਤੇ ਜਾਂਦੇ ਨੇ। ਕਿ ਇਹਦੇ 'ਚ ਕੀ ਹੁੰਦਾ ਹੈਗਾ ਕਿ ਜਿਹੜੇ ਮਸਲਸ ਹੈਗੇ ਨੇਗੇ ਉਹ ਕਿਸੇ ਗੱਲ ਕਰਕੇ ਜਿਹੜਾ ਢਿੱਲੇ ਪੈ ਗਏ ਹੈਗੇ ਨੇਗੇ, ਕਮਜ਼ੋਰ ਹੋ ਗਏ ਹੈਗੇ ਨੇ, ਕਈ ਵਾਰ ਵੇਟ ਪ੍ਰੋਬਲਮ ਕਰਕੇ ਹੁੰਦਾ ਹੈਗਾ, ਕਈ ਵਾਰ ਖੜਨ ਕਰਕੇ ਜ਼ਿਆਦਾ ਹੁੰਦਾ ਹੈਗਾ, ਉਹ ਜਿਹੜੇ ਨਾ ਯੂਟਰਸ ਡ੍ਰੌਪ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਕਾਫੀ ਜ਼ਿਆਦਾ ਪੇਨਫੁਲ ਹੁੰਦੀ ਹੈਗੀ, ਕਾਫੀ ਜ਼ਿਆਦਾ ਤੰਗ ਬਹੁਤ ਕਰਦੀ ਹੈਗੀ ਹੈ। ਤੇ ਉਹਦਾ ਮੈਂ ਤੈਨੂੰ 5-4 ਚੀਜ਼ਾਂ ਵਿੱਚੋਂ ਨੋਟ ਕਰਾ ਦੇਣਾ ਹੈਗਾ। ਉਹ ਜਿਹੜਾ ਹੈ ਨਾ ਤਕਰੀਬਨ ਵੈਰੀਕੋਜ਼ ਵੇਨਸ ਵਾਲੀ ਉਹਦੀ ਦਵਾਈ ਹੈਗੀ। ਇੱਕ ਉਹਦੇ 'ਚ ਹੈਗੀ ਜੀ ਵਿਚ ਹੇਜ਼ਲ ਨਾਂ ਦੀ ਇੱਕ ਚੀਜ਼ ਹੈਗੀ ਹੈ, ਜੜੀ ਬੂਟੀ ਹੈਗੀ ਹੈ, ਉਹਦੇ ਤੇਲ ਦਾ ਵੀ ਮਿਲ ਜਾਂਦਾ ਹੈਗਾ। ਉਹਦਾ ਕਿਸ ਤਰ੍ਹਾਂ ਜਿਹੜਾ ਹੈ ਨਾ ਵੀ ਤੁਸੀਂ ਆਪਣੇ ਪੇਟ ਦੇ ਉੱਤੇ ਜਿਹੜਾ ਹੈ ਨਾ ਉਹਦੀ ਮਾਲਿਸ਼ ਕਰਨ ਦੀ ਕੋਸ਼ਿਸ਼ ਕਰੋ, ਤੇ ਬਾਕੀ ਕੋਸ਼ਿਸ਼ ਕਰੋ ਇੱਕ ਨਾ ਸਪੈਨਿਸ਼ ਲੇਡੀਜ਼ ਜਾਣੀ ਕਿ ਮਾਲਿਸ਼ ਕਰਦੀਆਂ ਹੁੰਦੀਆਂ ਨੇ,
ਕਿਉਂਕਿ ਉਹਨਾਂ ਨੂੰ ਉਹ ਦਾਈਆਂ ਦੀ ਤਰ੍ਹਾਂ ਕੰਮ ਕਰਦੀਆਂ ਹੈਗੇ ਨੇ, ਉਹਨਾਂ ਕੋਲੋਂ ਕੁਝ ਕਰਾਓ, ਸ਼ਾਇਦ ਉਹ ਤੁਹਾਨੂੰ ਦੱਸਣ ਵੀ ਇੱਦਾਂ ਕਰਕੇ ਜਿਹੜੀਆਂ ਹੈਗੇ ਨੇ ਵੀ ਪੈਰ ਉੱਪਰ ਕਰਕੇ ਜਿਹੜਾ ਹੈ ਨੇ ਕਿਸ ਤਰ੍ਹਾਂ ਤੁਸੀਂ ਆਰਾਮ ਕਰਨਾ ਹੈਗਾ, ਜਾਂ ਉਹਨੂੰ ਸਿਟਸ ਬਾਥ ਵੀ ਕਹਿੰਦੇ ਨੇ ਵੀ ਉਹਦੇ ਜਿਹੜਾ ਹੈਗਾ ਨਾ ਟੱਬ ਜਿਹੜਾ ਹੈਗਾ ਉਹਨੂੰ ਤੁਸੀਂ ਮਤਲਬ ਵੀ ਨਿੱਘੇ ਪਾਣੀ ਨਾਲ ਭਰ ਲੈਣਾ ਹੈਗਾ ਅਤੇ ਉਹਦੇ ਵਿੱਚ ਜਿਹੜਾ ਤੁਸੀਂ ਬੈਠਣਾ ਹੈਗਾ ਤਾਂ ਕਿ ਜਿਹੜਾ ਪਾਣੀ ਹੈਗਾ ਨਾ ਉਹ ਤੁਹਾਡੇ ਗਿੱਤਿਆਂ ਤੋਂ ਉੱਪਰ ਆਵੇ ਅਤੇ ਉੱਧਰੋਂ ਜਿਹੜਾ ਹੈਗਾ ਲੱਕ ਤੋਂ ਮਤਲਬ ਧੁੰਨੀ ਤੱਕ ਜਾਵੇ, ਉਹਦੇ ਤੁਸੀਂ ਬੈਠਣਾ ਹੈਗੇ, ਬਾਕੀ ਸਰੀਰ ਜਿਹੜਾ ਹੈਗਾ ਉਹ ਪਾਣੀ ਦੇ ਵਿੱਚ ਨਹੀਂ ਹੋਏਗਾ। ਅਤੇ ਉਹ ਵੀ ਜਿਹੜਾ ਬਹੁਤ ਜ਼ਿਆਦਾ ਸਮਝੋ ਬੋਡੀ ਵਾਸਤੇ, ਖਾਸ ਕਰਕੇ ਜਿਹੜਾ ਯੂਟਰਸ ਦੇ ਏਰੀਏ ਦੇ ਵਾਸਤੇ ਉਹ ਬਹੁਤ ਜ਼ਿਆਦਾ ਸੂਦਿੰਗ ਹੁੰਦਾ ਹੈ। ਅਤੇ ਇੱਕ ਜਿਹੜਾ ਨਾ ਉਹ ਆਪਣੀ ਡਾਈਟ ਦੇ ਵਿੱਚ ਹਿੰਗ ਜ਼ਰੂਰ ਪਾਉਣ, SOT ਡਾਈਟ ਜਿਹਨੂੰ ਕਹਿੰਦੇ ਹੈਗੇ ਆ। ਅਤੇ ਹੋਰ ਇਹ ਕਹਿੰਦੇ ਨੇ ਵੀ ਜਿਹੜੇ ਆਪਣੇ ਹੈਗੇ ਨੇ ਜੀ ਲੈਮਨ ਹੈ ਜਿਹੜੇ ਹੈਗੇ ਨੇ ਇਹਨਾਂ ਦੇ ਜਿਹੜੇ ਇਹਨਾਂ ਦਾ ਪੀਲ ਹੈਗਾ ਉਹ ਵੀ ਜਿਹੜੀ ਹੈਗੇ ਆਪਣੀ ਡਾਈਟ ਦੇ ਵਿੱਚ ਐਡ ਕਰ ਦੇਣ। ਪਰਮਾਤਮਾ ਨੇ ਸ਼ਾਇਦ ਇਸੇ ਕਰਕੇ ਜਿਹੜਾ ਹੈ ਨਾ ਵੀ ਉਹਦੇ 'ਚ ਨਿੰਬੂਆਂ ਦੇ ਵਿੱਚ ਇਸ ਤਰ੍ਹਾਂ ਗੁੱਦੇਦਾਰ ਜਿਹੜੀ ਹੈਗੀ ਉਹਦੀ ਛਿੱਲ ਬਣਾਈ ਹੈਗੀ, ਉਹ ਬਹੁਤ ਹੀ ਇਹਨਾਂ ਕੰਮਾਂ ਵਾਸਤੇ, ਵੈਰੀਕੋਜ਼ ਵੇਨਸ ਵਾਸਤੇ ਵੀ ਬਹੁਤ ਗੁੱਡ ਹੈਗੀ ਹੈ। ਅਤੇ ਇੱਕ ਉਹ ਬਿਲਬੈਰੀ ਨਾਂ ਦੀ ਚੀਜ਼ ਹੈਗੀ ਹੈ ਜਿਹੜੀ ਕਿ ਆਪਾਂ ਡਾਇਬਟੀਜ਼ ਦੇ ਵਾਸਤੇ ਭੈਣ ਜੀ ਕਰਦੇ ਹੁੰਦੇ ਹਾਂ, ਗੱਲ ਕਰਦੇ ਹੁੰਦੇ ਹਾਂ ਵੀ ਜਿਹੜੀ ਅੱਖਾਂ 'ਚ ਜਾ ਕੇ ਉਹ ਰੈਟਨਾਂ ਦੇ ਵਿੱਚੋਂ ਜਿਹੜੀਆਂ ਉੱਥੇ ਜਿਹੜੀ ਉਹ ਸਰਕੂਲੇਸ਼ਨ ਘੱਟ ਰਹੀ ਹੈਗੀ ਉਹਨੂੰ ਠੀਕ ਕਰਦੀ ਹੈ। ਉਹ ਉਸੇ ਤਰ੍ਹਾਂ ਉਹ ਬਿਲਬੈਰੀ ਵੀ ਖਾਣਾ ਜ਼ਿਆਦਾ ਲੈਣਾ ਸ਼ੁਰੂ ਕਰ ਦੇਣ ਜਾਂ ਖਾਣਾ ਸ਼ੁਰੂ ਕਰ ਦੇਣਾ ਅਤੇ ਉਹ ਵੀ ਉਹਦੇ ਵਾਸਤੇ ਬਹੁਤ ਲਾਹੇਵੰਦ ਹੋਊਗੀ। ਇਸ ਤਰ੍ਹਾਂ ਕਰਕੇ ਮਤਲਬ ਵੀ ਕਾਫੀ ਜ਼ਿਆਦਾ ਟਰੀਟਮੈਂਟਸ ਹੈਗੀਆਂ ਨੇ ਉਸ ਦੀਆਂ। ਅਤੇ ਇੱਕ ਸਪੈਨਿਸ਼ ਪੀਨਟ ਕਹਿੰਦੇ ਹੈਗੇ ਨੇ, ਉਹ ਖਾਣੇ ਹੁੰਦੇ ਨੇ ਸਪੈਨਿਸ਼ ਦੇ ਆਪਣੇ, ਜਾਣੀ ਕਿ ਜਿੱਦਾਂ ਦੀ ਆਪਣੀ ਮੂੰਗਫਲੀ ਹੈ ਨਾ ਉਸ ਤਰ੍ਹਾਂ ਹੁੰਦੇ, ਪਰ ਉਹਨਾਂ ਦੇ ਕੱਚੇ ਖਾਣੇ ਹੈਗੇ ਨੇ ਅਤੇ ਉਹਦੇ 'ਚ ਵੀ ਕਾਫੀ ਇਨਗਰੀਡੀਐਂਟਸ ਹੈਗੇ ਨੇ, ਕੈਮੀਕਲਸ ਹੈਗੇ ਨੇ ਜਿਹੜੇ ਬਹੁਤ ਜ਼ਿਆਦਾ ਚੰਗੇ ਕਰਦੇ ਹੈਗੇ ਨੇ। ਬਾਕੀ ਜਿਹੜਾ ਹੈਗਾ ਜੀ ਉਹ ਤੇਲ ਦਾ ਜਿਹੜਾ ਹੈਗਾ ਨਾ ਉੱਥੇ ਪੇਟ ਦੇ ਉੱਤੇ ਮਾਲਿਸ਼ ਕਰ ਸਕਦੇ ਨੇ, ਲੈਵੈਂਡਰ ਆਇਲ ਲੈ ਲੈਣ ਜਾਂ ਲੈਮਨ ਆਇਲ ਲੈ ਲੈਣ ਜਾਂ ਮੈਜੋਰਮ ਆਇਲ, ਇਹ ਸਾਰੇ ਨਾ ਐਸੈਂਸ਼ੀਅਲ ਆਇਲ ਹੈਗੇ ਨੇ, ਇਹਨਾਂ ਦਾ ਜਿਹੜਾ ਨਾ ਮਾਲਿਸ਼ ਕਰਕੇ ਅਤੇ ਇੱਕ ਦੂਸਰੇ ਤੋਂ ਬਾਅਦ ਜਾਣੀ ਕਿ ਟਰਾਈ ਕਰਦੇ ਨੇ, ਜ਼ਰੂਰ ਉਹ ਬੈਨੀਫਿਟ ਜ਼ਰੂਰ ਹੋਏਗਾ ਜੀ ਉਹਨਾਂ ਬਿਲਕੁਲ ਜਿਹੜਾ ਹੈ ਨਾ ਅਤੇ ਇੰਪਰੂਵ ਹੋ ਜਾਏਗੀ, ਕਿਉਂਕਿ ਸਰਜਰੀ ਦਾ ਕੋਈ ਬੜਾ ਇਹਦਾ ਕੋਈ ਯੂਜ਼ਫੁਲ ਹੈ ਨਹੀਂ ਗਾ, ਅਤੇ ਫਿਰ ਤੁਹਾਨੂੰ ਫਿਰ ਹੋਰ ਪ੍ਰੋਬਲਮ ਆ ਜਾਂਦੀਆਂ ਸਰਜਰੀ ਤੋਂ ਬਾਅਦ। ਅਤੇ ਕੋਸ਼ਿਸ਼ ਕਰੋ ਇਹ ਸਾਰੀਆਂ ਚੀਜ਼ਾਂ ਦੀ। ਚਲੋ ਭੈਣ ਜੀ ਫਿਰ ਮੈਨੂੰ ਤਾਂ ਇੰਨਾ ਕੀ ਪਤਾ ਸੀਗਾ। ਚਲੋ ਪਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ। ਤੁਸੀਂ ਸਾਰੇ ਟਾਈਮ ਕੱਢਦੇ ਹੋ, ਬਹੁਤ ਬਹੁਤ ਧੰਨਵਾਦ। ਅੱਗੇ ਬਲਜੀਤ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਾਡਾ ਪ੍ਰੋਗਰਾਮ ਸੁਣੀਦਾ ਬਹੁਤ ਵਧੀਆ ਆ। ਅਸੀਂ ਪੁੱਛਣਾ ਚਾਹੁੰਦੇ ਸੀ, ਜਿੱਦਾਂ ਮੇਰਾ ਬੇਟਾ ਆ ਉਹਦੇ ਲਾਂਘ 'ਚ ਪ੍ਰੋਬਲਮ ਆ, ਜਿੱਦਾਂ ਜਿਹੜਾ ਕਾਂ ਹੈ ਉਹ ਵੀ ਲੰਮਾ ਪਿਆ ਹੈ ਗੱਲ ਦਾ, ਤੇ ਉਹਦੀਆਂ ਦਵਾਈਆਂ ਵੀ ਬਹੁਤ ਦਿਮਾਗੀ ਤੌਰ ਤੇ ਥੋੜੀ ਜਿਹੀ ਪ੍ਰੋਬਲਮ ਆ। ਤੇ ਜਿਹੜੀਆਂ ਮੈਂ ਇੱਥੇ ਸੁਣਦੀ ਹਾਂ ਏਦਾਂ ਰਸ਼ ਵਗੰਦਾ ਜੇ ਕੁਛ ਮੈਂ ਦਿੰਦੀ ਉਹਨਾਂ ਨੂੰ ਫਾਇਦਾ ਵੀ ਹੁੰਦਾ ਆ। ਤੇ ਗੱਲ 'ਚ ਆ ਕਾਂ ਲੰਮਾ ਪਿਆ, ਜੇ ਸਿੱਧਾ ਸੌਂਦਾ ਸਾਹ ਰੁਕ ਜਾਂਦਾ ਉਹਦਾ। ਠੀਕ ਆ, ਉਹ ਮੈਨੂੰ ਜ਼ਰੂਰ ਇਹ ਕੋਈ ਜਿੱਦਾਂ ਦੱਸਿਓ। ਤੇ ਬਾਕੀ ਮੈਨੂੰ ਭੈਣ ਜੀ ਗੁਰਦੀਪ ਨੇ ਦੱਸਿਆ ਸੀ ਅਸ਼ਵਗੰਧਾ, ਮੈਨੂੰ ਕਾਫੀ ਆਰਾਮ ਆਇਆ ਗਾਲ ਨੂੰ, ਨਹੀਂ ਤਾਂ ਮੇਰਾ ਗਾਲ ਬਹੁਤ ਜ਼ਿਆਦਾ ਸੀਗਾ। ਠੀਕ ਹੈ ਜੀ, ਬਹੁਤ ਭਲਾ ਹੋਵੇ ਤੁਹਾਡਾ ਸਾਰਿਆਂ ਦਾ, ਪਰਮਾਤਮਾ ਤੰਦਰੁਸਤੀ ਦੇਵੇ। ਬਹੁਤ ਤੁਸੀਂ ਸਾਡਾ ਸਭ ਸੰਗਤ ਦਾ ਭਲਾ ਕਰਦੇ ਹੋ। ਧੰਨਵਾਦ, ਧੰਨਵਾਦ ਜੀ, ਬਹੁਤ ਧੰਨਵਾਦ ਹੈ ਜੀ। ਅੱਗੇ ਚਰਨਜੀਤ। ਹਾਂਜੀ ਭੈਣ ਜੀ, ਮੈਂ ਪੁੱਛਣਾ ਆ ਵੀ ਜਿਹੜੀ ਨੇੜੇ ਦੀ ਨਿਗਾਹ ਨਾ ਜਿੱਦਾਂ 1.5 ਫੁੱਟ ਤੇ ਸੌਰੀ 1.5 ਗਿੱਠ ਤੇ ਨਹੀਂ ਦਿਸਦਾ, ਉਸ ਤੋਂ ਦੂਰ ਦਿਸਦਾ, ਜਿੱਦਾਂ ਅੱਗੇ ਵਧੀਆ ਹੁੰਦੀ ਸੀ, ਜਿੱਦਾਂ ਦੂਰ ਦੀ ਠੀਕ ਹੈ ਤੇ ਲਾਗੇ ਨਹੀਂ ਦੀਦਾ, ਲਾਗੇ ਨਹੀਂ ਠੀਕ। ਤੇ ਇੱਕ ਜਦੋਂ ਸਵੇਰੇ ਉੱਠੀਦਾ ਆ ਜਿੱਦਾਂ ਹਨਾ, ਤੇ ਕਈ ਵਾਰੀ ਅੱਖਾਂ ਨਾ ਧੁੰਦਲਾ ਜਿਹਾ ਲੱਗਣ ਲੱਗ ਜਾਂਦਾ ਜਿੱਦਾਂ। ਠੀਕ ਹੈ, ਹਾਂਜੀ ਹਾਂਜੀ। ਤੇ ਫਿਰ ਥੋੜੇ ਚਿਰ ਬਾਅਦ ਠੀਕ ਹੁੰਦਾ, ਜਾਂ ਥਕਾਵਟ ਹੋਵੇ ਤਾਂ ਵੀ ਘੱਟ ਜਿੱਦਾਂ ਲੱਗਦਾ ਵੀ ਧੁੰਦਲਾ ਜਿਹਾ। ਠੀਕ ਹੈ, ਥੈਂਕ ਯੂ। ਬਲਵਿੰਦਰ ਕੌਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਇੱਕ ਤਾਂ ਮੈਂ ਉਹ ਬੈਕ ਬਾਮ ਬਾਰੇ ਦੱਸਣਾ ਸੀਗਾ, ਜਿਨ੍ਹਾਂ ਦੇ ਖਾਜ ਹੁੰਦੀ ਆ। ਇਹ ਫੀਡਬੈਕ ਹੀ ਇੱਥੇ ਪੰਜਾਬੀ ਰੇਡੀਓ ਤੇ ਹਫ਼ਤਾ 2 ਹਫ਼ਤੇ ਪਹਿਲਾਂ ਦੱਸਿਆ ਸੀ। ਹਾਂਜੀ ਹਾਂਜੀ, ਬੈਕ ਬਾਮ ਇਹ ਬਹੁਤ ਵਧੀਆ ਵਾ, ਇੱਥੇ ਫਾਰਮੇਸੀ ਚ ਮਿਲ ਜਾਂਦੀ ਹੈ, ਬਾਲ ਗ੍ਰੀਨ ਸਾਰੇ ਜਗ੍ਹਾ ਤੋਂ ਮਿਲ ਜਾਂਦੀ ਹੈ। ਤੇ ਬਾਕੀ ਦੂਸਰੀ ਉਹਨਾਂ ਨੇ ਪੁੱਛਿਆ ਸੀ, ਪਿਛਲੀ ਵਾਰੀ ਮੈਂ ਕੰਮ ਤੇ ਸੀ, ਔਲਾ ਸਾਰ ਗੰਧਕ ਨੂੰ ਇੰਗਲਿਸ਼ ਚ ਕੀ ਕਹਿੰਦੇ ਆ, ਮੈਂ ਬਾਅਦ ਚ ਸੁਣਿਆ ਸੀ ਫਿਰ YouTube ਤੇ ਉਹ ਇਹਨੂੰ ਜੈਲੋ ਸਲਫਰ ਕਹਿੰਦੇ ਆ। ਤੇ ਆਮਲਾ ਸਲਫਰ ਵੀ ਲਿਖ ਕੇ ਇਹ ਐਮਾਜੋਨ ਤੋਂ ਜੇ ਮੰਗਾਉਣੀ ਆ, ਮਤਲਬ ਉਹ ਲਿਖ ਕੇ ਮੰਗਾ ਸਕਦੇ ਆ, ਜੈਲੋ ਸਲਫਰ ਜਾਂ ਆਮਲਾ ਸਲਫਰ ਉਹ ਲਿਖ ਕੇ ਮੰਗਾ ਸਕਦੇ ਆ। ਬਾਕੀ ਜਿਹੜਾ ਉਹਨਾਂ ਨੇ ਕਿਹਾ ਸੀ ਭੈਣ ਜੀ ਸ਼ਰਨਜੀਤ ਕੌਰ ਨੇ, ਮੂੰਹ ਉਹਨਾਂ ਦਾ ਦੁਖਦਾ, ਉਹ ਗੁਲਾਬ ਸੁੱਕੇ ਜਿਹੜੇ ਹੁੰਦੇ ਆ ਉਹ ਲੈ ਕੇ ਤੇ ਉਹਨਾਂ ਦੀ ਉਬਾਲ ਕੇ ਚਾਹ ਮਿਸਰੀ ਪਾ ਕੇ ਜ਼ਰੂਰ ਪੀਣ। ਤੇ ਇੱਕ ਕੱਚਾ ਨਾਰੀਅਲ ਦਾ ਜਿਹੜਾ ਪਾਣੀ ਹੁੰਦਾ
ਉਹ ਵੀ ਪੀਣ। ਬਾਕੀ ਗੁਰਦੀਪ ਕੌਰ ਜੀ ਨੇ ਦੱਸਿਆ ਇਹ ਸਾਡੇ ਰਿਸ਼ਤੇਦਾਰ ਵੀ ਠੀਕ ਹੋਈ ਹੈ। ਇੱਕ ਜਿਹੜੀ ਤਬਾਸੀਰ, ਸ਼ਰਦ ਚੀਨੀ, ਨਿੱਕੀ ਇਲਾਇਚੀ, ਮਿਸਰੀ ਤੇ ਇਹ ਵੀ ਉਹ ਲੈਣ। ਤੇ ਇੱਕ ਪਾਠਾ ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀ ਜੇ ਇੱਥੇ ਮਿਲਦਾ ਹੋਵੇ ਤਾਂ ਉਹਨੂੰ ਚੂਸਣਾ ਹੈ, ਜਾਣ ਦੀ ਪਾਠੇ ਨੂੰ ਖਾਣਾ ਨਹੀਂ, ਜਿਵੇਂ ਚੂਸਣਾ ਹੈ ਜੀ। ਤੇ ਜਿਨ੍ਹਾਂ ਨੂੰ ਠੰਡ ਲੱਗਦੀ ਆ ਉਹ ਆਪਣੇ ਇਹਦੀ ਆਹ ਜਿਹੜਾ ਚਮਨਪ੍ਰਾਸ਼ ਹੁੰਦਾ ਇਹ ਪਾਣੀ 'ਚ ਪਾ ਕੇ ਅੱਧਾ ਚਮਚਾ, ਜਿਵੇਂ ਪਹਿਲਾਂ ਅੱਧੇ ਤੋਂ ਸ਼ੁਰੂ ਕਰ ਲੈਣ, ਸਵੇਰੇ ਲੈ ਲਿਆ ਕਰਨ ਤੇ ਸ਼ਾਮ ਨੂੰ ਵੀ ਲੈ ਸਕਦੇ ਆ। ਗਰਮ ਪਾਣੀ 'ਚ ਘੋਲ ਕੇ ਲੈ ਲੈਣ। ਮੈਨੂੰ ਤੇ ਕਿਤੇ ਨੇਪਾਲੀ ਡਾਕਟਰ ਨੇ ਦੱਸਿਆ ਸੀਗਾ ਉਹਦੇ ਨਾਲ ਐਨਰਜੀ ਵੀ ਮਿਲਦੀ ਆ, ਉਹਦੇ ਨਾਲ ਜੇ ਨੂੰ ਠੰਡ ਲੱਗਦੀ ਆ ਉਹ ਵੀ ਠੀਕ ਹੋ ਜਾਂਦੀ ਆ। ਬਾਕੀ ਇੱਕ ਉਹ ਜਿਹੜਾ ਉਹਨਾਂ ਨੇ ਪੁੱਛਿਆ ਸੀਗਾ ਪਿਛਲੀ ਵਾਰੀ, ਉਦੋਂ ਵੀ ਮੈਂ ਨਹੀਂ ਸੀ ਕੰਮ ਤੇ ਸੀ, ਉਹ ਜਿਹੜਾ ਜਿਨ੍ਹਾਂ ਦੇ ਜਨੇਊ ਆ ਉਹ ਜਿਹੜੀ ਮੁਲਤਾਨੀ ਮਿੱਟੀ ਹੁੰਦੀ ਆ, ਆਪਾਂ ਗਾਚਨੀ ਕਹਿ ਦਿੰਦੇ ਆ ਉਹਨੂੰ, ਐਕਚੁਅਲੀ ਤਾਂ ਉਹ ਹੁੰਦੀ ਆ। ਤੇ ਮੁਲਤਾਨੀ ਮਿੱਟੀ ਦੇ ਵਿੱਚ ਗੁਲਾਬ ਜਲ ਪਾ ਕੇ ਉਹ ਲਾ ਸਕਦੇ ਆ। ਤੇ ਬਾਕੀ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਸਰਕੂਲੇਸ਼ਨ ਦੀ ਪ੍ਰੋਬਲਮ ਆ, ਵੀ ਪਿਛਲੇ ਵਾਰ ਪੁੱਛਿਆ ਸੀ, ਫਿਰ ਮੇਰਾ ਖਿਆਲ ਆ ਜਾਂ ਬਲੋਕਿੰਗ ਹੁੰਦੀ ਆ ਜਾਂ ਕੁਛ ਵੀ ਆ, ਉਹ ਅਖਰੋਟ, ਚਾਰੇ ਮਗਜ਼, ਮਿਸਰੀ, ਜੇ ਸ਼ੂਗਰ ਨਹੀਂ ਹੈ ਤਾਂ ਸ਼ੂਗਰ, ਕਾਲੀ ਮਿਰਚ ਤੇ ਤੇਜ ਪੱਤਾ, ਅਲਸੀ ਤੇ ਦਾਲਚੀਨੀ ਅੱਧੀ ਪਾ ਕੇ ਤੇ ਉਹ ਇੱਕ ਚਮਚਾ, ਚਲੋ ਅੱਧੇ ਤੋਂ ਸ਼ੁਰੂ ਕਰ ਲੈਣ। ਜੇ ਨਹੀਂ ਵੀ ਕਈਆਂ ਨੂੰ ਫਿਰ ਗਰਮੀ ਕਰਦੀ ਆ, ਉਹ ਅੱਧੇ ਤੋਂ ਸ਼ੁਰੂ ਕਰ ਲੈਣ ਤੇ ਫਿਰ ਬਾਅਦ 'ਚ ਜੇ ਥੋੜਾ ਠੀਕ ਹੁੰਦਾ ਤਾਂ ਉਹ ਇੱਕ ਚਮਚਾ ਲੈ ਸਕਦੇ। ਜਿਨ੍ਹਾਂ ਨੂੰ ਚੱਕਰ ਆਉਂਦੇ ਆ, ਲਾਲ ਸਰਕਾ ਇੱਥੇ ਰੇਡੀਓ 'ਚ ਦੱਸਿਆ ਸੀ, ਲਾਲ ਸਰਕਾ ਪਾਣੀ 'ਚ ਗਰਮ 'ਚ ਪਾ ਕੇ ਜ਼ਰੂਰ ਲੈਣ ਸਵੇਰੇ, ਤੇ ਸ਼ਾਮ ਨੂੰ ਵੀ ਬੈੱਡ ਤੇ ਪੈਣ ਤੋਂ ਪਹਿਲਾਂ ਇੱਕ ਚਮਚਾ, ਅੱਧਾ ਪੌਣਾ ਕੱਪ ਪਾਣੀ ਦੇ ਵਿੱਚ ਪਾ ਕੇ ਜ਼ਰੂਰ ਲੈਣ। ਇੱਕ ਗਾਜਰਾਂ ਦੀ ਜਿਹੜੀ ਖੀਰ ਆ ਉਹ ਜ਼ਰੂਰ ਖਾਣ ਜਿਨ੍ਹਾਂ ਨੂੰ ਚੱਕਰ ਆਉਂਦੇ, ਦੁੱਧ 'ਚ ਜਾਂਦੀ ਉਬਾਲ ਕੇ ਗਾਜਰਾਂ ਜੀ। ਤੇ ਇੱਕ ਆ ਜਿਨ੍ਹਾਂ ਨੂੰ ਅੱਖਾਂ ਦੀ ਪ੍ਰੋਬਲਮ ਆ, ਅੱਖਾਂ ਦਾ ਇੱਥੇ ਹੀ ਦੱਸਿਆ ਸੀ ਪੰਜਾਬੀ ਰੇਡੀਓ ਤੇ ਹੀ, ਉਹ ਫੜਕੜੀ ਘੋਲ ਕੇ ਤੇ ਉਹਦੇ ਵਿੱਚ ਆਪਣਾ ਰੁਮਾਲ, ਕੋਈ ਸੂਤੀ ਸਾਫ਼, ਉਹ ਭਿਉਂ ਕੇ ਉਹ ਤੁਸੀਂ 15 ਕੁ ਮਿੰਟ ਅੱਖਾਂ ਤੇ ਰੱਖ ਲਓ। ਇੱਕ ਜਿਹੜਾ ਵੱਡੀ ਸਭ ਤੋਂ ਪਹਿਲੀ ਉਂਗਲੀ ਤੇ ਦੂਜੀ ਉਂਗਲੀ ਦੇ ਵਿਚਾਲੇ ਪੁਆਇੰਟ ਹੁੰਦਾ, ਇਹ ਅੱਖਾਂ ਦਾ ਪੁਆਇੰਟ ਆ। ਇਹਨੂੰ ਜ਼ਰੂਰ 5-6 ਵਾਰੀ ਦਿਨ 'ਚ ਤੁਸੀਂ 5-6 ਵਾਰ ਆ ਜਾਂਦੀ ਇੱਕ ਮਿੰਟ ਲਈ ਦਬਾਉਂਦੇ ਰਹੋ। ਅੱਧਾ ਸੈਕਿੰਡ ਹੋਲਡ ਕਰ ਲਓ, ਛੱਡ ਦਿਓ, ਰਿਲੀਜ਼ ਕਰ ਦਿਓ, ਛੱਡ ਦਿਓ, ਇਸ ਤਰ੍ਹਾਂ 5-6 ਵਾਰ। ਤੇ ਇਹਦੇ ਨਾਲ ਵੀ ਜਿਹੜੀ ਅੱਖਾਂ ਦੀ ਆ ਜਿਹੜੀ ਨਿਗਾਹ ਉਹ ਠੀਕ ਹੋ ਜਾਂਦੀ ਹੈ। ਜਿਹੜੇ ਦੇ ਖਾਜ ਹੁੰਦੀ ਸੀ ਵੀ ਸਿਰ 'ਚ, ਉਹ ਕਲੌਂਜੀ ਦੇ ਤੇਲ 'ਚ ਔਲਿਆਂ ਦਾ ਪਾਊਡਰ ਪਾ ਕੇ ਵੀ ਉਹ ਲਾ ਸਕਦੇ ਆ। ਨਿੰਮ ਦਾ ਵੀ ਠੀਕ ਹੈ। ਤੇ ਬਾਕੀ ਦੰਦਾਂ ਦਾ ਉਹ ਸੇਮ ਮੈਂ ਵਰਤਿਆ ਸੀ, ਇੰਡੀਆ ਮੈਂ ਦਿੱਤਾ ਵੀ, ਕਈਆਂ ਨੂੰ ਦੱਸਿਆ ਉੱਥੇ ਉਹਨਾਂ ਨੇ ਵਰਤਿਆ, ਉਹ ਦੰਦਾਂ ਵਾਲਾ ਬਿਲਕੁਲ ਠੀਕ ਆ। ਲੌਂਗ, ਕਾਲੀ ਮਿਰਚ ਤੇ ਨਿਸ਼ਾਦਰ ਵਾਲਾ ਉਹ ਉਹਨਾਂ ਨੇ ਦੱਸ ਦਿੱਤਾ। ਤੇ ਬਾਕੀ ਹਾਂ ਜਿਹਨੇ ਚੱਕਰ ਆਉਂਦੇ ਆ ਉਹ ਲਾਲ ਸਰਕਾ ਜ਼ਰੂਰ ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀ, ਉਹ ਜ਼ਰੂਰ। ਓਕੇ, ਥੈਂਕ ਯੂ ਤੁਹਾਡਾ ਟਾਈਮ ਲਈ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਆਪਾਂ ਇੱਕ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਆਉਂਦੇ ਵਾਪਸ 4082725200। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ। ਅਖੀਰਲੇ ਕੁਛ ਕਾਲਰ ਆਪਾਂ ਲਵਾਂਗੇ। ਇਹ ਵੀ ਦੱਸਦੀ ਹੈ ਕਿ ਪ੍ਰੋਗਰਾਮ 4 ਵਜੇ ਤੋਂ ਲੈ ਕੇ ਤੇ 5:30 ਵਜੇ ਤੱਕ ਹੁੰਦਾ ਹੈ। ਕੋਸ਼ਿਸ਼ ਕਰਿਆ ਕਰੋ ਕਿ 4 ਵਜੇ ਤੁਸੀਂ ਕਾਲ ਕਰਨੀ ਆ, ਜਾਂ ਉਸ ਤੋਂ ਪਹਿਲਾਂ ਕਾਲ ਕਰਕੇ ਤੁਸੀਂ ਹੋਲਡ 'ਤੇ ਵੀ ਰਹਿ ਸਕਦੇ ਆ। ਅਖੀਰ ਦੇ ਵਿੱਚ ਕਾਲਸ ਤੁਸੀਂ ਇੰਨੀਆਂ ਕਰਦੇ ਆ ਕਿ ਉਹਨਾਂ ਨੂੰ ਲੈਣਾ ਮੁਸ਼ਕਿਲ ਹੋ ਜਾਂਦਾ। 408-272-5200। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ। ਹੁਣ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਜਗੀਰ ਕੌਰ ਜੀ, ਜਗੀਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਵਾਈਟ ਸੈੱਲ ਬਹੁਤ ਘਟਦੇ ਆ, ਕੀ ਖਾਈਏ? ਵਾਈਟ ਸੈੱਲ ਘਟਦੇ ਆ, ਠੀਕ ਆ, ਠੀਕ ਆ। ਆਪਾਂ ਪੁੱਛਦੇ ਹੈਗੇ ਆ, ਕਈਆਂ ਦੇ ਵੱਧਦੇ ਆ ਤੇ ਕਈਆਂ ਦੇ ਘਟਦੇ ਆ। ਸੁਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ।
ਹਾਂਜੀ ਇੱਕ ਮੁੰਡਾ ਆ 30 ਸਾਲ ਦਾ ਹੋਊਗਾ ਜਾਂ 28 29 ਦਾ ਹੋਊਗਾ, ਉਹਦਾ BP ਵਧਣ ਲੱਗ ਪਿਆ। ਠੀਕ ਆ। ਹੁਣ ਖੇਤੀ ਦਾ ਕੰਮ ਕਰਦਾ ਆ। ਕੁੜੀ ਕਹਿੰਦੀ ਪਿੰਨੀਆਂ ਬਣਾਈਆਂ, ਸਰੀ ਕੱਲ ਪੁੱਛਿਆ, ਕਹਿੰਦੀ ਪਿੰਨੀਓ ਖਾਣੋਂ ਹਟ ਗਿਆ, ਉਹਦਾ ਸਿਰ ਦੁਖਣ ਲੱਗ ਪਿਆ। ਕੰਮ ਤੁਹਾਨੂੰ ਪਤਾ ਖੇਤੀ ਦਾ ਕੰਮ ਤਾਂ ਜੋੜਦਾ ਹੈ, ਏਦਾਂ ਦੀ ਚੀਜ਼ ਖਾਊ ਤਾਂ ਬੰਦਾ ਕੰਮ ਕਰੂ। ਇੱਕ ਉਹਨੂੰ ਤੇਜ਼ਾਬ ਬਹੁਤ ਬਣਦੀ ਹੈ। ਠੀਕ ਆ, ਠੀਕ ਆ, ਆਪਾਂ ਪੁੱਛ ਲੈਂਦੇ ਹਾਂ ਜੀ। ਅੱਗੇ ਸਾਡੇ ਨਾਲ ਰਜਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਇੱਕ ਇਲਾਜ ਪੁੱਛਣਾ ਸੀਗਾ ਤੇ ਇੱਕ ਹੁਣ ਉਹ ਪੁੱਛਦੇ ਸੀ ਭੈਣ ਜੀ ਵੀ ਨਿੰਬੂ ਨੂੰ ਜਦੋਂ ਗਰਮ ਕਰਨਾ ਆ ਗੈਸ ਤੇ ਧਰਨ ਵਾਸਤੇ ਤੇ ਉਹਨੂੰ ਬਰਾਊਨ ਕਰਨਾ ਕਿ ਨਹੀਂ, ਹਨਾ? ਨਿੰਬੂ ਨੂੰ ਗੈਸ ਤੇ ਗਰਮ ਕਰਨਾ ਆ ਚੰਗੀ ਤਰ੍ਹਾਂ, ਉਹਨੂੰ ਬਰਾਊਨ ਨਹੀਂ ਹੋਣ ਦੇਣਾ। ਹਾਂਜੀ, ਬਰਾਊਨ ਨਹੀਂ ਹੋਣ ਦੇਣਾ, ਉਹਨੂੰ ਠੰਡਾ ਹੋਣ ਦੇਣਾ। ਜਦੋਂ ਠੰਡਾ ਹੋ ਜਾਏ ਤੇ ਕੱਟ ਕੇ ਫਿਰ ਉਹਨੂੰ ਮਾੜਾ ਜੀ ਸੁਹਾਗਾ ਪਾਣਾ, ਜਿਹੜਾ ਅਸੀਂ ਭੁੰਨ ਕੇ ਪੀ ਲੈਣਾ, ਮਾੜਾ ਜੀ ਪਾਣਾ ਇਹਨੂੰ ਤੇ ਉਹਨੂੰ ਫਿਰ ਚੱਟਣਾ ਆ। ਉਹ ਪੇਟ ਦੀਆਂ ਹੋਰ ਵੀ ਕਈ ਬਿਮਾਰੀਆਂ ਵਾਸਤੇ ਬਹੁਤ ਹੀ ਅੱਛੀ ਚੀਜ਼ ਆ ਉਹ। ਤੇ ਮੈਂ ਪੁੱਛਣਾ ਸੀਗਾ ਕਿ 2 ਹਫ਼ਤੇ ਪਹਿਲਾਂ ਉਹ ਭੈਣ ਜੀ ਨੇ ਦੱਸਿਆ ਸੀਗਾ ਕਿ ਗਿਲਟੀਆਂ ਵਾਸਤੇ ਤੁਸੀਂ ਚੂਨਾ ਲੈ ਲਓ ਜਾਂ ਫਿਟਕੜੀ ਲੈ ਲਓ, ਤੇ ਉਹ ਇਹ ਪੁੱਛਣਾ ਸੀ ਵੀ ਕਿੱਦਾਂ ਲੈਣਾ ਆ ਤੇ ਕਿੰਨੀ ਵਾਰੀ ਤੇ ਕਿੰਨੀ ਮਾਤਰਾ ਵਿੱਚ ਲੈਣਾ ਆ। ਉਹ ਮੈਂ ਰਿਕਾਰਡਡ ਐਪੀਸੋਡ ਵੀ ਦੇਖੇ ਸੀ ਪਰ ਮੈਨੂੰ ਮਿਲੀ ਨਹੀਂ ਹੈ ਇਨਫੋਰਮੇਸ਼ਨ। ਉਹ ਪਲੀਜ਼ ਦੱਸ ਦੇਣ ਜੀ। ਹਾਂਜੀ ਠੀਕ ਹੈ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਥੈਂਕ ਯੂ। ਹਾਂਜੀ, ਚੂਨੇ ਦਾ ਤਾਂ ਮੈਨੂੰ ਪਤਾ ਚੌਲਾਂ ਦੇ ਦਾਣੇ ਜਿੰਨਾ ਲੈਣਾ ਹੈ ਉਹ, ਜਾਂ ਤੁਸੀਂ ਕਈ ਘੋਲ ਕੇ ਉਹਨੂੰ ਪਾਣੀ ਦੇ ਵਿੱਚ ਤਾਂ ਵੀ ਲੈ ਲੈਂਦੇ ਆ, ਪਰ ਉਹਨੂੰ ਪੁਣ ਲੈਂਦੇ ਆ, ਕਈ ਦਹੀਂ ਦੇ ਵਿੱਚ ਪਾ ਲੈਂਦੇ ਆ। ਅਮਰਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਅੱਖਾਂ ਦਾ ਇਲਾਜ ਪੁੱਛਣਾ। ਅੱਗੇ ਮੈਂ ਸੁਣਿਆ ਸੀ ਵੀ ਉਹ ਫਟਕੜੀ ਪਾ ਕੇ ਤੇ ਪਾਉਣ ਵਾਲਾ ਗੁਲਾਬ ਜਾਮੁਨ ਚ, ਉਹ ਮੈਂ ਪਾਉਂਦੀ ਰਹੀ ਹਾਂ ਤੇ ਉਹਦੇ ਨਾਲ ਕੋਈ ਇੰਨਾ ਫਾਇਦਾ ਨਹੀਂ ਹੋਇਆ। ਅੱਖਾਂ 'ਚ ਪਾਣੀ ਰਹਿੰਦਾ ਆ। ਖੱਬੇ ਅੱਖ ਦੀ ਖੱਬੇ ਪਾਸੇ ਦੀ ਅੱਖ ਬਹੁਤ ਹੀ ਵੀਕ ਹੋ ਗਈ ਆ। ਠੀਕ ਆ। ਜਿਹੜਾ ਹੁਣ ਭੈਣ ਜੀ ਨੇ ਦੱਸਿਆ ਇਲਾਜ ਦੱਸਿਆ ਚਿੱਟਾ ਪਲਾਸ ਸੁਰਮਚੂ ਚਾਂਦੀ ਦਾ, ਇਹ ਮੇਰੀਆਂ ਅੱਖਾਂ ਬਣੀਆਂ ਨੇ, ਇਹਨਾਂ 'ਚ ਪਾ ਸਕਦੇ ਆ? ਪੁੱਛ ਲੈਂਦੇ ਆਪਾਂ, ਪੁੱਛ ਲੈਂਦੇ ਹੈਗੇ ਆ ਵੀ ਕੀ ਤੁਸੀਂ ਇਹਨਾਂ 'ਚ ਪਾ ਸਕਦੇ ਹੈਗੇ ਆ। ਸੁਰਿੰਦਰਜੀਤ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਥੈਂਕ ਯੂ ਜੀ, ਬਹੁਤ ਭਲੇ ਦਾ ਕੰਮ ਕਰ ਰਹੇ ਜੀ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ, ਤੰਦਰੁਸਤੀ ਬਖਸ਼ੇ। ਮੈਂ ਭੈਣ ਜੀ ਜਗੀਰ ਕੌਰ ਭੈਣ ਜੀ ਪੁੱਛਦੇ ਸੀਗੇ, ਸੈੱਲ ਬਹੁਤ ਕਰਦੇ ਆ, ਜੇ ਉਹਨਾਂ ਨੂੰ ਕਿਤੇ ਪਪੀਤੇ ਦੇ ਪੱਤੇ ਮਿਲਦੇ ਤਾਂ ਰੋਜ਼ ਉਹ 2 ਪੱਤਿਆਂ ਦਾ ਜੂਸ ਕੱਢ ਕੇ ਪੀਣ, ਉਹਨਾਂ ਨੂੰ ਰਗੜ ਕੇ, ਉਹਦੇ ਨਾਲ ਬਹੁਤ ਛੇਤੀ ਵਾਈਟ ਸੈੱਲ ਬਣਦੇ ਆ। ਕਿਹੜੇ ਪੱਤੇ? ਪਪੀਤੇ ਦੇ ਪੱਤੇ। ਪਪੀਤੇ ਦੇ ਪੱਤੇ, ਹਾਂਜੀ। 2 ਪੱਤਿਆਂ ਦਾ ਰਸ ਰੋਜ਼ ਪੀਣ ਤੇ ਬਹੁਤ ਛੇਤੀ ਪੂਰੇ ਹੋ ਜਾਂਦੇ ਸੈੱਲ। ਠੀਕ ਹੈ ਜੀ। ਹਾਂਜੀ, ਤੇ ਦੂਸਰਾ ਹੈਗਾ ਮੈਂ ਪੁੱਛਣਾ ਸੀ ਭੈਣ ਜੀ, ਬੇਟੀ ਦੇ ਨਾ ਅੱਗੇ ਤਾਂ ਸਿਰ ਬਹੁਤ ਦੁਖਦਾ ਸੀ, ਮੂੰਹ ਵੀ ਲਾਲ ਹੋ ਜਾਂਦਾ, ਸਿਰ ਕਾਫੀ ਦੁਖਦਾ, ਤੇ ਹੁਣ ਉਹਦੀ ਸੱਜੀ ਬਾਂਹ ਵੀ ਬਹੁਤ ਜ਼ਿਆਦਾ ਦਰਦ ਕਰਦੀ ਆ। 1 ਵੀਕ ਹੋ ਗਿਆ ਵੀ ਬਹੁਤ ਜ਼ਿਆਦਾ, ਤੇ ਹੱਥ ਵੀ ਸੁੱਜ ਗਿਆ ਆ। ਕੋਈ ਸੱਟ ਨਹੀਂ ਲੱਗੀ, ਕੁਛ ਨਹੀਂ ਹੋਇਆ। ਠੀਕ ਆ। ਹਾਂਜੀ, ਹੌਸਪੀਟਲ ਜ਼ਰੂਰ ਜਾਂਦੀ ਹੁੰਦੀ ਆ, ਕਈ ਵਾਰੀ ਜਾਣਾ ਪੈਂਦਾ ਆ, ਕਦੀ ਛੇਤੀ ਸੱਦ ਲੈਂਦੇ ਆ ਇੰਡੋਸਕੋਪੀ ਕਰਨ ਨੂੰ, ਪਤਾ ਨਹੀਂ ਕੀਤਾ ਜਾਂ ਕੀ ਕੀਤਾ, ਤੇ ਹੁਣ ਜ਼ਿਆਦਾ ਦਰਦ ਕਰਦੀ ਆ। ਮੈਂ ਗਰਮ ਪਾਣੀ ਵਿੱਚ ਵੀ ਟਕੋਰ ਵੀ ਕੀਤੀ, ਬਾਮ ਵਗੈਰਾ ਵੀ ਮਲਦੀ ਆ, ਪੈਕ ਵੀ ਰੱਖਦੀ ਆ। ਕੋਈ ਨਹੀਂ, ਆਪਾਂ ਪੁੱਛ ਲੈਣੇ। ਥੈਂਕ ਯੂ ਜੀ, ਥੈਂਕ ਯੂ। ਪ੍ਰਭਜੀਤ। ਪ੍ਰਭਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਉਹ ਮੈਂ ਦੱਸਣਾ ਜੀ, ਜਿਹੜੀ ਉਹ ਕਹਿ ਰਹੇ ਸੀ ਖਾਰਿਸ਼ ਹੁੰਦੀ ਹੈ ਸਰੀਰ ਤੇ, ਹਾਂਜੀ, ਉਹਦੇ ਵਾਸਤੇ ਹੈਗੀ ਉਹ ਪੈਰਾਮੈਟ ਇੱਕ ਕਰੀਮ ਹੈਗੀ 5%। ਇਹ ਕੋਈ ਡਾਕਟਰ ਹੀ ਲਿਖ ਕੇ ਦੇ ਸਕਦਾ ਤੇ ਕਾਊਂਟਰ ਤੋਂ ਮਿਲੇਗੀ ਇਹ ਫਾਰਮੇਸੀ ਤੋਂ। ਠੀਕ ਆ। ਤੇ ਇਹ 1 ਵਾਰੀ ਲਗਾਉਣੀ ਹੁੰਦੀ ਹੈ, ਰਾਤ ਦੇ ਟਾਈਮ ਲਗਾ ਕੇ ਸੋ ਗਿਆ ਤੇ ਸਵੇਰੇ ਵੀ ਨਾ ਲੈਣਾ ਉਹਦੇ ਨਾਲ। ਤੇ ਇਹ ਵੀਕ ਬਾਅਦ ਦੁਬਾਰਾ ਫਿਰ ਕਰਨੀ ਪੈਂਦੀ ਹੈ, 1 ਵੀਕ ਬਾਅਦ। 2 ਵਾਰੀ ਕਰ ਲੈਂਦੇ ਠੀਕ ਹੋ ਜਾਏਗਾ। ਦੂਜਾ ਜਿਹੜਾ ਵੋਲਮਾਰਟ ਤੋਂ ਨਾ ਇਹ ਬਗ ਸਪਰੇ ਮਿਲਦਾ ਹੈ, ਜਿਹੜਾ ਗੱਦੇ ਤੇ ਸੌਂਦੇ ਹੋ ਨਾ, ਉਹਦੇ ਤੇ ਉਹਨਾਂ ਨੂੰ ਸਪਰੇ ਕਰਨਾ ਪਏਗਾ। ਉਹ ਠੀਕ ਆ। ਉਹ ਗੱਦਿਆਂ ਕਰਕੇ ਹੋ ਰਿਹਾ, ਕੋਈ ਭੈੜੇ ਗੱਦਿਆਂ ਤੇ ਉਹ ਸੋ ਗਏ ਨੇ ਕਿਧਰੇ, ਤੇ ਉਹਦੇ ਕਰਕੇ ਹੋਣ ਡਈ ਉਹਨਾਂ ਨੂੰ। ਠੀਕ ਹੈ ਜੀ, ਥੈਂਕ ਯੂ ਪ੍ਰਭਜੀਤ, ਥੈਂਕ ਯੂ। ਬਲਵੀਰ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਆਪਣੇ ਇੱਕ ਰਿਸ਼ਤੇਦਾਰ ਲਈ ਪੁੱਛਣਾ ਸੀ, ਜੇ ਜਿਹੜਾ ਅੱਖਾਂ 'ਚ ਚਿੱਟਾ ਮੋਤੀਆ ਹੁੰਦਾ ਜਾਂ ਕੈਟਰੈਕਟ ਹੁੰਦਾ, ਜੇ ਕਿਸੇ ਕੋਲ ਹੋਮ ਰੈਮਡੀ ਹੋਵੇ ਤਾਂ।
ਠੀਕ ਹੈ ਜੀ। ਹਾਂਜੀ ਓਕੇ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵੈਸੇ ਬਹੁਤ ਵਾਰੀ ਦੱਸੀ ਇਹਦੀ ਹੋਮ ਰੈਮਡੀ। ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਜਿਹੜੇ ਦੰਦਾਂ ਨੂੰ ਤੱਤਾ ਠੰਡਾ ਲੱਗਦਾ ਨਾ, ਹਾਂਜੀ, ਇਹ ਆਪਾਂ ਸਲੇਸ਼ੀਆ ਨਾਂ ਦੀ ਦਵਾਈ ਆਉਂਦੀ ਹੈਗੀ ਆ, ਉਹ 200 ਦੇ ਵਿੱਚ ਲੈਣੀ ਆ ਤੇ 2-3 ਵਾਰੀ ਲੈਣ ਨਾਲ ਹੀ ਠੀਕ ਹੋ ਜਾਂਦੀ ਹੈ। ਦਿਨ 'ਚ 1 ਵਾਰੀ ਲੈਣੀ ਹੁੰਦੀ ਆ ਇਹ। ਤੇ ਜਿਵੇਂ ਭਾਈ ਸਾਹਿਬ ਕਹਿੰਦੇ ਸੀਗੇ, ਜੋੜ ਉਹਨਾਂ ਦੇ ਆਕੜ ਜਾਂਦੇ ਨੇ ਤੇ ਉਹਨਾਂ ਨੂੰ ਇੱਕ ਤਾਂ ਵਿਟਾਮਿਨਾਂ ਦੀ ਘਾਟ ਹੋ ਸਕਦੀ ਆ, ਦੂਸਰੀ ਚੀਜ਼ ਐਪਲ ਸਾਈਡਰ ਵਿਨੀਗਰ ਸ਼ਹਿਦ ਦੇ ਨਾਲ ਲੈ ਲੈਣ। ਦਿਨ 'ਚ 2 ਵਾਰੀ ਲੈ ਲਿਆ ਕਰਨ, ਥੋੜੇ ਦਿਨਾਂ 'ਚ ਠੀਕ ਹੋ ਸਕਦੇ ਨੇ। ਜਿਹੜੇ ਵਿਟਾਮਿਨ ਨੇ ਉਹ ਕੈਲਸ਼ੀਅਮ, ਮੈਗਨੀਸ਼ੀਅਮ ਤੇ D3 ਘਾਟ ਹੋ ਸਕਦੀ ਆ, ਉਹ ਲੈਣ ਨਾਲ ਠੀਕ ਹੋ ਸਕਦੇ ਨੇ ਜੀ। ਜਦੋਂ 35 ਦੇ ਹੋ ਜਾਂਦੇ ਆ ਆਪਾਂ ਨੂੰ, ਫਿਰ ਇਹ ਚੀਜ਼ਾਂ ਲੈਣੀਆਂ ਚਾਹੀਦੀਆਂ ਨੇ ਜੀ। ਅਫਰੇਮਾ ਤੇ ਗੈਸ ਖਾਣੇ ਤੋਂ ਬਾਅਦ ਇਹ ਤਾਂ ਭੈਣ ਜੀ ਤੜਕਾ ਆਪਣਾ ਵਧੀਆ ਲਾਇਆ ਹੋਇਆ ਇਹ ਪ੍ਰੋਬਲਮ ਦਿੰਦਾ ਸਾਨੂੰ। ਤੇ ਬਾਕੀ ਚਿੱਟਾ ਆਟਾ, ਚਿੱਟਾ ਲੂਣ, ਚਿੱਟੀ ਖੰਡ, ਚਿੱਟੇ ਚੌਲ, ਇਹ ਫਰੂਟ ਵੱਲ ਜ਼ਿਆਦਾ ਧਿਆਨ ਦੇਣ ਤੇ ਰੋਟੀ ਨਾਲ ਪਾਣੀ ਨਹੀਂ ਪੀਣਾ। ਤੇ ਦੂਸਰੀ ਚੀਜ਼, ਸਾਨੂੰ ਸਾਰਿਆਂ ਲਈ ਜਦੋਂ ਅਸੀਂ ਰੋਟੀ ਖਾ ਲੈਂਦੇ ਹਾਂ ਜੀ, ਉਸ ਤੋਂ ਬਾਅਦ ਅਸੀਂ ਅੱਡੀਆਂ ਤੇ ਬੈਠਣਾ ਹੈਗਾ। 5 ਮਿੰਟ ਲਈ ਬੈਠ ਲਈਏ ਤੇ ਇਹਦੇ ਨਾਲ ਸਾਡੀ ਰੋਟੀ ਵਧੀਆ ਹਜਮ ਹੋ ਜਾਂਦੀ ਹੈ ਜੀ। ਗੈਸ ਵਗੈਰਾ ਨਹੀਂ ਬਣਦੀ, ਅਫਰੇਮ ਨਹੀਂ ਹੁੰਦਾ। ਤੇ ਜਿਹੜਾ ਚਮਰਪ੍ਰਾਸ਼ ਆ ਨਾ ਭੈਣ ਜੀ, ਚਮਰਪ੍ਰਾਸ਼ ਆਮ ਲੋਕ ਦੁੱਧ ਨਾਲ ਲੈਂਦੇ ਨੇ। ਇਹ ਦੁੱਧ ਨਾਲ ਲੈਣਾ ਨਹੀਂ ਚਾਹੀਦਾ, ਕਿਉਂਕਿ ਇਹਦੇ ਵਿੱਚ ਔਲਾ ਹੁੰਦਾ। ਜਿਹੜਾ ਔਲਾ ਹੈਗਾ ਉਹ ਵਿਟਾਮਿਨ C ਹੁੰਦਾ ਜੀ। ਇਹਨੂੰ ਗਰਮ ਪਾਣੀ ਨਾਲ ਲੈ ਲਿਆ ਜਾਵੇ ਤਾਂ ਚੰਗਾ, ਫਿਰ ਘੰਟੇ ਬਾਅਦ ਤੁਸੀਂ ਦੁੱਧ ਪੀ ਲਓ। ਤੇ ਇਹ ਕਦੇ ਵੀ ਦੁੱਧ ਨਾਲ ਨਹੀਂ ਲੈਣਾ, ਇਹਦਾ ਕੋਈ ਫਾਇਦਾ ਨਹੀਂ ਹੈਗਾ ਜੀ ਦੁੱਧ ਲੈਣ ਨਾਲ। ਤੇ ਜਿਹੜੇ ਕਹਿੰਦੇ ਸੀਗੇ ਸ਼ੂਗਰ ਵੱਧਦੀ ਹੈਗੀ ਆ, ਸ਼ੂਗਰ ਨੂੰ ਘਟਾਉਣ ਲਈ ਤਾਂ ਭੈਣ ਜੀ ਰੋਟੀਆਂ ਤਾਂ ਬੰਦ ਕਰਨੀਆਂ ਪੈਣੀਆਂ ਨੇ ਸਾਨੂੰ। ਫਰੂਟ ਜ਼ਿਆਦਾ ਤੇ ਕਾਲੇ ਛੋਲੇ ਆਪਣੇ ਛੋਲਿਆਂ ਵਾਲੀ ਰੋਟੀ ਆ ਗਈ ਸਮਝ ਲਓ। ਤੇ ਕਾਲੇ ਛੋਲੇ ਅਸੀਂ ਭੁੱਜੇ ਹੋਏ ਵੀ ਖਾ ਸਕਦੇ ਹਾਂ ਤੇ ਉਹਨਾਂ ਨੂੰ ਉਬਾਲ ਕੇ ਵੀ ਖਾ ਸਕਦੇ ਹਾਂ, ਸੈਲਡ ਵਾਂਗੂ ਵੀ ਖਾ ਸਕਦੇ ਹਾਂ। ਇਹ ਦੀ ਵੈਸਤਾ ਜੀ ਬਹੁਤ ਵਧੀਆ ਕੰਮ ਕਰਦੇ ਨੇ। ਸ਼ੂਗਰ ਆਪਣੇ ਆਪ ਹੀ ਥੱਲੇ ਆਉਣੀ ਸ਼ੁਰੂ ਹੋ ਜਾਂਦੀ ਹੈ ਭੈਣ ਜੀ। ਜਿਹੜੇ ਭੈਣਾਂ ਨੇ ਕਾਲ ਕੀਤੀ ਸੀ, ਭਰ ਪੈਂਦਾ ਹੈਗਾ, ਉਹਦੇ ਲਈ CPR ਨਾਂ ਦੀ ਦਵਾਈ ਆਉਂਦੀ ਹੈ ਜੀ। ਉਹ ਸਿਸਟਮ ਸਾਰਾ ਭੈਣ ਜੀ ਠੀਕ ਕਰ ਦਿੰਦੀ ਆ, ਉਹਦੇ ਨਾਲ ਪ੍ਰੋਬਲਮ ਨਹੀਂ ਆਉਂਦੀ ਹੈਗੀ। ਤੇ ਥਾਇਰਾਇਡ ਦੀਆਂ ਪ੍ਰੋਬਲਮਾਂ ਬਹੁਤ ਨੇ ਭੈਣ ਜੀ। ਥਾਇਰਾਇਡ ਹੋਮਿਓਪੈਥੀ 1.5 ਸਾਲ ਦਵਾਈ, ਸਾਲ ਤੋਂ 1.5 ਸਾਲ ਲੈਣ ਨਾਲ ਠੀਕ ਹੋ ਜਾਂਦੀ ਆ, ਡਿਲੀਟ ਹੋ ਜਾਂਦੀ ਆ ਬੋਡੀ ਚੋਂ। ਜਿਹੜੇ ਪਰਿਵਾਰਾਂ ਦੇ ਵਿੱਚ ਥਾਇਰਾਇਡ ਹੈਗੀ ਆ, ਉਹਨਾਂ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਵੀ ਹੁੰਦੀ ਆ। ਉਹਨਾਂ ਬੱਚਿਆਂ ਨੂੰ ਜਵਾਨੀ ਦੇ ਟਾਈਮ ਤੋਂ ਹੀ ਸ਼ੁਰੂ ਹੋ ਜਾਂਦੀ ਆ ਜੀ। ਉਹਨਾਂ ਦੇ ਵਾਲ ਆਉਣੇ ਫੇਸ ਤੇ ਜਾਂ ਵਾਲ ਝੜਨੇ, ਕਾਫੀ ਤਰ੍ਹਾਂ ਦੀਆਂ ਪ੍ਰੋਬਲਮਾਂ ਸ਼ੁਰੂ ਹੋ ਜਾਂਦੀਆਂ ਨੇ, ਪਰ ਉਹਨਾਂ ਨੂੰ ਟ੍ਰਿਗਰ ਨਹੀਂ ਹੁੰਦੀ, ਬਲੱਡ 'ਚ ਆਉਂਦੀ ਨੀਗੀ। ਪਰ ਉਹ ਜਿਹੜੇ ਸਿੰਪਟਮ ਨੇ, ਇਹਦਾ ਮਤਲਬ ਹੀ ਇਹ ਹੈ ਕਿ ਉਹਨਾਂ ਨੂੰ ਆਲਰੇਡੀ ਥਾਇਰਾਇਡ ਹੋ ਚੁੱਕੀ ਹੈ ਜੀ। ਜੇ ਜਨੇਊ ਵਾਸਤੇ ਭੈਣ ਜੀ ਹੋਮਿਓਪੈਥੀ ਬਹੁਤ ਸੋਹਣਾ ਕੰਮ ਕਰਦੇ ਆ। ਬਰਨਿੰਗ ਹੁੰਦੀ ਆ, ਛਾਲੇ ਹੁੰਦੇ ਆ, ਇਹ 1-2 ਦਿਨਾਂ ਦੇ ਵਿੱਚ ਹੀ ਕਲੀਅਰ ਹੋ ਜਾਂਦੀ ਆ ਜੀ। ਬੰਦਾ ਕੰਫਰਟੇਬਲ ਫੀਲ ਕਰ ਸਕਦਾ ਭੈਣ ਜੀ। ਤੇ ਨੇੜੇ ਦੇ ਕਿਸੇ ਵੀ ਹੋਮਿਓਪੈਥੀ ਵਾਲੇ ਨਾਲ ਗੱਲ ਕੀਤੀ ਜਾ ਸਕਦੀ ਹੈ ਜੀ। ਬਹੁਤ ਵਧੀਆ ਕੰਮ ਕਰਦੇ ਆ ਜੀ, ਤੜਫਣਾ ਨਹੀਂ ਹੈਗਾ ਜੀ। ਓਕੇ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਗੁਰਮੀਤ ਕੌਰ ਜੀ। ਪੁੱਤ ਮੇਰੇ ਡੋਲਿਆਂ 'ਚ ਦਰਦ ਬਹੁਤ ਹੁੰਦੀ ਰਹਿੰਦੀ ਆ, ਬਾਹਾਂ 'ਚ। ਠੀਕ ਆ। ਇਹ ਆਰਾਮ ਨਹੀਂ ਆਉਂਦਾ, ਕਈ ਵਾਰੀ ਮਲੇ ਵੀ ਸੇਕ ਵੀ ਲਿੱਤਾ ਨਾ, ਔਖਾ ਰਾਤ ਨੂੰ ਸੌਣ ਨਹੀਂ ਦਿੰਦੇ। ਚਲੋ ਠੀਕ ਹੈ, ਹੁਣ ਅਗਲੇ ਹਫਤੇ ਹੀ ਕੋਈ ਨਾ ਕੋਈ ਦੱਸੂਗਾ, ਕਿਉਂਕਿ ਅੱਜ ਦਾ ਟਾਈਮ ਜਿਹੜਾ ਉਹ ਸਮਾਪਤ ਹੋ ਗਿਆ। ਤੇ ਕੋਸ਼ਿਸ਼ ਕਰਿਆ ਕਰੋ ਸਾਰੇ ਜਾਣੇ ਕਿ ਜਿਹੜੀ ਕਾਲ ਆ ਉਹ 4 ਵਜੇ ਲਾਉਣੀ ਸ਼ੁਰੂ ਕਰ ਦਿਆ ਕਰੋ। ਇਹ ਪ੍ਰੋਗਰਾਮ ਮੰਗਲਵਾਰ ਨੂੰ ਹੁੰਦਾ ਆ, ਜਿਸ ਦੇ ਵਿੱਚ ਅਸੀਂ ਕਾਲਾਂ ਲੈਂਦੇ ਹਾਂ। ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਹੁੰਦੇ ਆ, ਉਸ ਦੇ ਵਿੱਚ ਕਾਲ ਕੋਈ ਨਹੀਂ ਲੈ ਜਾਂਦੀ। ਤੇ ਵੀਕਐਂਡ 'ਤੇ ਤੁਸੀਂ ਐਤਵਾਰ ਨੂੰ ਇਸ ਪ੍ਰੋਗਰਾਮ ਦਾ ਰਿਪੀਟ ਸੁਣਦੇ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।